ਵਾਹਿਗੁਰੂ जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੇ ਅਹਿਮ ਇਸ਼ੂਜ਼ ਹੈਗੇ ਨੇ ਅੱਜ ਦੇ, ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ। ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। डॉक्टर साहब तुहाडा स्वागत है जी। वाहिगुरू जी का खालसा वाहिगुरू जी की फतेह जी। हाँ जी, अमरवीर सिंह जी तुहानू भी ते TV 84 दे साडे बहुत ही सियाणे प्यारे दर्शकां नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम वालेकुम। गंगा जमनी तहजीब दे हिंदू तवियां नू नमो नमः जी। डॉक्टर साहब अज असीं 26 मार्च 2024 13 ਚੇਤ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਅੱਜ ਜਦੋਂ ਅਸੀਂ ਓਵਰਆਲ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਕੋਲੋਂ। ਸਪਾਂਸਰਸ਼ਿਪ ਅੱਜ ਵਰਜੀਨੀਆ ਤੋਂ ਸਾਡੇ ਜਿਹੜੇ ਵੀਰ ਹੈਗੇ ਆ ਕਮਲਜੀਤ ਸਿੰਘ ਤੇ ਗੁਰਮੀਤ ਸਿੰਘ, ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਆ। ਇਹਨਾਂ ਨਾਲ ਵਿਚਾਰ ਚਰਚਾ ਵੀ ਹੋਈ ਸੀ ਤੇ ਇਹਨਾਂ ਨੇ ਸੁਨੇਹਾ ਇਹੀ ਦਿੱਤਾ ਆ ਵੀ ਭਾਈ ਤੁਸੀਂ ਜਿਹੜੇ ਕੰਮ ਲੱਗੇ ਹੋਏ ਹੋ ਇਹ ਇੰਪੋਰਟੈਂਟ ਹੈ, ਜ਼ਰੂਰੀ ਹੈ। ਮੀਡੀਆ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ ਖਾਸ ਤੌਰ 'ਤੇ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ ਤੇ ਜਿਹੜਾ ਕੌਮੀ ਮੀਡੀਆ ਆ ਜਾਂ ਮੀਡੀਆ ਅਦਾਰਾ ਇਹਦੀ ਲੋੜ ਹੈ ਅੱਜ ਨੈਰੇਟਿਵ ਬਿਲਡ ਕਰਨ ਲਈ ਤੇ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ। ਸੋ ਲੱਗੇ ਰਹੋ, ਇਹੀ ਉਹਨਾਂ ਨੇ ਉਹ ਕੀਤਾ। ਤੁਸੀਂ ਇਹਦੇ ਤੇ ਉਹ ਕਰਨਾ ਚਾਹੋ ਜਾਂ ਫਿਰ ਅਸੀਂ ਸ਼ੁਰੂਆਤ ਕਰੀਏ? ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ, ਔਰ ਇਕੱਲੀ ਸਮਝ ਹੀ ਨਹੀਂ, ਉਹ ਸਮਝਦੇ ਨੇ ਕਿ ਸਿੱਖ ਮੀਡੀਆ ਖਾਸ ਤੌਰ 'ਤੇ ਜਿਹੜਾ ਭਾਰਤੀ ਹਕੂਮਤ ਦੇ ਜਿਸ ਨੇ ਦੁਨੀਆ ਭਰ ਦੇ ਵਿੱਚ ਝੂਠ ਫੈਲਾਉਣ ਦਾ ਠੇਕਾ ਲਿਆ ਹੋਇਆ, ਉਸ ਮੀਡੀਆ ਦੇ ਜਵਾਬ 'ਚ ਸਿੱਖ ਨੈਰੇਟਿਵ ਜਾਂ ਸਿੱਖ ਬਿਰਤਾਂਤ ਸਿਰਜਦਾ ਉਸ ਦੀ ਮਦਦ ਕਰਨੀ ਹੈ। ਸੋ ਇਹ ਦੋਵੇਂ ਵੀਰ ਵੀ ਸਾਡੇ ਸ਼ੁਭ ਚਿੰਤਕ ਨੇ TV 84 ਦੇ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਗੁਜ਼ਾਰਿਸ਼ ਵੀ ਕਰਦੇ ਹਾਂ ਹੋਰ ਭੈਣਾਂ ਭਰਾਵਾਂ ਨੂੰ ਵੀ ਕਿ ਬੇਸ਼ੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਰੁਝੇਵੇਂ ਵੀ ਨੇ, ਤੁਹਾਡੇ ਸਾਹਮਣੇ ਚੈਲੰਜਸ ਵੀ ਨੇ। ਬਹੁਤ ਸਾਰੇ ਗ੍ਰਸਤੀ ਪਰਿਵਾਰ ਆਪਣੀ ਸਰਵਾਈਵਲ ਦੀ ਲੜਾਈ ਵੀ ਲੜਦੇ ਨੇ, ਫਿਰ ਥੋੜ੍ਹੇ ਸੌਖੇ ਵੀ ਹੋ ਜਾਂਦੇ ਨੇ, ਪਰ ਸਾਡੇ ਸਭ ਦੇ ਉੱਤੇ ਬਾਈਂਡਿੰਗ ਹੈ ਇਹ ਗੁਰੂ ਦਾ ਫਰਮਾਨ ਦਸਵੰਧ ਕੱਢਣਾ। ਸੋ ਜਦੋਂ ਤੁਸੀਂ ਆਪਣੀ ਕਿਰਤ ਕਮਾਈ ਦਾ ਦਸਵੰਧ ਕੱਢਦੇ ਹੋ ਤਾਂ ਉਦੋਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਜਿੱਥੇ ਗੁਰਦੁਆਰਾ ਸਾਹਿਬਾਨ ਵੀ ਜ਼ਰੂਰੀ ਨੇ, ਹੋਰ ਧਾਰਮਿਕ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਵੀ ਅਸੀਂ ਕੰਟਰੀਬਿਊਟ ਕਰਦੇ ਹਾਂ, ਉੱਥੇ ਅੱਜ ਦੇ ਪੀਰੀਅਡ ਦੇ ਵਿੱਚ ਬਹੁਤ ਪਾਵਰਫੁਲ ਹਥਿਆਰ ਮੀਡੀਆ ਹੈ। ਔਰ ਮੀਡੀਆ ਜੇ ਅਸੀਂ ਆਪਣੀ ਗੱਲ ਹੀ ਕਰੀਏ ਕਿ TV 84 12 ਸਾਲ ਪਹਿਲਾਂ ਹੋਂਦ ਦੇ ਵਿੱਚ ਆਇਆ ਤੇ ਅੱਜ 400 ਚੈਨਲ ਇਕੱਲੇ ਜਿਹੜੇ ਨੇ ਉਹ IP ਬਾਕਸ ਦੇ ਉੱਤੇ ਚੱਲਦੇ ਨੇ। ਔਰ ਜਿਸ ਕਿਸਮ ਦੇ ਚੈਲੰਜਸ ਅਸੀਂ ਫੇਸ ਕਰ ਰਹੇ ਹਾਂ, ਅਜੇ ਪ੍ਰੀਵੀਅਸ ਨਾਈਟ TV 84 ਦਾ YouTube ਚੈਨਲ ਹੈਕ ਹੋਇਆ। ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਐਸਾ ਤਰੀਕਾ ਬਣ ਗਿਆ ਉਹਦੇ ਰਾਹੀਂ, ਔਰ ਪੂਰਾ ਵਕਤ ਪਿਆ ਰਿਹਾ ਸਾਡੀਆਂ ਇੱਥੋਂ ਦੀਆਂ ਪਿੱਛੋਂ ਦੀਆਂ ਟੀਮਾਂ ਨੂੰ ਬੜੀ ਮੁਸ਼ਕਲ ਨਾਲ ਇਸ ਤੋਂ ਪਹਿਲਾਂ ਕਿ ਫਰਦਰ ਡੈਮੇਜ ਹੁੰਦਾ ਅਸੀਂ ਉਹਨੂੰ ਰੀਸਟੋਰ ਕਰ ਪਾਏ। ਹੁਣ ਇਹ ਸਭ ਦੱਸਦਾ ਹੈ ਕਿ ਭਾਈ ਜਿਹੜੇ ਅਟੈਕ ਨੇ ਉਹ ਸਿਰਫ ਇਹੀ ਨਹੀਂ ਕਿ ਤੁਹਾਡੇ ਚੈਨਲ ਵਿਦਨ ਪੰਜਾਬ ਬੰਦ ਕਰ ਦਿੱਤੇ ਗਏ ਨੇ ਜਿਹੜੇ ਵੀ ਪੰਥ ਦੀ ਗੱਲ ਕਰਦੇ ਨੇ ਜਾਂ ਜਿਹਦੇ ਤੇ ਤੁਸੀਂ ਇਹਨਾਂ ਨੂੰ ਹੈਡ ਔਨ ਲੈਂਦੇ ਹੋ। ਇਹਨਾਂ ਨੇ ਟਰੋਲਰਸ ਤਾਂ ਦੀ ਫੌਜ ਤੋਂ ਤਾਂ ਆਪਣਾ ਟਰੋਲਿੰਗ ਕਰਵਾਉਂਦੇ ਹੀ ਨੇ, ਉਹ ਕੰਪਲੇਨ ਬਾਕਸ ਵੀ ਭਰ ਦਿੰਦੇ ਨੇ YouTube ਵਾਲਿਆਂ ਦਾ, ਔਰ ਆਪਣੇ ਬਹੁਤਿਆਂ ਨੂੰ ਤਾਂ ਇਹ ਲਿਖਣਾ ਆਉਂਦਾ ਨਹੀਂ ਹੈ, ਜਿਹਨਾਂ ਨੂੰ ਆਉਂਦਾ ਵੀ ਆ ਉਹਦੀ ਜ਼ਰੂਰਤ ਨਹੀਂ ਸਮਝਦੇ ਕਿ ਵੀ ਤੁਸੀਂ ਉਹ ਜਦੋਂ ਟਰੋਲ ਕਰਦੇ ਨੇ ਜਾਂ ਨੈਗੇਟਿਵਿਟੀ ਕਰਦੇ ਨੇ ਉਹਨਾਂ ਨੂੰ ਬੰਦ ਕਰਵਾਓ। ਸੋ ਇਸ ਸਭ ਦੇ ਬਾਵਜੂਦ ਇਹਨਾਂ ਚੈਲੰਜਸ ਦੇ ਔਰ ਇਸ ਕੰਪੀਟੀਟਿਵ ਵਰਲਡ ਦੇ ਵਿੱਚ ਜਿੱਥੇ ਹਰ ਜਿਹੜਾ ਕੰਮ ਕਰਨ ਵਾਲਾ ਉਹ ਚੰਗੀ ਆਰਥਿਕ ਤਨਖਾਹ ਦੀ ਭਾਲ 'ਚ ਵੀ ਹੋਏਗਾ, ਸਾਡੇ ਨਾਲ ਤਾਂ ਉਹੀ ਜੁੜਦੇ ਨੇ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ, ਜਿਹੜਾ ਈਵਨ ਸਟਾਫ ਵੀ ਹੈ ਇੱਥੇ ਹੈ ਜਾਂ ਡਿਫਰੈਂਟ ਥਾਵਾਂ 'ਤੇ ਹੈ, ਉਹ ਕਿਹਨਾਂ ਚੈਲੰਜਿੰਗ ਹਾਲਾਤਾਂ 'ਚ ਕੰਮ ਕਰਦਾ। ਸੋ ਇਸ ਗੱਲ ਨੂੰ ਜ਼ਰੂਰ ਸਮਝੋ ਕਿ ਭਾਈ ਇਹ ਵੀ ਜੇ ਕਿਸੇ ਜ਼ਮਾਨੇ 'ਚ ਇਹ ਅਸੀਂ ਸਮਝਦੇ ਸੀ ਕਿ ਸਾਡੇ ਲਈ ਲੰਗਰ ਲਾਣਾ ਬਹੁਤ ਜ਼ਰੂਰੀ ਹੈ, ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਇਹ ਸਾਡਾ ਰਹਿਤਨਾਮਿਆਂ ਦਾ ਹਿੱਸਾ ਹੈ। ਉਹ ਪੀਰੀਅਡ ਸੀ ਜਦੋਂ ਰੋਟੀ ਕੱਪੜਾ ਤੇ ਮਕਾਨ
ਇਹੀ ਤਿੰਨ ਬੁਨਿਆਦੀ ਲੋੜਾਂ ਸੀ ਇਨਸਾਨ ਦੀਆਂ। ਇਸ ਲਈ ਸਾਡੀ ਧਰਮਸਾਲ ਜਾਂ ਗੁਰਦੁਆਰੇ ਦੇ ਕਨਸੈਪਟ 'ਚ ਲੰਗਰ ਵੀ ਸੀ, ਆਏ ਗਏ ਮੁਸਾਫਰ ਲਈ ਰਹਿਣ ਦਾ ਪ੍ਰਬੰਧ ਵੀ ਸੀ, ਤੇ ਜੇ ਉਸ ਦੀ ਕੱਪੜੇ ਲੱਤੇ ਦੀ ਜਾਂ ਬਿਮਾਰੀ ਦੇ ਇਲਾਜ ਦੀ ਕੋਈ ਲੋੜ ਹੁੰਦੀ ਸੀ, ਉਹ ਸਾਡਾ ਉਹ ਗੁਰਦੁਆਰਾ ਜਾਂ ਧਰਮਸ਼ਾਲਾ ਹੀ ਫੁੱਲਫਿਲ ਕਰ ਦਿੰਦਾ ਸੀ। ਪਰ ਅੱਜ ਜਿਹੜੇ ਸਾਡੇ ਐਗਜ਼ਿਸਟੈਂਸ਼ੀਅਲ ਚੈਲੰਜ ਨੇ, ਐਗਜ਼ਿਸਟੈਂਸ ਦੇ, ਜਿਹਨੂੰ ਅਸੀਂ ਹੋਂਦ ਦੀ ਲੜਾਈ ਕਹਿੰਦੇ ਹਾਂ, ਉਹਦੇ 'ਚ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ ਹੈ। ਔਰ ਜੇ ਇਹ ਮਾੜਾ ਮੋਟਾ ਮੀਡੀਆ ਵੀ ਜਿਹੜਾ ਇਕੱਲਾ ਅਸੀਂ ਆਪਣੇ ਹਵਾਲੇ ਨਾਲ ਹੀ ਗੱਲ ਨਹੀਂ ਕਰ ਰਹੇ, ਜਿਹੜੇ ਸਾਡੇ ਵੀਰਾਂ ਭੈਣਾਂ ਨੂੰ ਲੱਗਦਾ ਕਿ ਹੋਰ ਵੀ ਕੋਈ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ, ਕਿਸੇ ਕਿਸਮ ਦੀ ਜਿਹੜੀ ਹੈ ਉਹਨਾਂ ਨੂੰ ਮਦਦ ਦੀ ਲੋੜ ਹੈ, ਜ਼ਰੂਰ ਕਰੋ। ਲੇਕਿਨ ਇਹ ਇੱਕ ਇੰਪੋਰਟੈਂਟ ਸਾਡੇ ਉਸ ਡੋਨੇਟਿੰਗ ਲਾਈਨ ਦਾ ਜਿਹੜਾ ਹੈ ਉਹ ਹਿੱਸਾ ਹੋਣਾ ਚਾਹੀਦਾ ਹੈ ਕਿ ਅਸੀਂ ਮੀਡੀਆ ਨੂੰ ਜਿਹੜਾ ਖਾਸ ਤੌਰ 'ਤੇ ਪੰਥਕ ਬਿਰਤਾਂਤ ਸਿਰਜਦਾ ਹੈ, ਉਸ ਨੂੰ ਅਸੀਂ ਸਪੋਰਟ ਕਰਨਾ ਹੈ, ਉਸ ਨੂੰ ਤਗੜਿਆਂ ਕਰਨਾ ਹੈ ਤੇ ਉਸ ਨੂੰ ਚੱਲਦਿਆਂ ਰੱਖਣਾ। ਸੋ ਇਹਨਾਂ ਦੋਵਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੇ ਟੌਪਿਕ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਜਦੋਂ ਅਸੀਂ ਓਵਰਆਲ ਸਾਰਾ ਇਹ ਮਿਡਲ ਈਸਟ ਦਾ ਗਾਜ਼ਾ ਦੀ ਜਿਹੜੀ ਜੰਗ ਹੈ ਉਹ ਦੇਖ ਰਹੇ ਹਾਂ, ਉਹਦੇ ਜਿਹੜਾ ਇੱਕ ਆਸਪੈਕਟ ਹੈਗਾ ਜਿਹਦੇ ਤੇ ਹਮੇਸ਼ਾ ਅਸੀਂ ਸਟ੍ਰੈਸ ਕੀਤਾ ਵੀ ਭਾਈ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਫਲਸਤੀਨੀਆਂ ਦੇ ਨਾਲ। ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 30,000 35,000 ਤੱਕ ਜਿਹੜੀ ਹੈ ਉਹ ਪਹੁੰਚ ਗਈ ਹੈ। ਤੇ ਮਤਲਬ ਇਹ ਕਿਵੇਂ ਉੱਥੇ ਜਿਹੜਾ ਇੱਕ ਇਨਹਿਊਮਨ ਵਰਤਾਰਾ ਉਹ ਵਾਪਰ ਰਿਹਾ ਹੈ। ਸੋ ਇਹਦੇ ਵਿੱਚ ਜਿਹੜੀ ਬੀਤੀ ਕੱਲ ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਆਇਆ ਜਿਹਦੇ ਤੇ ਅਮਰੀਕਾ ਨੇ ਵੀ ਇਜ਼ਰਾਈਲ ਪ੍ਰਤੀ ਜਿਹੜਾ ਅਮਰੀਕਾ ਦਾ ਸਟੈਂਡ ਸੀ ਉਹਨੂੰ ਥੋੜਾ ਜਿਹਾ ਜਿਹੜਾ ਹੈਗਾ ਉਹ ਹੋਰ ਮਜ਼ਬੂਤ ਕੀਤਾ, ਸਖਤੀ ਦਿਖਾਈ ਹੈ ਇਜ਼ਰਾਈਲ ਨੂੰ। ਜੋ ਇਜ਼ਰਾਈਲ ਦਾ ਆਪਣਾ ਸਟੈਂਡ ਹੈ ਉਹ ਤੇ ਹੈ ਹੀ ਹੈ, ਹਾਲਾਂਕਿ ਅੱਜ ਦੀਆਂ ਜਿਹੜੀਆਂ ਹਮਾਸ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਨਾਂ ਵੱਲੋਂ ਇਸ ਕਿਸਮ ਦੀ ਲਾਈਨ ਆਈ ਹੈ ਕਿ ਜੀ ਨਹੀਂ, ਸਾਨੂੰ ਨਹੀਂ ਇਹ ਮਨਜ਼ੂਰ ਜਿਹੜੀ ਸੀਜ਼ ਫਾਇਰ ਜਿਹੜਾ ਕਿ ਰਮਜ਼ਾਨ ਦੇ ਮੌਕੇ ਕਰਨ ਦੀ ਲਾਈਨ ਹੈਗੀ ਹੈ, ਇਹ ਇਸ ਕਰਕੇ ਨਹੀਂ ਮਨਜ਼ੂਰ ਕਿਉਂਕਿ ਇਜ਼ਰਾਈਲ ਜਿਹੜੀਆਂ ਸਾਡੀਆਂ ਗੱਲਾਂ ਨੇ ਉਹਦੇ ਤੋਂ ਉਹ ਕਿਨਾਰਾ ਕਰ ਰਿਹਾ ਹੈ। ਸੋ ਇਹ ਤਿੰਨੇ ਜਿਹੜੇ ਹੈਗੇ ਆ ਇਸ ਦੇ ਵਿੱਚ ਇਜ਼ਰਾਈਲ ਤੇ ਹਮਾਸ ਇਹ ਤੇ ਆਮੋ ਸਾਹਮਣੇ ਖਲੋਤੇ ਹੋਏ ਆ। ਇੱਕ ਪਾਸੇ ਨੇਤਨਯਾਹੂ ਕਿਸ ਕਿਸਮ ਦੀ ਜਿਹੜੀ ਰਾਈਟ ਵਿੰਗਰ ਆਈਡੀਓਲੋਜੀ ਦੇ ਨਾਲ ਉਹ ਜਮਾਂ ਹੀ ਖਤਮ ਕਰਨ ਤੇ ਲੱਗੇ ਹੋਏ ਆ। ਹੁਣ ਜਿਹੜਾ ਗਜ਼ਾ ਸਟ੍ਰਿਪ ਹੈਗੀ ਆ ਉਹਦਾ ਅਖੀਰਲਾ ਹਿੱਸਾ ਵੀ ਜਿਹੜਾ ਐਂਡ ਦੇ ਵਿੱਚ ਸਾਊਥ ਦੇ ਵਿੱਚ ਬਚਿਆ ਹੋਇਆ ਮਾੜਾ ਮੋਟਾ ਉਹਨੂੰ ਵੀ ਕੰਪਲੀਟਲੀ ਤਬਾਹ ਕਰਨ ਲੱਗੇ ਹੋਏ ਆ। ਸੋ ਪਹਿਲਾਂ ਇਹ ਅਸੀਂ ਸਮਝੀਏ ਵੀ ਜਿਹੜਾ ਇਹ ਰੈਜ਼ੋਲੂਸ਼ਨ ਯੂਨਾਈਟਿਡ ਨੇਸ਼ਨਸ ਦਾ ਆਇਆ ਇਹਦੇ ਵਿੱਚ ਜਿਹੜੀਆਂ ਤਿੰਨ ਇਸ ਵਕਤ ਮੇਜਰ ਪਾਵਰਸ ਨਜ਼ਰ ਆ ਰਹੀਆਂ ਨੇ, ਚਲੋ ਬਾਕੀਆਂ ਦਾ ਵੀ ਹਰ ਇੱਕ ਦਾ ਆਪੋ ਆਪਣਾ ਰੋਲ ਹੈ, ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਉਹਦੇ ਵਿੱਚ ਕਈ ਹੋਰ ਮੁਲਕ ਇਨਵੋਲਵ ਹੈਗੇ ਆ, ਪਰ ਅਮਰੀਕਾ ਤੇ ਇਜ਼ਰਾਈਲ ਨੂੰ ਜੇ ਇੱਕ ਥਾਂ ਤੇ ਰੱਖ ਕੇ ਦੇਖਿਆ ਜਾਵੇ ਤੇ ਦੂਜੇ ਪਾਸੇ ਜੇ ਹਮਾਸ ਨੂੰ ਦੇਖਿਆ ਜਾਵੇ, ਇਹਨਾਂ ਤਿੰਨਾਂ ਦਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਟੈਂਡ ਹੈ ਉਹ ਕੀ ਨਜ਼ਰ ਆ ਰਿਹਾ ਹੈ? ਦੇਖੋ, ਮੈਂ ਸਮਝਦਾ ਵੀ ਇਸ ਵੇਲੇ ਜਿਹੜੀ ਸਭ ਤੋਂ ਦੁਖਦਾਈ ਗੱਲ ਹੈ ਕਿ ਦੋ ਸਪੌਟ ਦੁਨੀਆ ਦੇ ਵਿੱਚ ਐਸੇ ਨੇ ਜਿਹਨੇ ਫਲੇਅਰ ਅਪ ਵੀ ਹੁੰਦੇ ਨੇ, ਫਿਰ ਇੱਕ ਹੋਪ ਵੀ ਜਗਦੀ ਹੈ ਕਿ ਸ਼ਾਇਦ ਇਹ ਇਵੈਂਟ ਹੋ ਜਾਏ ਤੇ ਉਸ ਤੋਂ ਬਾਅਦ ਕੋਈ ਠੱਲ ਪੈ ਜਾਏ ਜਾਂ ਇਹ ਗੱਲ ਮੁੱਕ ਜਾਏ। ਔਰ ਉਹ ਦੋ ਸਪੌਟ ਨੇ ਜਿਨ੍ਹਾਂ 'ਚ ਇੱਕ ਤਾਂ 2 ਸਾਲ ਪਹਿਲਾਂ ਜਿਸ ਦੀ ਸ਼ੁਰੂਆਤ ਹੋਈ, ਜਿਵੇਂ ਕਿ 2 ਸਾਲ ਪਹਿਲਾਂ ਫਰਵਰੀ ਦੇ ਮਹੀਨੇ 'ਚ ਰੂਸ ਵੱਲੋਂ ਯੂਕਰੇਨ ਦੇ ਉੱਤੇ ਧਾਵਾ ਬੋਲਿਆ ਗਿਆ, ਔਰ ਯੂਰਪ ਜਿਸ ਦੀ ਪਾਵਰਫੁਲ ਮਿਲਟਰੀ ਆਰਮ ਜਿਹਨੂੰ ਨੈਟੋ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਨੈਟੋ ਕਹਿੰਦੇ ਹਾਂ ਤਾਂ ਕੋਲਡ ਵਾਰ ਈਰਾ ਦੇ ਵਿੱਚ ਅਮਰੀਕਾ ਨੇ ਹੀ ਇਸ ਨੂੰ ਖੜਾ ਕੀਤਾ ਤਾਂ ਕਿ ਸੋਵੀਅਤ ਯੂਨੀਅਨ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਜਦੋਂ ਦੋ ਪਾਵਰਸ ਅਮਰੀਕਾ ਔਰ ਸੋਵੀਅਤ ਯੂਨੀਅਨ ਬਾਈਪੋਲਰ ਵਰਲਡ ਬਣਿਆ ਤੇ ਸੋਵੀਅਤ ਯੂਨੀਅਨ ਨੂੰ ਕੰਟੇਨ ਕਰਨ ਦੇ ਲਈ ਨੈਟੋ ਦੀ ਫਾਰਮੇਸ਼ਨ ਕੀਤੀ ਗਈ। ਔਰ ਨੈਟੋ ਨੇ ਕਾਮਯਾਬੀ ਦੇ ਨਾਲ, ਜਦੋਂ ਅਸੀਂ ਦੇਖਦੇ ਹਾਂ ਕਿ 1999-90 ਤੱਕ ਪਹੁੰਚਦੇ ਹਾਂ, ਸੋਵੀਅਤ ਯੂਨੀਅਨ ਡਿਸਇੰਟੈਗਰੇਟ ਹੋ ਜਾਂਦਾ ਹੈ, 15 ਹਿੱਸਿਆਂ 'ਚ ਟੁੱਟ ਜਾਂਦਾ ਹੈ ਤੇ ਲੱਗਦਾ ਸੀ ਕਿ ਨੈਟੋ ਦੀ ਲੋੜ ਖਤਮ ਹੋ ਗਈ। ਔਰ ਇਹ ਈਵਨ ਉਸ ਤੋਂ ਬਾਅਦ ਜਿਹੜਾ ਰਸ਼ੀਆ ਬਚਿਆ ਸੀ, 14 ਮੁਲਕ ਅੱਡ ਬਣੇ, ਇਹ ਮੰਗ ਵੀ ਕੀਤੀ ਗਈ ਸੀ ਗੋਰਬਾਚੋਫ ਦੇ ਟਾਈਮ 'ਚ ਹੀ ਔਰ ਬਾਅਦ ਦੇ ਵਿੱਚ ਯੈਲਸਿਨ ਦੇ ਪੀਰੀਅਡ 'ਚ ਵੀ ਕਿ ਰੂਸ ਨੂੰ ਵੀ ਨੈਟੋ ਦਾ ਮੈਂਬਰ ਬਣਾਇਆ ਜਾਏ, ਕਿਉਂਕਿ ਰੂਸ ਇਹ ਸਮਝਦਾ ਸੀ ਕਿ ਨੈਟੋ ਫਿਰ ਇੱਕ ਯੂਰਪ ਦੀ ਜਿਹੜੀ ਹੈ ਉਹ ਰਾਖੀ ਵਾਂਗ, ਤਾਂ ਕਿ ਜਿਹੜੇ ਦੂਸਰੇ ਕੰਟੀਨੈਂਟਸ ਨੇ ਉਹਨਾਂ ਤੇ ਹਾਵੀ ਹੋਣ ਦੇ ਲਈ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ। ਲੇਕਿਨ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਦੋਂ ਹੀ ਇਹ ਗੱਲ ਰੂਸ ਦੇ ਜਿਹੜੇ ਅੰਦਰੂਨੀ ਹਲਕੇ ਜਿਹੜੇ
ਵਿਦ ਸ਼ਾਇਦ ਸਿੰਸੈਰਿਟੀ ਵੀ ਜਾਂ ਕਮਿਊਨਿਜ਼ਮ ਤੋਂ ਅੱਕੇ ਹੋਏ ਅਮਰੀਕਨ ਸਿਸਟਮ ਨੂੰ ਜੁਆਇਨ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਇਹਨਾਂ ਦੀ ਜਿਹੜੀ ਨੀਅਤ ਹੈ ਉਹ ਕੋਈ ਸਾਫ਼ ਨਹੀਂ ਹੈ। ਹਾਲਾਂ ਜਦੋਂ ਗੋਰਬਾਚੋਫ ਨੇ ਔਰ ਰੀਗਨ ਪੀਰੀਅਡ ਦੇ ਵਿੱਚ ਬਰਲਿਨ ਵਾਲ, ਜਿਹਨੂੰ ਆਇਰਨ ਕਰਟਨ ਕਿਹਾ ਸੀ ਕਦੇ ਚਰਚਲ ਨੇ, ਉਹ ਡਿੱਗੀ ਗਈ ਸੀ ਔਰ ਈਸਟਰਨ ਯੂਰਪ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਇੰਪੈਕਟ ਚੋਂ ਨਿਕਲਿਆ ਔਰ ਅਸੀਂ ਦੇਖਦੇ ਹਾਂ ਕਿ ਯੂਨੀਅਨ ਆਫ ਦਾ ਟੂ ਜਰਮਨਸ ਵੀ ਹੋਈ, ਈਸਟ ਐਂਡ ਵੈਸਟ ਜਰਮਨ ਇਕੱਠੇ ਹੋਏ ਔਰ ਈਵਨ ਪੋਲੈਂਡ, ਰੋਮਾਨੀਆ, ਹੰਗਰੀ, ਚੈਕੋਸਲੋਵਾਕੀਆ, ਇਹਨਾਂ ਸਾਰਿਆਂ ਦੇ ਵਿੱਚ ਵੀ ਸਿਸਟਮ ਬਦਲੇ। ਰਸ਼ੀਆ ਕਮਜ਼ੋਰ ਸੀ ਲੇਕਿਨ ਫਿਰ ਵੀ ਜੇ ਅਸੀਂ ਹਿਸਟਰੀ ਦੇ ਵਿੱਚ ਰਸ਼ੀਅਨ ਸਟੈਂਡਿੰਗ ਨੂੰ ਦੇਖੀਏ ਤੇ ਉਹ ਵਾਕ ਓਵਰ ਨਹੀਂ ਹੈਗੇ ਔਰ ਜਿੱਥੇ ਫਿਰ ਉਹਨਾਂ 'ਚ ਵੀ ਆਪਣੀ ਕਿਸਮ ਦਾ ਨੈਸ਼ਨਲਿਜ਼ਮ ਹੈ ਜਿਹੜਾ ਯੂਰਪ ਦੇ ਬ੍ਰਿਟਿਸ਼ ਜਾਂ ਫ੍ਰੈਂਚ ਨੂੰ ਛੱਡ ਕੇ ਹੋਰ ਕਿਸੇ 'ਚ ਲੈਕ ਕਰਦਾ। ਸੋ ਜ਼ਾਹਰ ਹੈ ਕਿ ਇਹ ਮਿਸਟਰ ਪੁਤਿਨ ਜਿਹੜਾ ਸੋਵੀਅਤ ਯੂਨੀਅਨ ਈਰਾ ਦੇ ਵਿੱਚ KGB ਉਹਨਾਂ ਦੀ ਖੁਫੀਆ ਏਜੰਸੀ ਨੂੰ ਹੈਡ ਕਰਦਾ ਸੀ, ਉਹ ਕਿਤੇ ਨਾ ਕਿਤੇ ਜਿਹੜਾ ਉਸ ਡ੍ਰੀਮ ਨੂੰ ਪਾਲ ਰਿਹਾ ਸੀ ਕਿ ਉਹਨੇ ਰਸ਼ੀਆ ਨੂੰ ਵਾਪਸ ਗਲੋਬਲ ਸਟੇਜ ਦੇ ਉੱਤੇ ਲਿਆ ਕੇ ਐਜ਼ ਏ ਗ੍ਰੇਟ ਪਾਵਰ ਐਸਟੈਬਲਿਸ਼ ਕਰਨਾ। ਉਹਦੇ ਅੰਦਰ ਇਹ ਵੀ ਸੀ ਕਿ ਸੋਵੀਅਤ ਯੂਨੀਅਨ ਦੇ ਜਿਹੜਾ ਹਿੱਸਾ ਸਨ, ਜਿਹੜੇ ਸੂਬੇ ਜਿਹੜੇ ਬਾਅਦ 'ਚ ਮੁਲਕ ਬਣੇ, ਉਹਨਾਂ ਨੂੰ ਵੀ ਐਟਲੀਸਟ ਜਾਂ ਡਾਇਰੈਕਟ ਆਪਣੇ ਕੰਟਰੋਲ 'ਚ ਲਿਆਉਣਾ ਜਾਂ ਆਪਣੇ ਸਫੀਅਰ ਆਫ ਇਨਫਲੂਐਂਸ ਲਿਆਉਣਾ, ਪ੍ਰਭਾਵ ਦੇ ਖੇਤਰ 'ਚ ਲਿਆਉਣਾ। ਸੋ ਉਹ ਇੱਕ ਲੰਬੀ ਕਹਾਣੀ ਹੈ ਕਿ ਵੀ ਕਿਵੇਂ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪੁਤਿਨ ਅਗਲੇ 6 ਸਾਲ ਲਈ ਫਿਰ ਪ੍ਰੈਜ਼ੀਡੈਂਟ ਚੁਣਿਆ ਗਿਆ, ਸੋ ਪਿਛਲੇ 20-21 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੁਤਿਨ ਨੇ ਰਸ਼ੀਆ ਨੂੰ ਉਸ ਲੈਵਲ ਤੱਕ ਪਹੁੰਚਾ ਦਿੱਤਾ ਕਿ 2 ਸਾਲ ਤੋਂ ਨੈਟੋ ਔਰ ਅਮਰੀਕਾ ਜਿਹੜਾ ਉਹ ਸਟ੍ਰਾਈਕ ਡਾਊਨ ਹੋਏ। ਇਹ ਯੂਕਰੇਨ ਦੇ ਮਗਰ ਭਾਵੇਂ ਖਲੋਤੇ, ਪਰ ਜੋ ਹਾਲਾਤ ਉੱਥੇ ਬਣ ਰਹੇ ਨੇ ਉਹ ਯੂਕਰੇਨ ਲੂਜ਼ਿੰਗ ਹੈ ਉਸ ਸਾਰੀ ਪ੍ਰੋਪੋਜੀਸ਼ਨ ਦੇ ਵਿੱਚ ਔਰ ਅਮਰੀਕਾ ਵੀ ਹੱਥ ਘੁੱਟ ਰਿਹਾ ਪੈਸੇ ਦੇਣ ਤੋਂ ਔਰ ਇਸ ਵੇਲੇ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖ ਸਕਦੇ ਹਾਂ ਕਿ ਰਸ਼ੀਆ ਜੇ ਚਾਹੇ ਤਾਂ ਜਿੰਨੀ ਮਰਜ਼ੀ ਟੈਰੀਟਰੀ ਉਹ ਲੈਣ ਦੀ ਸਮਰੱਥਾ ਰੱਖਦਾ ਹੈ ਔਰ ਰਸ਼ੀਆ ਨੂੰ ਇੱਕ ਬਹਾਨਾ ਵੀ ਮਿਲਿਆ, ਜਿਵੇਂ 2-3 ਦਿਨ ਪਹਿਲਾਂ ਰਸ਼ੀਅਨ ਥੀਏਟਰ ਦੇ ਵਿੱਚ ਜਿਹੜਾ ਫਾਇਰਿੰਗ ਦੇ ਨਾਲ 4-5 ਜਿਹਦੇ 'ਚ ਬੰਦੇ ਫੜੇ ਨੇ, ਜਿਹਨੂੰ ਰਸ਼ੀਆ ਨੇ ਯੂਕਰੇਨ ਨਾਲ ਜੋੜਿਆ, ਹਾਲਾਂ ਇੱਕ ਹਲਕੇ ਨੇ ਇਸਲਾਮਿਕ ਸਟੇਟ ਖੁਰਾਸਾਨੀ ਨਾਲ ਜੋੜਿਆ, ਪਰ 300 ਤੋਂ ਜ਼ਿਆਦਾ ਲੋਕ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ ਔਰ ਰਸ਼ੀਆ ਨੇ ਸਿੱਧੇ ਤੌਰ ਤੇ ਇਸ ਦੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਦੱਸਿਆ ਸੀ ਔਰ ਅਮਰੀਕਾ, ਕਿਉਂਕਿ ਅਮਰੀਕਾ ਨੇ ਉਸ ਤੋਂ ਪਹਿਲਾਂ ਇੰਟੈਲੀਜੈਂਸ ਅਲਰਟ ਵੀ ਉਹਨਾਂ ਨੂੰ ਦਿੱਤਾ ਸੀ। ਇਹ ਸਮਝਣਾ ਜ਼ਰੂਰੀ ਹੈ ਕਿਉਂਕਿ ਆਲਮੋਸਟ ਇੱਥੇ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਤੱਕ ਪਹੁੰਚਦੇ ਆ। ਜੇ ਪ੍ਰੈਜ਼ੀਡੈਂਟ ਬਾਈਡਨ ਦੀ ਪ੍ਰੈਜ਼ੀਡੈਂਸੀ ਨੂੰ ਜਿਹੜਾ ਇਫੈਕਟਿਵ ਚੈਲੰਜ ਲੱਗ ਰਿਹਾ ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਜਿਹੜੀਆਂ 7 ਸਵਿੰਗ ਸਟੇਟਸ ਨੇ ਜਿਹੜੀਆਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸੀ ਡਿਸਾਈਡ ਕਰਦੀਆਂ, ਉਹ ਪਿਛਲੇ ਕੱਲ ਤੱਕ ਟਰੰਪ ਦੇ ਹੱਕ 'ਚ ਜਾ ਰਹੀਆਂ ਸੀ। ਭਾਵੇਂ ਅੱਜ ਸਟੂਡੀਓ 'ਚ ਆਉਣ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਜਿਹੜਾ ਗੈਪ ਹੈ ਉਹ ਘਟਿਆ ਔਰ ਇੱਕ ਸਟੇਟ ਦੇ ਵਿੱਚ ਬਾਈਡਨ ਨੇ ਰਾਦਰ ਲੀਡ ਕਰਨਾ ਸ਼ੁਰੂ ਕੀਤਾ, ਪਰ ਅਸੀਂ ਦੇਖਦੇ ਹਾਂ ਕਿ ਨਵੰਬਰ ਤੱਕ ਪਹੁੰਚਦੇ ਹਾਂ ਇਹ ਨੈਕ ਬਾਈ ਨੈਕ ਜਾਂ ਨੈਕ ਟੂ ਨੈਕ, ਜਿਵੇਂ ਸਾਡੀ ਪੁਰਾਣੀ ਬ੍ਰਿਟਿਸ਼ ਇੰਗਲਿਸ਼ 'ਚ ਇਸਤੇਮਾਲ ਹੁੰਦਾ ਸੀ, ਇਹਨਾਂ ਦੀ ਆਪਸੀ ਲੜਾਈ ਹੋਏਗੀ। ਹੁਣ ਇਹ ਵੀ ਪ੍ਰਭਾਵਿਤ ਕਰੇਗਾ ਯੂਕਰੇਨ ਨੂੰ। ਹੁਣ ਇਹ ਤਾਂ ਅਮਰੀਕਾ ਦਾ ਆਪ ਸਹਿੜਿਆ ਸੀ ਜੋ ਯੂਕਰੇਨ ਦਾ ਮੁੱਦਾ, ਉਹਨੂੰ ਨੈਟੋ ਦਾ ਮੈਂਬਰ ਬਣਾਉਣ ਦੀ ਗੱਲ, ਰਸ਼ੀਆ ਨੂੰ ਪ੍ਰੋਵੋਕ ਕਰਨ ਦੀ, ਪਰ ਇਹ ਵੀ ਆਉਣ ਵਾਲੇ ਅਮਰੀਕਨ ਸਿਸਟਮ ਨੂੰ ਇਨ ਪਾਰਟਿਕੂਲਰ ਔਰ ਗਲੋਬਲ ਪੋਲਿਟਿਕਸ ਦੇ ਵਿੱਚ ਇਨਕਲੂਡਿੰਗ UN ਸਿਕਿਉਰਿਟੀ ਕਾਉਂਸਲ ਜਾਂ UN ਜਨਰਲ ਅਸੈਂਬਲੀ ਇੱਕ ਸਹਿ ਦਾ ਤਕਲਾ ਗੱਡਿਆ ਗਿਆ। ਲੇਕਿਨ ਜਿਹੜਾ ਦੂਸਰਾ ਪਾਰਟ ਜਿਸ ਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹੁੰਦੀ ਹੈ, ਜਦੋਂ ਕਿ ਹਮਾਸ ਨੇ ਉਹਨਾਂ ਦੀ ਸਾਰੀ ਇਜ਼ਰਾਈਲ ਦੀ ਇੰਟੈਲੀਜੈਂਸ ਨੂੰ ਜਿਹੜਾ ਉਹ ਚਕਮਾ ਦੇ ਕੇ ਔਰ ਈਵਨ ਉਹਨਾਂ ਦੀ ਉਹਦੇ ਗਰਾਊਂਡ ਡਿਫੈਂਸ ਨੂੰ ਵੀ, ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਕਟ ਆ ਕੇ ਡਿੱਗਦੇ ਨੇ ਇਜ਼ਰਾਈਲ ਦੇ ਉਸ ਹਿੱਸੇ 'ਚ, 1200 ਤੋਂ ਜ਼ਿਆਦਾ ਨੰਬਰ 1300 ਤੱਕ ਵੀ ਕੋਟ ਹੁੰਦਾ, ਇਜ਼ਰਾਈਲੀ ਮਾਰੇ ਜਾਂਦੇ ਨੇ ਔਰ ਕਿਵੇਂ ਐਟ ਵਿਲ ਕਿੰਨੇ ਘੰਟੇ ਦਾ ਆਪਰੇਸ਼ਨ ਕਰਕੇ ਹਮਾਸ ਵਾਲੇ 250 ਤੋਂ ਜ਼ਿਆਦਾ ਇਜ਼ਰਾਈਲੀਆਂ ਨੂੰ ਅਗਵਾ ਕਰਕੇ ਲੈ ਜਾਂਦੇ ਨੇ। ਹੁਣ ਇਹ ਇੱਕ ਐਸਾ ਸਿਨੈਰੀਓ ਬਣਿਆ ਕਿਉਂਕਿ ਇਜ਼ਰਾਈਲ ਨੇ ਜੇ ਉਹਦੀ ਹੋਂਦ ਤੋਂ ਅਸੀਂ 1948 ਤੋਂ ਬਾਅਦ ਲੈ ਕੇ ਦੇਖੀਏ, ਚੈਲੰਜਸ ਤਾਂ ਉਹਨੇ ਫੇਸ ਕੀਤੇ। 6 ਡੇ ਵਾਰ ਵੀ ਜਿਹੜੀ ਹੈ ਉਹ ਹੋਈ 60s ਦੇ ਵਿੱਚ ਔਰ ਉਸ ਤੇ ਇਮੀਡੀਏਟ ਜਦੋਂ UN ਨੇ ਰੈਜ਼ੋਲੂਸ਼ਨ ਕਰਕੇ ਇਜ਼ਰਾਈਲ ਦੀ ਹੋਂਦ ਦੀ ਗੱਲ ਕੀਤੀ ਸੀ, ਉਦੋਂ ਸਾਰੇ ਹੀ
ਪੰਜ ਛੇ ਜਿਹੜੇ ਗਵਾਂਢੀ ਅਰਬ ਮੁਲਕ ਸੀ ਉਹਨਾਂ ਨੇ ਅਟੈਕ ਕੀਤਾ ਸੀ। ਪਰ ਇਹ ਹਮਾਸ ਵੱਲੋਂ, ਕਿਉਂਕਿ ਇਹ ਹਮਾਸ ਦੀ ਵੀ ਆਲਮੋਸਟ ਅੱਧੀ ਪਾਵਰ ਹੈ ਫਲਸਤੀਨੀਆਂ ਦੀ, ਕਿਉਂਕਿ ਦੋ ਹਿੱਸੇ, ਇੱਕ ਪਾਸੇ ਜਦੋਂ ਅਸੀਂ ਗਜ਼ਾ ਕਹਿੰਦੇ ਹਾਂ ਜਿਹਦੇ 'ਚ, ਔਰ ਹਮਾਸ ਕੋਈ ਸਿਰਫ ਗੁਰੀਲਾ ਗਰੁੱਪ ਤੱਕ ਉਹਦੀ ਹੋਂਦ ਨਹੀਂ ਹੈ ਜਿਵੇਂ UN ਜਾਂ ਕੁਛ ਨੇ ਉਹਨੂੰ ਰੱਖਿਆ ਹੋਇਆ ਹੈ, ਉਹ ਇੱਕ ਇਲੈਕਟਿਡ ਬਾਡੀ ਵੀ ਹੈ। ਔਰ ਇਸ ਦੇ ਉਲਟ ਵੈਸਟ ਬੈਂਕ ਦੇ ਵਿੱਚ PLO ਜਿਹੜੀ ਜਿਹਦਾ ਲੀਡਰ ਯਾਸਰ ਅਰਾਫਾਤ ਸੀ ਉਹਨਾਂ ਦੀ ਲੈਗੇਸੀ ਹੈ। ਸੋ ਹਮਾਸ ਦਾ ਜਿੱਥੇ ਇਹ ਇੱਕ ਬਹੁਤ ਵੱਡਾ ਪੈਨੀਟ੍ਰੇਟਿੰਗ ਔਰ ਇਜ਼ਰਾਈਲ ਦੀ ਇੰਟੈਲੀਜੈਂਸ ਔਰ ਦੂਸਰਿਆਂ ਨੂੰ ਬੇਨਕਾਬ ਕਰਦਾ ਐਕਸ਼ਨ ਸੀ, ਉੱਥੇ ਇਸ ਲੈਵਲ ਦੇ ਉੱਤੇ ਹਮਾਸ ਦਾ ਭਾਰੂ ਹੋਣਾ, ਹਾਵੀ ਹੋਣਾ ਉਸ ਲੈਵਲ ਦੇ ਉੱਤੇ ਜਿੱਥੇ ਕਿ ਨੈਤਨਯਾਹੂ ਵਰਗਾ ਬਿਲਕੁਲ ਐਕਸਟ੍ਰੀਮ ਰਾਈਟ ਵਿੰਗਰ ਪਾਵਰ ਦੇ ਵਿੱਚ ਸੀ, ਉਹਨੇ ਉਹਨੂੰ ਮੌਕਾ ਵੀ ਦਿੱਤਾ ਹੈ ਨੈਤਨਯਾਹੂ ਨੂੰ। ਅਦਰਵਾਈਜ਼ ਵਿਦਨ ਦਾ ਕੰਟਰੀ ਨੈਤਨਯਾਹੂ ਦੇ ਖਿਲਾਫ ਉਹਨਾਂ ਦੇ ਆਪਣੇ ਸੁਪਰੀਮ ਕੋਰਟ ਦੇ ਵਿੱਚ ਕਰਪਸ਼ਨ ਚਾਰजेस ਔਰ ਬਹੁਤ ਸਾਰਾ ਐਸਾ ਕੁਝ ਚੱਲ ਰਿਹਾ ਸੀ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਵੀ ਕ੍ਰਾਈਸਿਸ ਕੋਈ ਮੁਲਕ ਹੁੰਦਾ ਹੈ ਤੇ ਇਹ ਜਿਹੜਾ ਪੈਟਰੀਓਟਿਜ਼ਮ ਦਾ ਨਾਰਾ ਹੈ, ਜਿਹੜਾ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਦਾ ਨਾਰਾ ਹੈ, ਉਹਦੇ ਥੱਲੇ ਸਾਰੇ ਇਕੱਠੇ ਹੋ ਜਾਂਦੇ ਨੇ। ਸੋ ਇਜ਼ਰਾਈਲੀਆਂ ਨੇ ਰੈਂਕ ਇਕੱਠੇ, ਔਰ ਇਜ਼ਰਾਈਲ ਦਾ ਹੱਕ ਵੀ ਬਣਦਾ ਸੀ ਆਪਣੇ ਆਪ ਜਵਾਬ ਦੇਣ ਦਾ, ਰਾਈਟ ਟੂ ਡਿਫੈਂਡ। ਕੁਛ ਦਿਨਾਂ ਦੀ ਤਿਆਰੀ ਤੋਂ ਬਾਅਦ ਇਜ਼ਰਾਈਲ ਨੇ ਫੁੱਲ ਸਕੇਲ ਅਟੈਕ ਕੀਤਾ, ਫੁੱਲ ਆਰਮੀ ਪਾਰਟ। ਔਰ ਦੋ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਅਸੀਂ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਦੀ ਗੱਲ ਕਰਨ ਤੋਂ ਪਹਿਲਾਂ, ਜਾਂ ਅਮਰੀਕਾ ਕਿਉਂ ਮਜਬੂਰ ਹੋਇਆ ਇਸ ਵਾਰ ਉਸਨੇ ਐਬਸਟੇਨ ਕੀਤਾ ਹੈ ਇਸ ਰੈਜ਼ੋਲੂਸ਼ਨ ਤੋਂ, ਔਰ ਅੱਗੇ ਉਹ ਵੀਟੋ ਕਰਦਾ ਸੀ, ਇਸ ਲਈ ਇਜ਼ਰਾਈਲ ਦੇ ਨਾਲ ਸਬੰਧਾਂ ਦੇ ਵਿੱਚ ਤਰੇੜ ਵੀ ਆਈ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਇਸ ਪਿਛੋਕੜ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ 7 ਅਕਤੂਬਰ ਤੋਂ ਜਦੋਂ ਹੁਣ ਤੱਕ ਅਸੀਂ ਗੱਲ ਕਰਦੇ ਹਾਂ, ਸੋ ਆਲਮੋਸਟ 7 ਮਹੀਨੇ ਦਾ ਪੀਰੀਅਡ ਹੋ ਜਾਂਦਾ, 7ਵਾਂ ਮਹੀਨਾ ਲੱਗਾ ਹੋਇਆ ਜੀ। ਇਜ਼ਰਾਈਲ ਨੇ ਆਪਣਾ ਜਿਹੜਾ ਜਦੋਂ ਕਾਊਂਟਰ ਅਟੈਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਵੀ ਡਿਸਟਰੋਇੰਗ ਹਮਾਸ ਲੌਕ ਸਟਾਕ ਐਂਡ ਬੈਰਲ, ਕਿ ਟੋਟਲ ਹਮਾਸ ਦੀ ਡਿਸਟਰਕਸ਼ਨ। ਔਰ ਬਹੁਤਿਆਂ ਨੂੰ ਲੱਗਦਾ ਸੀ, ਜਿਵੇਂ ਰਸ਼ੀਆ ਦੇ ਲਈ ਵੀ ਸਰਪ੍ਰਾਈਜ਼ ਸੀ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਕੀਤਾ, ਉਹਨਾਂ ਨੂੰ ਲੱਗਦਾ ਸੀ ਕਿ ਕੁਝ ਦਿਨਾਂ ਦੀ ਜਾਂ ਵੱਧ ਤੋਂ ਵੱਧ ਹਫ਼ਤਿਆਂ ਦੀ ਗੱਲ ਹੈ। ਹੁਣ 2 ਸਾਲ ਤੋਂ ਰਸ਼ੀਆ ਵੀ ਉੱਥੇ ਸਟਕ ਹੈ, ਹਾਲਾਂ ਅਪਰ ਹੈਂਡ ਰਸ਼ੀਆ ਦਾ ਹੈ, ਲੇਕਿਨ ਰਸ਼ੀਆ ਵਰਗੀ ਪਾਵਰ ਦਾ ਜਿਹੜਾ ਅਵਤਾਰ ਹੈ ਪ੍ਰੀਵੀਅਸ ਸੋਵੀਅਤ ਯੂਨੀਅਨ ਦਾ, ਉਸ ਨੂੰ ਯੂਕਰੇਨ ਵਰਗੀ ਉਹ ਰਿਆਸਤ ਜਿਨ੍ਹਾਂ ਦੇ ਪਿਛਲੇ 20-22 ਸਾਲ ਤੋਂ ਛੱਡ ਕੇ ਜਦੋਂ ਤੋਂ ਆਜ਼ਾਦ ਹੋਇਆ ਹੈ, ਸੈਂਕੜਿਆਂ ਸਾਲਾਂ ਤੋਂ, ਆਲਮੋਸਟ 2 ਸਦੀਆਂ ਤੋਂ ਤਾਂ ਰਸ਼ੀਅਨ ਹੈਜੇਮਨੀ ਦੇ ਥੱਲੇ ਹੀ ਰਿਹਾ। ਇਹ ਰਸ਼ੀਅਨਸ ਲਈ ਵੀ ਸਰਪ੍ਰਾਈਜ਼ ਸੀ, ਔਰ ਰਸ਼ੀਅਨਸ ਨੇ ਵੀ ਇਹ ਦੇਖਿਆ ਕਿ ਵੀ ਅਸੀਂ ਆਪਣਾ ਕਾਡਰ ਲੂਜ਼ ਨਹੀਂ ਕਰ ਸਕਦੇ। ਇਸ ਲਈ ਅਸੀਂ ਜਦੋਂ ਪਿਛਲੇ ਹਫ਼ਤਿਆਂ 'ਚ ਖਬਰਾਂ ਦੇਖੀਆਂ ਕਿ ਜੀ ਇੰਨੇ ਇੰਡੀਅਨ ਰਸ਼ੀਅਨ ਲਈ ਲੜ ਰਹੇ ਨੇ, ਇੰਨੇ ਫਲਾਣੇ ਲੜ ਰਹੇ ਨੇ, ਇੰਨੇ ਫਲਾਣੇ ਤੋਂ ਗਏ ਨੇ, ਉਦੋਂ ਇਹ ਗੱਲ ਸਾਹਮਣੇ ਆਈ ਕਿ ਰਸ਼ੀਆ ਵੀ ਆਪਣੀ ਹੋਮ ਕੰਸਟੀਚੁਐਂਸੀ ਨੂੰ ਕਾਬੂ 'ਚ ਰੱਖਣ ਲਈ, ਕਿ ਵੀ ਜਦੋਂ ਤਾਬੂਤ ਆਉਂਦੇ ਨੇ, ਲਾਸ਼ਾਂ ਆਉਂਦੀਆਂ ਨੇ, ਉਦੋਂ ਹੀ ਲੋਕ ਵਾਰ ਦੇ ਖਿਲਾਫ ਹੁੰਦੇ ਨੇ। ਜਿਵੇਂ ਵਿਤਨਾਮ ਵਾਰ ਦੇ ਖਿਲਾਫ ਅਮਰੀਕਨ ਉਦੋਂ ਹੀ ਹੋਏ ਜਦੋਂ 60,000 ਲਾਸ਼ਾਂ ਵਿਛੀਆਂ ਔਰ ਡਰਾਫਟਿੰਗ ਹੋਈ ਕਿ ਹਰ 18 ਸਾਲ ਤੋਂ ਉੱਪਰਲੀ ਉਮਰ ਦਾ ਜਾਏਗਾ। ਉਦੋਂ ਫਿਰ ਹੋਇਆ ਕਿ ਜੀ ਬੰਦ ਕਰੋ, ਯੂਨੀਵਰਸਿਟੀਆਂ 'ਚ ਹੋਇਆ। ਸੋ ਰੂਸ ਨੇ ਉਹਦਾ ਤੋੜ ਵੀ ਲੱਭ ਲਿਆ ਕਿ ਏਜੰਟਾਂ ਰਾਹੀਂ ਅਰਾਊਂਡ ਮਰਸਨਰੀ ਜਿਹੜੇ ਪੇਸ਼ਾਵਰ ਸੀ ਉਹਨਾਂ ਲੋਕਾਂ ਨੂੰ ਲਿਆ ਕੇ ਜਾਂ ਦੂਜਾ ਕੀਤਾ। ਪਰ ਹੁਣ ਇਜ਼ਰਾਈਲ ਦੇ ਕੇਸ 'ਚ ਇਜ਼ਰਾਈਲ ਨੇ ਇਹ ਤਾਂ ਪ੍ਰਬੰਧ ਕੀਤਾ, ਜਿਵੇਂ ਅਸੀਂ ਦੇਖਿਆ ਕਿ ਜੀ ਇੰਡੀਆ ਨਾਲ ਉਹਨੇ ਡੀਲ ਕੀਤੀ ਕਿ 1 ਲੱਖ ਵਰਕਰ ਜਿਹੜੇ ਨੇ ਆਲਰੇਡੀ ਉੱਥੋਂ ਹਰਿਆਣਾ, ਯੂਪੀ, ਮੱਧ ਪ੍ਰਦੇਸ਼ 'ਚੋਂ ਭਰਤੀ ਕਰਕੇ ਸ਼ੁਰੂ ਕੀਤੇ ਹੋਏ ਨੇ ਜੀ, ਕਿ ਵੀ ਉਹ ਆ ਕੇ ਕੰਮ ਕਰਨਗੇ। ਜਿਹੜੇ ਉਹਨਾਂ ਦੀਆਂ ਫੈਕਟਰੀਆਂ ਬੰਦ ਹੁੰਦੀਆਂ ਜਾਂਦੀਆਂ ਜਾਂ ਦੂਜੀਆਂ, ਕਿਉਂਕਿ ਫਲਸਤੀਨੀ ਲੇਬਰ ਇਸਤੇਮਾਲ ਤਾਂ ਕੰਮ ਤਾਂ ਜਾ ਕੇ ਇਜ਼ਰਾਈਲ 'ਚ ਹੀ ਕਰਦੇ ਸੀ ਉਹ। ਹੁਣ ਇਹਦੇ ਬਾਵਜੂਦ ਜਿਹੜੀਆਂ ਕੈਜੂਅਲਟੀਜ਼, ਔਰ ਉਹ ਇਜ਼ਰਾਈਲ ਜਿਹਦੇ ਨਾਂ ਦਾ ਖੌਫ ਸੀ ਸਾਰੇ ਇਸਲਾਮਿਕ ਜਗਤ ਦੇ ਵਿੱਚ, ਹਮਾਸ ਵਰਗਾ ਇੱਕ ਛੋਟਾ ਜਿਹਾ ਗਰੁੱਪ ਜਿਹਨੂੰ ਭਾਵੇਂ ਈਰਾਨ ਸਪੋਰਟ ਕਰਦਾ ਹੈ ਜਾਂ ਕੋਈ ਹੋਰ ਕਰਦਾ ਹੈ, ਇਹ ਵੱਖਰੀ ਕਹਾਣੀ ਹੈ। ਜੇ 7 ਮਹੀਨੇ ਬੀਤਣ ਬਾਅਦ ਵੀ ਹਮਾਸ ਹਰ ਗਲੀ, ਹਰ ਕੂਚੇ 'ਚ ਲੜ ਰਿਹਾ ਹੈ, 7 ਮਹੀਨੇ ਬੀਤਣ ਬਾਅਦ ਵੀ 250 ਚੋਂ ਇੱਕ ਵੱਡਾ ਹਿੱਸਾ ਅਜੇ ਵੀ ਉਹ 125 ਨੇ, 150 ਨੇ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ, ਉਹ ਹਮਾਸ ਦੇ ਕਬਜ਼ੇ 'ਚ ਨੇ। ਇਹ ਸਭ ਤੋਂ ਜਿਹੜੀ ਗੱਲ ਵਰੀਸਮ ਹੈ ਇਜ਼ਰਾਈਲ ਲਈ ਵੀ ਹੈ ਔਰ ਅਮਰੀਕਾ ਲਈ ਵੀ ਹੈ। ਪਰ ਅਮਰੀਕਾ ਲਈ ਹੋਰ ਵੀ ਵਰੀਸਮ ਗੱਲ ਇਹ ਹੈ ਕਿ ਜਦੋਂ 7 ਅਕਤੂਬਰ ਨੂੰ ਹਮਾਸ ਨੇ ਐਕਸ਼ਨ ਕੀਤਾ ਸੀ, ਉਦੋਂ ਦੁਨੀਆ ਦੀਆਂ ਹਮਦਰਦੀਆਂ ਇਜ਼ਰਾਈਲ ਦੇ ਨਾਲ ਸੀ।
ਕਿ ਭਾਈ ਤੁਸੀਂ ਬੰਦੇ ਮਾਰ ਦਿੱਤੇ ਨੇ ਉਹਨਾਂ ਦੇ 1200-1300 ਦੂਜਿਆਂ ਨੂੰ ਚੁੱਕ, ਹਾਲਾਂ ਉਹਦਾ ਇੱਕ ਆਪਣਾ ਪਿਛੋਕੜ ਹੈ ਕਿ ਭਾਈ ਇਹ ਕੋਈ ਓਵਰਨਾਈਟ ਤਾਂ ਨਹੀਂ ਹੈ, ਇਹ 70 ਸਾਲ ਤੋਂ ਇਵੇਂ ਹੀ ਚੱਲ ਰਿਹਾ, ਕਦੇ ਉਹਦਾ ਹੱਥ ਉੱਪਰ ਕਦੇ ਉਹਦਾ ਹੱਥ ਉੱਪਰ ਜੀ। ਪਰ ਜਦੋਂ ਇਹ ਅੰਕੜੇ ਸਾਹਮਣੇ ਆਣੇ ਸ਼ੁਰੂ ਹੋਏ, ਪਹਿਲਾ ਫੇਜ਼ ਆਇਆ, ਫਿਰ ਟੁਵਰਡਸ ਦਾ ਸਾਊਥ ਜਿਹਨੂੰ ਰਫਾ, ਜਿੱਥੇ ਕਿ ਹੁਣ ਆਲਮੋਸਟ 12 ਤੋਂ 14 ਲੱਖ ਲੋਕ ਉਹਦੇ ਵਿੱਚ ਫਸੇ ਹੋਏ ਨੇ ਔਰ ਬੜੀਆਂ ਡਾਇਰ ਜਿਹੜੀਆਂ ਨੇ ਕੰਡੀਸ਼ਨਸ ਨੇ, ਹਿਊਮੈਨਿਟੇਰੀਅਨ ਅਸਿਸਟੈਂਸ, ਪਾਣੀ, ਫੂਡ, ਸਟਾਰਵਿੰਗ ਬਾਈ ਹੰਗਰ ਜਿਹੜਾ ਲਫ਼ਜ਼ UN ਨੇ ਵਰਤਿਆ ਕਿ ਜੀ ਉੱਥੇ ਜੋ ਚੱਲ ਰਿਹਾ ਸਟਾਰਵਿੰਗ ਦੈਮ ਬਾਈ ਹੰਗਰ, ਕਿ ਏਡ ਤੁਸੀਂ ਪਹੁੰਚਣ ਨਹੀਂ ਦੇਣੀ। ਇਹ ਜਿਹੜਾ ਹੁਣ ਇਸ ਸਾਰੇ 7 ਮਹੀਨੇ ਦੇ ਪੀਰੀਅਡ ਦੇ ਵਿੱਚ ਜਿਹੜੀ ਗਲੋਬਲ ਸਿੰਪਥੀ ਸੀ ਉਹ ਬਦਲ ਕੇ ਬਿਲਕੁਲ, ਕਿਉਂਕਿ ਜਿਹੜੀਆਂ ਕੈਜੂਅਲਟੀਜ਼ ਨੇ ਆਲਮੋਸਟ 32,000 ਦੇ ਕਰੀਬ ਫਲਸਤੀਨੀ ਮਾਰੇ ਗਏ ਨੇ, ਜਿਨ੍ਹਾਂ 'ਚ 2/3 ਔਰਤਾਂ ਔਰ ਬੱਚੇ ਨੇ, 70,000 ਤੋਂ ਜ਼ਿਆਦਾ ਜ਼ਖਮੀ ਨੇ ਔਰ ਜਿਵੇਂ ਮੈਂ ਕਿਹਾ 12 ਤੋਂ 13 ਲੱਖ ਜਿਹੜੇ ਨੇ ਉਹ ਰਫਾ 'ਚ ਫਸੇ ਹੋਏ ਨੇ, ਜਿਨ੍ਹਾਂ ਤੇ ਫਰਦਰ ਇਜ਼ਰਾਈਲ ਅਟੈਕ ਕਰਨਾ ਚਾਹੁੰਦਾ। ਹੁਣ ਇਹ ਸਾਰੇ ਥੱਲੇ ਜਿਹੜੀ ਹਮਦਰਦੀ ਹੈ ਉਹ ਇਜ਼ਰਾਈਲ ਨਾਲੋਂ ਟੁੱਟ ਕੇ ਰਾਦਰ ਇਜ਼ਰਾਈਲ ਨੂੰ ਤਾਂ ਐਜ਼ ਏ ਐਗਰੈਸਰ ਸਟੇਟ ਹੀ ਨਹੀਂ, ਐਜ਼ ਏ ਨਾਜ਼ੀ ਸਟੇਟ ਦੇਖਿਆ ਜਾਣ ਲੱਗਾ। ਔਰ ਇਹਦੀਆਂ ਗੂੰਜਾਂ, ਇਸ ਦੇ ਖਿਲਾਫ ਜਿਹੜੀ ਆਵਾਜ਼ ਹੈ ਯੂਰਪ ਦੇ ਵਿੱਚ, ਅਮਰੀਕਾ 'ਚ ਅਸੀਂ ਵਾਸ਼ਿੰਗਟਨ 'ਚ ਦੇਖਿਆ, ਨਿਊਯਾਰਕ 'ਚ ਦੇਖਿਆ, ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟਰ ਬਾਹਰ ਨਿਕਲੇ। ਸੋ ਇਹ 2-3 ਫੈਕਟਰ ਸੀ ਜਿਹਦੇ ਥੱਲੇ, ਇਹ ਨਹੀਂ ਹੈ ਵੀ ਪਹਿਲੀ ਵਾਰ ਕੋਈ UN ਸਿਕਿਉਰਿਟੀ ਕਾਉਂਸਲ 'ਚ ਰੈਜ਼ੋਲੂਸ਼ਨ ਆਇਆ ਸੀਜ਼ ਫਾਇਰ ਦਾ ਔਰ ਹਮਾਸ ਨੂੰ। ਹੁਣ ਇਹ ਜਿਹੜਾ 2 ਦਿਨ ਪਹਿਲਾਂ ਜਿਹੜਾ ਰੈਜ਼ੋਲੂਸ਼ਨ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ, ਇਹਦੇ 2 ਇੰਪੋਰਟੈਂਟ ਪਾਰਟ ਨੇ। ਪਹਿਲਾ ਤਾਂ ਇਮੀਡੀਏਟ ਸੀਜ਼ ਫਾਇਰ, ਹਾਲਾਂ ਇਸ ਤੋਂ ਪਹਿਲਾਂ ਜਿਹੜੀ ਗੱਲਬਾਤ ਚੱਲ ਰਹੀ ਸੀ ਜਿਹਦੇ 'ਚ ਐਂਟੋਨੀ ਬਲਿੰਕਨ 2-3 ਵਾਰ ਮਿਡਲ ਈਸਟ 'ਚ ਗਏ, ਇਜਿਪਟ ਵੀ ਇਸ ਨੈਗੋਸ਼ੀਏਸ਼ਨ 'ਚ ਇਨਵੋਲਵ ਸੀ, ਕਤਰ ਵੀ ਸੀ, ਉਹਦੇ 'ਚ ਇਹ ਗੱਲਬਾਤ ਚੱਲ ਰਹੀ ਸੀ ਕਿ ਐਟਲੀਸਟ ਰਮਾਦਾਨ ਜਿਸ ਦੀ ਸ਼ੁਰੂਆਤ ਕੁਛ ਦਿਨ ਪਹਿਲਾਂ ਹੁੰਦੀ ਹੈ ਉਸ ਦੇ ਦੌਰਾਨ ਸੀਜ਼ ਫਾਇਰ ਹੋਏ ਔਰ ਕੁਛ ਜਿਹੜੇ ਨੇ ਅਗਵਾ ਕੀਤੇ ਬੰਦੇ ਉਹ ਛੱਡਣ, ਕੁਛ ਫਲਸਤੀਨੀ ਪ੍ਰਿਜ਼ਨਰ ਜਿਹੜੇ ਨੇ ਛੱਡੇ ਜਾਣ, ਜਿਵੇਂ ਪਹਿਲਾਂ ਵੀ ਜਿਹੜੇ ਇਹਨਾਂ ਨੇ ਹਮਾਸ ਨੇ ਜਿਨ੍ਹਾਂ ਨੂੰ ਅਗਵਾ ਕੀਤਾ ਉਹਨਾਂ ਨੂੰ ਛੱਡਿਆ ਤੇ ਇਨ ਰਿਟਰਨ ਉਹਨਾਂ ਨੇ ਛੁਡਾਏ ਨੇ। ਲੇਕਿਨ ਸਮਹਾਉ ਇਹ, ਕਿਉਂਕਿ ਨੈਤਨਯਾਹੂ ਨੂੰ ਵੀ ਇਹ ਲੱਗਦਾ ਹੈ ਕਿ ਵੀ ਉਹਦੀ ਇਸ ਵੇਲੇ ਉਹ ਵਿਦਨ ਕੰਟਰੀ ਵੀ ਕਾਫੀ ਅਨਪੋਪੂਲਰ ਹੋ ਰਿਹਾ ਔਰ ਈਵਨ ਜਿਹੜੇ ਲੋਕ ਅਗਵਾ ਕੀਤੇ ਨੇ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਨੇ ਬੰਦੇ ਸਾਡੇ ਲਿਆਓ। ਜੀਵਨ ਇੱਕ ਅੱਧਾ ਕੈਬਨਿਟ ਮਿਨਿਸਟਰ ਰਿਜ਼ਾਈਨ ਕਰ ਗਿਆ ਕਿਉਂਕਿ ਹੈ ਤਾਂ ਚੂੰ ਦਾ ਮਰੱਬਾ ਇਕੱਠਾ ਕੀਤਾ ਹੋਇਆ ਜਿਹੜੀ ਕੈਬਨਿਟ ਹੈ। ਔਰ ਜਿਹੜੀ ਸਭ ਤੋਂ ਵੱਡੀ ਫਰਸਟ੍ਰੇਸ਼ਨ ਵਿਦਨ ਉਹਨਾਂ ਦੇ ਡਿਫੈਂਸ ਔਰ ਦੂਸਰੇ ਹਲਕਿਆਂ 'ਚ ਵੀ ਹੋ ਰਹੀ ਹੈ ਕਿ ਦੇ ਆਰ ਨਾਟ ਵਿਨਿੰਗ ਦਾ ਵਾਰ। ਜੇ ਮਕਸਦ ਦੇਖੋ, ਤੁਸੀਂ ਜਦੋਂ ਕੋਈ ਐਕਸ਼ਨ ਕਰਦੇ ਹੋ ਤੁਸੀਂ ਇੱਕ ਆਬਜੈਕਟਿਵ ਰੱਖਦੇ ਹੋ। ਆਬਜੈਕਟਿਵ ਸੀ ਕਿ ਹਮਾਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ। 7 ਮਹੀਨੇ ਬੀਤਣ ਬਾਅਦ ਤੁਸੀਂ 32,000 ਮਾਰ ਦਿੱਤਾ, 70,000 ਜ਼ਖਮੀ ਕਰਤਾ, 15 ਲੱਖ ਬੇਘਰਾ ਕਰਤਾ। ਇਹਦੇ ਬਾਵਜੂਦ ਹਰ ਗਲੀ ਹਰ ਕੂਚੇ ਦੇ ਵਿੱਚ ਲੜਾਈ ਹੋ ਰਹੀ ਹੈ। ਇਹਦਾ ਮਤਲਬ ਹੈ ਇਹ ਵੱਡੀਆਂ ਤਾਕਤਾਂ ਤਾਂ ਵੀ ਨਹੀਂ ਅਫੋਰਡ ਕਰ ਸਕਦੀਆਂ ਕਿ ਭਾਈ ਜਿੱਥੇ ਰੈਜ਼ਿਸਟੈਂਸ ਹੈ, ਅਮਰੀਕਾ 20 ਸਾਲ ਅਫਗਾਨਿਸਤਾਨ 'ਚ ਰਹਿ ਕੇ ਵੀ ਹਿਊਮਿਲੇਟ ਹੋ ਕੇ ਵੀ ਕਿਉਂ ਨਿਕਲਿਆ, ਉਹਨਾਂ ਨੂੰ ਲੱਗਾ ਕਿ ਵੀ ਇਹ ਨੋ ਐਂਡ ਟੂ ਦਾ ਡਾਰਕ ਟਨਲ, ਤੁਸੀਂ ਕਿਸੇ ਪਾਸੇ ਤਾਂ ਨਿਕਲਣਾ। ਹੁਣ ਅਮਰੀਕਾ ਮੈਂ ਸਮਝਦਾ ਵੀ ਪ੍ਰੈਗਮੈਟਿਕ ਪੋਜੀਸ਼ਨ ਦੇ ਉੱਤੇ ਪਹੁੰਚਿਆ। ਉਹਨੂੰ ਲੱਗਾ ਵੀ ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਇਹ ਦਿੱਕਤ ਵੀ ਹੈ ਕਿਉਂਕਿ ਜਿਵੇਂ ਪ੍ਰਾਇਮਰੀ ਦੇ ਵਿੱਚ ਮਿਸ਼ੀਗਨ ਜਿੱਥੇ ਵੱਡੀ ਗਿਣਤੀ 'ਚ ਮੁਸਲਿਮ ਵੋਟ ਸੀ ਉਹਦੇ 'ਚ ਬਹੁਤ ਦਿੱਕਤ ਹੋਈ ਇਹਨੂੰ ਪ੍ਰਾਇਮਰੀ 'ਚ ਵੀ ਆਪਣੀ ਗੱਲ ਕਹਿਣ ਲਈ। ਔਰ ਵੈਸੇ ਵੀ ਅਮਰੀਕਾ ਦੇ ਵਿੱਚ ਬਾਈ ਐਂਡ ਲਾਰਜ ਠੀਕ ਹੈ, ਇਹ ਕਈ ਵਾਰ ਆਪਣੇ ਵੈਸਟਡ ਇੰਟਰਸਟ ਲਈ ਖੂਨ ਵੀ ਬਹਾਉਂਦੇ ਨੇ ਜਾਂ ਦੂਜੇ, ਲੇਕਿਨ ਇੱਕ ਹਿਊਮੈਨਿਟੇਰੀਅਨ ਐਸਪੈਕਟ ਵੀ ਹੈ। ਕੁਛ ਤਾਂ ਈਵਨ ਹਾਇਰ ਲੈਵਲ ਬੰਦੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਛੱਡ ਕੇ ਚਲੇ ਗਏ, ਬਾਈਡਨ ਦੀ ਇਸ ਪਾਲਿਸੀ ਦਾ ਵਿਰੋਧ ਕਰਦੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਨੇ ਨੈਤਨਯਾਹੂ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਸੀ ਕਿ ਫॉर ਗॉड ਸੇਕ ਇਹ ਕਰੋ, ਜਿਹੜਾ ਸੀਜ਼ ਫਾਇਰ ਹੈ ਥੋੜੀ ਬਹੁਤ ਐਕਸਚੇਂਜ ਕਰ ਲਓ ਪ੍ਰਿਜ਼ਨਰਸ ਦੀ, ਚਲੋ ਜ਼ਿਆਦਾ ਨਹੀਂ, ਵਕਤੀ ਤੌਰ ਤੇ ਹੀ ਰਮਦਾਨ ਦਾ ਮਹੀਨਾ ਹੀ ਸੀਜ਼ ਫਾਇਰ ਕਰੋ। ਔਰ ਅਮਰੀਕਾ ਨੇ ਆਪਣੇ ਤੌਰ ਤੇ ਵੀ ਉੱਥੇ ਪੋਰਟ ਬਣਾ ਦੇ ਨੇੜੇ ਏਡ ਭੇਜਣ ਦਾ ਜਾਂ ਦੂਜਾ। ਹੁਣ ਕੱਲਾ ਇਹ ਨਹੀਂ ਹੈ ਵੀ ਇਜ਼ਰਾਈਲ ਜੰਗ ਨੂੰ ਅੱਗੇ ਰਫਾ ਦੇ ਉੱਤੇ ਅਟੈਕ ਕਰਨਾ ਚਾਹੁੰਦਾ ਜਿਵੇਂ ਉਹਨਾਂ ਨੇ ਅਲ ਸ਼ਿਫਾ ਹਸਪੀਟਲ ਦੇ 4 ਦਿਨ ਪਹਿਲਾਂ ਕੀਤਾ। ਉਹ ਈਵਨ ਜਿਹੜੀ ਏਡ ਹੈ ਉਹ ਵੀ ਪਹੁੰਚਣ ਨਹੀਂ ਦੇ ਰਿਹਾ। ਜਿਹੜੀਆਂ UN ਦੀਆਂ ਏਜੰਸੀਜ਼ ਜਾਂ ਯੂਰਪੀਅਨਸ ਜਾਂ
ਜਿਨ੍ਹਾਂ ਨੇ ਪਹਿਲਾਂ ਬੰਦ ਵੀ ਕਰ ਦਿੱਤੀ ਸੀ ਕੁਝ ਕਾਰਨਾਂ ਕਰਕੇ। ਅਮਰੀਕਾ ਨੇ ਆਪਣਾ ਸਿਸਟਮ ਬਣਾ ਕੇ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹ ਇਫੈਕਟਿਵ ਨਹੀਂ ਹੋਈ। ਤਕਰੀਬਨ ਕੋਈ ਪਾਣੀ ਟੈਂਕਰ ਤੇ ਪਾਣੀ ਲੈਂਦੇ ਬੱਚੇ ਔਰ ਔਰਤਾਂ ਮਾਰੀਆਂ ਜਾ ਰਹੀਆਂ ਨੇ। ਸੋ ਇਹਨਾਂ ਹਾਲਾਤਾਂ 'ਚ ਇਸ ਮਤੇ ਦਾ ਆਉਣ ਔਰ ਉਸ 'ਚ ਇਕੱਲਾ ਇਹੀ ਨਹੀਂ ਵੀ ਅਮਰੀਕਾ ਨੇ ਇਸ ਦੇ ਵਿੱਚ, ਹਾਲਾਂ ਇਹ ਕੋਈ ਬਾਈਂਡਿੰਗ ਰੈਜ਼ੋਲੂਸ਼ਨ ਨਹੀਂ ਹੈ, ਇਹ ਨਹੀਂ ਹੈ ਜੀ ਜੇ UN ਸਿਕਿਉਰਿਟੀ ਕਾਉਂਸਲ ਨੇ ਪਾਸ ਕਰ ਤੇ 14 ਮੁਲਕਾਂ ਨੇ ਤਾਂ ਵੋਟ ਕੀਤਾ ਹੈ ਸੀਜ਼ਫਾਇਰ ਵੀ, ਔਰ ਨਾਲ ਸੀਜ਼ਫਾਇਰ ਦੇ ਹਮਾਸ ਨੂੰ ਵੀ ਕਿਹਾ ਕਿ ਵੀ ਤੁਸੀਂ ਅਗਵਾਕਾਰ ਛੱਡੋ, ਨਾਨ ਬਾਈਂਡਿੰਗ ਰੈਜ਼ੋਲੂਸ਼ਨ ਹੈ। ਲੇਕਿਨ ਇਸ ਦੇ ਉੱਤੇ ਵੀ ਇਜ਼ਰਾਈਲ ਨੇ ਜਿਵੇਂ ਰਿਐਕਟ ਕੀਤਾ ਹੈ, ਉਹਨਾਂ ਦੀ 2 ਮੈਂਬਰੀ ਖਾਸ ਟੀਮ ਜਿਹੜੀ ਵਾਈਟ ਹਾਊਸ ਆ ਰਹੀ ਸੀ ਮਿਲਣ ਲਈ, ਉਹਦਾ ਟ੍ਰਿਪ ਕੈਂਸਲ ਕਰਤਾ ਹੈ। ਔਰ ਈਵਨ ਹਮਾਸ ਵੀ ਉਹ ਤਾਂ ਰੈਜ਼ਿਸਟੈਂਸ ਦੇ ਰਿਹਾ ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਬਈ ਇਹ ਜਿਉਂ-ਜਿਉਂ ਇਜ਼ਰਾਈਲ ਦਾ ਐਟੀਟਿਊਡ ਡਿਫਰੈਂਟ ਹੋ ਰਿਹਾ ਹੈ, ਉਹ ਹਮਾਇਤ ਲੂਜ਼ ਕਰ ਰਿਹਾ ਗਵਰਨਮੈਂਟਸ ਦੀ ਵੀ, ਕਿਉਂਕਿ ਪਹਿਲੀ ਵਾਰ ਹੈ UK ਨੇ ਤਾਂ ਹੱਕ 'ਚ ਪਾਈ ਹੈ ਵੋਟ, 14 ਮੁਲਕ ਤਾਂ ਹੀ ਬਣਦੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਇਸ਼ੂ ਫਲੇਅਰ ਅਪ ਹੋ ਸਕਦਾ, ਕਿਸੇ ਹੋਰ ਡਾਇਰੈਕਸ਼ਨ 'ਚ ਵੀ ਜਾ ਸਕਦਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ, ਕਿਉਂਕਿ ਟਰੰਪ ਬਾਰੇ ਸੀ ਜਾਂ ਇਜ਼ਰਾਈਲ ਜੇ ਇਹ ਕਾਊਂਟ ਕਰਦਾ ਸੀ ਕਿ ਜੀ ਜੇ ਨਵੰਬਰ ਦੇ ਵਿੱਚ ਤੱਕ ਇਹਨੂੰ ਤੁਸੀਂ ਖਿੱਚ ਤੂ ਕੇ ਇਵੇਂ ਮਾਰ ਮਰਾਈਆ ਕਰੀ ਜਾਓ, ਟਰੰਪ ਫੁੱਲ ਵੇਟ ਸੁੱਟੇਗਾ। ਟਰੰਪ ਨੇ ਪਿਛਲੇ ਕੱਲ ਹੀ ਇੱਕ ਇਜ਼ਰਾਈਲੀ ਮੈਗਜ਼ੀਨ ਦੇ ਨਾਲ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਵੀ ਬਹੁਤ ਮਾੜਾ ਹੈ ਹਮਾਸ ਨੇ ਜੋ ਕੀਤਾ, ਕੰਡੈਮਨੇਬਲ ਹੈ, ਪਰ ਉਹਨੇ ਇਜ਼ਰਾਈਲ ਨੂੰ ਕਿਹਾ ਕਿ ਰੈਪ ਅਪ ਦਾ ਵਾਰ ਨਹੀਂ। ਸੋ ਮਤਲਬ ਇਹ ਹੈ ਕਿ ਔਰ ਟਰੰਪ ਦੇ ਇਹ ਕ੍ਰੈਡਿਟ 'ਚ ਜਾਂਦਾ ਹੈ ਕਿ ਆਪਣੀ ਪ੍ਰੈਜ਼ੀਡੈਂਸੀ ਦੇ ਵੇਲੇ ਟਰੰਪ ਨੇ ਕੋਈ ਨਵੀਂ ਜੰਗ ਕਿਤੇ ਸ਼ੁਰੂ ਨਹੀਂ ਕੀਤੀ। ਇਸ ਦੇ ਉਲਟ ਉਹਨੇ ਇਰਾਕ 'ਚੋਂ ਵੀ ਵੱਡੀ ਗਿਣਤੀ 'ਚ ਫੌਜ ਕੱਢੀ ਔਰ ਅਫਗਾਨਿਸਤਾਨ 'ਚ ਦਿੱਕਤਾਂ ਦੇ ਬਾਵਜੂਦ ਜਿਹੜਾ ਅਮਰੀਕਾ ਜਾਂ ਨੈਟੋ ਦਾ ਅਫਗਾਨਿਸਤਾਨ ਆਪਰੇਸ਼ਨ ਸੀ ਉਸ ਨੂੰ ਖਤਮ ਕੀਤਾ। ਸੋ ਇਹ ਜਦੋਂ ਅਸੀਂ ਇਸ ਸਾਰੇ ਸਿਨੈਰੀਓ ਦੇ ਵਿੱਚ ਦੇਖਦੇ ਤੇ ਇਹ ਇੱਕ ਦੁਖਦਾਈ ਗੱਲ ਹੈ ਕਿ ਇਹਦੇ ਬਾਵਜੂਦ ਕਿ ਬਲੱਡ ਸ਼ੈਡ ਹੋ ਰਿਹਾ ਔਰ ਕੋਈ ਉਹਨਾਂ ਦਾ ਬੇਲੀ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਗੁਫ਼ਤਗੂ ਮੁਕੰਮਲ ਨਹੀਂ ਹੋਏਗੀ ਜੇ ਅਸੀਂ ਸਿੱਖ ਕਿਰਦਾਰ ਦੀ ਗੱਲ ਨਾ ਕਰੀਏ ਕਿ ਜਿਵੇਂ ਜਗਮੀਤ ਸਿੰਘ NDP ਪਾਰਟੀ ਦੇ ਲੀਡਰ ਨੇ ਜਿਹੜਾ ਰੈਜ਼ੋਲੂਸ਼ਨ ਲਿਆਂਦਾ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿ ਫਲਸਤੀਨ ਨੂੰ ਅਲੱਗ ਇੱਕ ਨੇਸ਼ਨ ਦੇ ਤੌਰ ਤੇ ਬਣਾਉਣ ਦੇ ਲਈ ਜਿਹੜੀ ਹੈ ਉਹ ਪ੍ਰੈਕਟੀਕਲ ਕਾਰਵਾਈ ਕੀਤੀ ਜਾਏ। ਔਰ ਲਿਬਰਲ ਵਾਲੇ ਜਿਹੜੇ ਨੇ ਦੇ ਵਰ ਕਾਟ ਇਨ ਅ ਵੇ, ਕਿਉਂਕਿ ਖੁੱਲ ਕੇ ਉਹ ਇਸ ਲਈ ਜਾਣਾ ਵੀ ਨਹੀਂ, ਹਾਲਾਂਕਿ ਕੈਨੇਡਾ ਦੀ ਪੋਜੀਸ਼ਨ ਤਾਂ 2 ਨੇਸ਼ਨ ਥਿਊਰੀ ਦੀ ਹੈ। ਸੋ ਵੋਟ ਤੱਕ ਪਹੁੰਚਣ ਤੋਂ ਪਹਿਲਾਂ ਜਦੋਂ ਲਿਬਰਲਸ ਨੂੰ ਇਹ ਲੱਗਾ ਕਿ ਭਾਈ ਇਹ ਗੱਲ ਤਾਂ ਕਿਸੇ ਹੋਰ ਪਾਸੇ ਚਲੀ ਜਾਏਗੀ, ਸੋ ਉਹਨਾਂ ਨੇ ਆਪਣਾ ਰੈਜ਼ੋਲੂਸ਼ਨ ਲਿਆਂਦਾ ਜਿਹੜਾ ਸੌਫਟ ਹੈ ਰਿਲੇਟਿਵਲੀ, ਲੇਕਿਨ ਫਿਰ ਵੀ ਉਹ ਫਲਸਤੀਨੀਆਂ ਦੇ ਹੱਕ 'ਚ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਸਿੱਖ ਕਰੈਕਟਰ ਜਾਂ ਸਿੱਖ ਕਿਰਦਾਰ ਦੀ ਗੱਲ ਕਰਦੇ ਹਾਂ, ਇਹ ਵੀ ਗੱਲ ਉੱਭਰੀ ਹੈ ਕਿ ਸਿੱਖ ਹਮੇਸ਼ਾ ਨਿਆਂ ਦੇ ਨਾਲ ਖਲੋਂਦਾ ਹੈ, ਬੇਇਨਸਾਫੀ ਨੂੰ ਉਹ ਚੈਲੰਜ ਕਰਦਾ ਹੈ। ਔਰ ਜਗਮੀਤ ਸਿੰਘ ਦਾ ਇਹ ਐਕਸ਼ਨ ਹਮੇਸ਼ਾ ਮੈਂ ਸਮਝਦਾ ਵੀ ਜਦੋਂ ਵੀ ਇਸ ਦੌਰ ਦੀ ਹਿਸਟਰੀ ਵੀ ਲਿਖੀ ਜਾਏਗੀ ਜਾਂ ਫਲਸਤੀਨੀਆਂ ਦੀ ਸਟਰਗਲ ਦੀ ਗੱਲ ਹੋਏਗੀ, ਇਹ ਗੱਲ ਸਾਹਮਣੇ ਆਏਗੀ ਕਿ ਭਾਈ ਇੱਕ ਸਿੱਖ ਪਾਰਲੀਮੈਂਟੇਰੀਅਨ ਜਿਸ ਦੇ ਕੋਲ ਪਾਰਟੀ ਲੀਡਰਸ਼ਿਪ ਸੀ, ਉਸ ਨੇ ਕੈਨੇਡਾ ਦੇ ਵਿੱਚ ਖਲੋ ਕੇ ਫਲਸਤੀਨੀਆਂ ਦੇ ਲਈ ਹਾਂ ਦਾ ਨਾਰਾ ਹੀ ਨਹੀਂ, ਇਸ ਤੋਂ ਵੀ ਕਦਮ ਅੱਗੇ ਜਾਂਦੇ ਆ ਉਹਨਾਂ ਦੇ ਅੱਡ ਮੁਲਕ ਦੀ ਵਜ਼ਾਹਤ ਨੂੰ ਈਵਨ ਕਾਨੂੰਨੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਸੀ। ਜੀ ਡਾਕਟਰ ਸਾਹਿਬ, ਬਿਲਕੁਲ। ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਮਤਲਬ ਹੁਣ ਇਹਦੀ ਤੁਸੀਂ ਬੈਕਗਰਾਉਂਡ ਦੇ ਵਿੱਚ ਵੀ ਨਾਲ ਜੋ ਯੂਕਰੇਨ ਦੇ ਵਿੱਚ ਚੱਲ ਰਿਹਾ ਉਹਨੂੰ ਵੀ ਦੇਖੋ, ਜੇ ਮਤਲਬ ਪੂਰਾ ਇਹਨੂੰ ਗਲੋਬਲ ਲੈਵਲ ਤੇ ਦੇਖਣਾ ਹੋਵੇ, ਇਹ ਕੋਲਡ ਵਾਰ ਤੋਂ ਬਾਅਦ ਦਾ ਜਿਹੜਾ ਸਾਰਾ ਸਿਨੈਰੀਓ, ਨਵੇਂ ਕਿਸਮ ਦੀ ਇੱਕ ਕੋਲਡ ਵਾਰ ਜਿਹੜੀ ਹੈਗੀ ਹੈ ਉਹ ਹੁਣ ਹੁੰਦੀ ਨਜ਼ਰ ਆ ਰਹੀ ਹੈ। ਸੋ ਉਹਦੇ ਵਿੱਚ ਹੁਣ ਚਾਈਨਾ ਹੋ ਗਿਆ, ਰਸ਼ੀਆ ਹੋ ਗਿਆ, ਇਹਨਾਂ ਦੇ ਆਪਣੇ ਕਿਸਮ ਦੇ ਸਿਸਟਮ ਇਹਨਾਂ ਨੇ ਐਸਟੈਬਲਿਸ਼ ਕੀਤੇ ਹੋਏ ਆ। ਕਮਿਊਨਿਜ਼ਮ ਦਾ ਜਿਹੜਾ ਪਾਰਟ ਹੈ ਉਹ ਇੱਕ ਵਿਚਾਰਧਾਰਾ ਹੈਗੀ ਹੈ, ਆਈਡੀਓਲੋਜੀ ਉਹਦੇ ਬਿਹਾਈਂਡ ਕੰਮ ਕਰਦੀ ਹੈ। ਮਿਡਲ ਈਸਟ ਜਾਂ ਅਦਰਵਾਈਜ਼ ਅਸੀਂ ਇਸਲਾਮਿਕ ਵਰਲਡ ਦੇਖਦੇ ਹਾਂ, ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਪੈਟਰਨ, ਫਿਰ ਜਿਸ ਕਿਸਮ ਦੀ ਉਹਨਾਂ ਨੇ ਪੋਲੀਟੀਕਲ ਸਟਰਕਚਰ ਖੜੇ ਕਰਕੇ ਸਰਕਾਰਾਂ ਜਾਂ ਉਸ ਕਿਸਮ ਦਾ ਇੱਕ ਹੈਜਮਨਿਕ ਰੂਲ ਐਸਟੈਬਲਿਸ਼ ਕੀਤੇ ਹੋਏ ਆ, ਉਹ ਵੀ ਇੱਕ ਪਾਰਟ ਹੈ। ਹੁਣ ਡੈਮੋਕ੍ਰੇਸੀ ਜਿਹੜੀ ਹੈ ਇੱਕ ਮਾਡਰਨ ਉਹਦੇ ਵਿੱਚੋਂ ਨਿਕਲੀ, ਅਮਰੀਕਾ ਨੇ ਉਹਨੂੰ ਇਹ ਕਹਿ ਕੇ ਉਹ ਕੀਤਾ ਵੀ ਭਾਈ ਸਾਰੀ ਦੁਨੀਆ ਦੇ ਵਿੱਚ ਇੱਕ ਵਧੀਆ ਸਿਸਟਮ ਹੈ ਤੇ ਅਸੀਂ ਇਹਨੂੰ ਦੁਨੀਆ ਦੇ ਵਿੱਚ ਪ੍ਰਚਾਰਨਾ।
ਜਿਹੜੀ ਕਿ ਰਸ਼ੀਆ ਦੇ ਨਾਲ ਜਾਂ ਕਮਿਊਨਿਜ਼ਮ ਦੇ ਖਿਲਾਫ ਹੀ ਅਮਰੀਕਾ ਦੇ ਵਿੱਚੋਂ ਵੀ ਸ਼ੁਰੂ ਹੋ ਕੇ ਉਹ ਉਸੇ ਲਾਈਨ ਵੱਲ ਗੱਲ ਜਾਂਦੀ ਸੀਗੀ, ਜਿੱਥੇ ਕਿਤੇ ਡੈਮੋਕ੍ਰੇਸੀ ਦਾ ਇਹਨਾਂ ਨੂੰ ਐਂ ਵੀ ਲੱਗਦਾ ਸੀ, ਡੈਮੋਕ੍ਰੇਸੀ ਕਹਿ ਕੇ ਵਿੱਚ ਵੜ ਜਾਂਦੇ ਨੇ ਰਹੇ ਆ ਵੀ ਭਾਈ ਇਹ ਜਿਹੜਾ ਸਿਸਟਮ ਹੈ ਇਹ ਠੀਕ ਕੰਮ ਨਹੀਂ ਕਰ ਰਿਹਾ। ਸੋ ਹੁਣ ਇਹ ਸਾਰੇ ਜਿਹੜੇ ਜੋ ਚੱਲ ਰਿਹਾ ਜਾਂ ਜਿਹੜੇ ਇਹ ਕਨਫਲਿਕਟ ਹੈਗੇ ਆ, ਇਹਨਾਂ ਦੀਆਂ ਜਿਹੜੀਆਂ ਰੂਟਸ ਨੇ ਉਹ ਤੇ ਕਿਤੇ ਨਾ ਕਿਤੇ ਜਾ ਕੇ ਆਈਡੀਓਲੋਜੀਕਲ ਉਹਦੇ ਡਿਫਰੈਂਸਿਸ ਦੇ ਉੱਤੇ ਵੀ ਆ ਕੇ ਖਲੋਂਦੀਆਂ ਨੇ, ਜਾਂ ਫਿਰ ਜਿਹੜੇ ਬਿਜ਼ਨਸ ਇੰਟਰਸਟ ਹੁੰਦੇ ਨੇ ਉੱਥੇ ਤੱਕ ਜਾਂਦੀਆਂ ਨੇ ਵੀ ਜਿਹੜਾ ਤੇਲ ਹੈ ਜਾਂ ਜਿਹੜਾ ਮਿਡਲ ਈਸਟ ਦੇ ਵਿੱਚ ਜਾਂ ਜਿਹੜੇ ਈਵਨ ਰਸ਼ੀਆ ਦੇ ਵਿੱਚ ਜਿਹੜੇ ਰਿਸੋਰਸਿਸ ਹੈਗੇ ਆ ਥੱਲੇ ਧਰਤੀ ਦੇ ਥੱਲੇ, ਉਹਨਾਂ ਤੱਕ ਜਾ ਕੇ ਇਹਨਾਂ ਦੀਆਂ ਰੂਟਸ ਪਈਆਂ ਹੋਈਆਂ ਨੇ। ਸੋ ਇਹ ਜਦੋਂ ਇੰਨੇ ਕੰਪਲੈਕਸ ਇਸ਼ੂਜ਼ ਹੈਗੇ ਆ ਉੱਥੇ ਆ ਕੇ ਮਤਲਬ ਹਿਊਮਨ ਲਾਈਫ ਦੀ ਜਿਹੜੀ ਹੈਗੀ ਹੈ ਕੀਮਤ ਉਹ ਇਸ ਕਿਸਮ ਦੀ ਬਣ ਜਾਵੇ, ਇਹ ਮਤਲਬ ਬੜੀ ਇੱਕ ਤਰਾਸਦੀ ਵਾਲੀ ਗੱਲ ਹੈ। ਜਾਂ ਇਹ ਹਿਊਮੈਨਿਟੇਰੀਅਨ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਮਤਲਬ ਇਹ ਦੇਖਿਆ ਨਹੀਂ ਜਾਂਦਾ ਵੀ ਕਿਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਆ। ਹੁਣ ਅੱਜ ਦੀ ਡੇਟ ਦੇ ਵਿੱਚ ਜੇ ਇਸ ਪਾਸੇ ਨੂੰ ਗੱਲ ਤੁਰੀ ਹੈ, ਤੁਹਾਨੂੰ ਕੀ ਲੱਗਦਾ ਵੀ ਅਮਰੀਕਾ ਦਾ ਜਿਹੜਾ ਥੋੜਾ ਜਿਹਾ ਸਟੈਂਡ ਬਦਲਿਆ ਜਾਂ ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਹੁਣ ਇੱਕ ਪਾਸੇ ਉਹ ਬਾਈਂਡਿੰਗ ਨਹੀਂ ਹੈਗਾ, ਬਟ ਸਟਿਲ ਜੇ ਉਹਨੂੰ ਬਾਈਂਡਿੰਗ ਕਰਨਾ ਹੋਵੇ ਤੇ ਅੱਗੇ ਕਿਹੜੇ ਅਮਰੀਕਾ ਨੇ ਉਸ ਲੈਵਲ ਤੇ ਜਾ ਕੇ ਨਹੀਂ ਇਰਾਕ ਦੇ ਵਿੱਚ ਗਏ, ਨੈਟੋ ਤੋਂ ਉਹ ਕਰਾਉਂਦੇ ਆ, ਤੁਸੀਂ ਲੌਬੀ ਕਰਦੇ ਹੋ, ਉਹਨੂੰ ਯੂਨਾਈਟਿਡ ਨੇਸ਼ਨਸ ਤੋਂ ਮਤਾ ਪਵਾ ਕੇ ਤੁਸੀਂ ਧੱਕਾ ਦੇ ਕੇ ਜਾ ਵੜਦੇ ਹੋ, ਤੁਸੀਂ ਉਸ ਕਿਸਮ ਦਾ ਉਹ ਕਰਦੇ ਹੋ। ਸੋ ਜਿਹੜੀਆਂ ਇਹ ਕੰਪਲੈਕਸਿਟੀਜ਼ ਨੇ, ਤੁਹਾਨੂੰ ਲੱਗਦਾ ਵੀ ਇਹਨਾਂ ਤੋਂ ਬਿਯੋਂਡ ਜਾ ਕੇ ਉਸ ਕਿਸਮ ਦਾ ਇਜ਼ਰਾਈਲ ਤੇ ਇਸ ਵਕਤ ਪ੍ਰੀਵੇਲ ਕੀਤਾ ਜਾ ਸਕਦਾ ਹੈ ਕਿ ਘੱਟੋ ਘੱਟ ਸੀਜ਼ ਫਾਇਰ ਹੋਵੇ ਤੇ ਉੱਥੇ ਜਿਹੜੀ ਟੂ ਨੇਸ਼ਨ ਥਿਊਰੀ ਹੈਗੀ ਹੈ ਉਹਨੂੰ ਇੰਪਲੀਮੈਂਟ ਕੀਤਾ ਜਾ ਸਕੇ, ਕਿਉਂਕਿ ਨਹੀਂ ਤੇ ਜਿਸ ਪਾਸੇ ਗੱਲ ਜਾ ਰਹੀ ਹੈ ਇਹ ਕੰਪਲੀਟਲੀ ਫਲਸਤੀਨ ਨੂੰ ਜਿਹੜਾ ਆ ਉਹ ਜੜੋਂ ਪੁੱਟ ਕੇ ਸੁੱਟਣ ਦੀ ਲਾਈਨ ਨਜ਼ਰ ਆ ਰਹੀ ਹੈ। ਦੇਖੋ, ਤੁਹਾਡਾ ਬਹੁਤ ਖੂਬਸੂਰਤ ਸਵਾਲ ਹੈ ਔਰ ਖਾਸ ਤੌਰ ਤੇ ਜਦੋਂ ਇੱਕ ਤਾਰੀਖ ਦਾ ਜਾਂ ਹਿਸਟਰੀ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਪਿਛਲੀਆਂ 2 ਸਦੀਆਂ ਵੱਲ ਨਜ਼ਰ ਮਾਰਦਾ ਤੇ ਅਸੀਂ ਇਹ ਦੇਖਦੇ ਹਾਂ ਵੀ ਜਿਹੜੀ ਮੁੱਢਲੀ ਇਨਸਾਨੀ ਫਿਤਰਤ ਹੈ, ਇਨਸਾਨੀ ਹੋਂਦ ਦੇ ਨਾਲ ਜਾਂ 7-8 ਹਜ਼ਾਰ ਸਾਲ ਦੀ ਹਿਊਮਨ ਸਿਵਲਾਈਜੇਸ਼ਨ ਦੇ ਵਿੱਚ ਉਹ ਪਹਿਲਾਂ ਇੰਡੀਵਿਜੂਅਲ ਪਾਵਰ ਹਥਿਆਣ ਦੀ, ਤੁਹਾਡੇ ਅੰਦਰ ਤਾਕਤ, ਤੁਹਾਡਾ ਹੁਕਮ ਚੱਲੇ ਔਰ ਤੁਸੀਂ ਐਟ ਵਿਲ ਦੂਜਿਆਂ ਨੂੰ, ਫਿਰ ਉਹ ਇੰਡੀਵਿਜੂਅਲਿਟੀ ਕਈ ਥਾਵਾਂ ਤੇ ਕਬੀਲਿਆਂ ਦੇ ਵਿੱਚ ਕਨਵਰਟ ਹੋ ਜਾਂਦੀ ਸੀ, 올ਡ ਪੀਰੀਅਡ ਦੇ ਵਿੱਚ ਆਉਂਦੇ ਆ। 19th ਸੈਂਚੁਰੀ 'ਚ ਨੇਸ਼ਨ ਸਟੇਟ ਦਾ ਕਾਨਸੈਪਟ ਜਦੋਂ ਆਇਆ, ਮਾਰਕਡ ਅਦਰਵਾਈਜ਼ ਉਸ ਤੋਂ ਪਹਿਲਾਂ ਤਾਂ ਕਬੀਲਿਆਂ ਦੇ ਕਬਜ਼ੇ, ਫਿਰ ਜਦੋਂ ਕਬੀਲਿਆਂ 'ਚੋਂ ਨਿਕਲ ਕੇ ਐਮਪਾਇਰਸ ਤੱਕ ਦੀ ਗੱਲ ਹੋਈ ਕਿ ਜੀ ਤੁਸੀਂ ਸਾਮਰਾਜ ਬਣਾਇਆ, ਕਿੱਥੋਂ ਤੱਕ ਹੱਦਾਂ ਸਾਮਰਾਜ ਦੀਆਂ ਹੁੰਦੀਆਂ ਸੀ। ਕੋਈ ਨੇਸ਼ਨ ਸਟੇਟ ਤਾਂ 19ਵੀਂ ਸਦੀ ਦਾ ਹੀ ਫਿਨੋਮੀਨਾ ਹੈ। 20ਵੀਂ ਸਦੀ ਤੱਕ ਪਹੁੰਚਦੇ ਆ ਔਰ ਖਾਸ ਤੌਰ ਤੇ ਜਦੋਂ ਇੰਡਸਟਰੀਅਲਾਈਜੇਸ਼ਨ 18ਵੀਂ 19ਵੀਂ ਸਦੀ ਦੇ ਵਿੱਚ ਇਨਸਾਨ ਦੇ ਐਂਬੀਸ਼ਨ ਨੂੰ, ਗਰੀਡ ਨੂੰ, ਕੱਚਾ ਮਾਲ, ਪੱਕਾ ਮਾਲ, ਪ੍ਰੋਫਿਟ ਮੇਕਿੰਗ, ਇਹ ਸਾਰੀ ਚੀਜ਼ ਨੂੰ ਬਣਾਉਂਦੀ ਹੈ ਤੇ ਫਿਰ ਇਸ ਨੈਸ਼ਨਲਿਜ਼ਮ ਦੇ ਨਾਂ ਥੱਲੇ ਹੀ 2 ਵਰਲਡ ਵਾਰਸ ਲੜੀਆਂ ਜਾਂਦੀਆਂ ਨੇ। ਉਸ ਦੇ ਵਿੱਚ ਤੁਸੀਂ ਨੈਸ਼ਨਲਿਜ਼ਮ ਦਾ ਜਿਹੜਾ ਜਿੰਨ ਹੈ ਉਸ ਨੂੰ ਤੁਸੀਂ ਜਗਾਉਂਦੇ ਹੋ, ਵਿਪ ਕਰਕੇ ਲੋਕਾਂ ਦੇ ਵਿੱਚ ਦੂਸਰਿਆਂ ਦੀ ਨੈਸ਼ਨੈਲਿਟੀ ਪ੍ਰਤੀ ਹੇਟਰਡ ਔਰ ਆਪਣੇ ਨੇਸ਼ਨ ਪ੍ਰਤੀ ਲਵ। ਜਿਹੜਾ 1917 ਦੇ ਵਿੱਚ ਜਿਹਨੂੰ ਰਸ਼ੀਅਨ ਇਨਕਲਾਬ ਕਿਹਾ ਜਾਂਦਾ ਹੈ, ਇਹ ਇੱਕ ਆਈਡੀਓਲੋਜੀਕਲ ਸੀ ਔਰ ਆਈਡੀਓਲੋਜੀ ਕਿਉਂਕਿ ਉਹਨਾਂ ਨੇ ਕਾਰਲ ਮਾਰਕਸ ਦੀ ਆਈਡੀਓਲੋਜੀ ਨੂੰ ਲਿਆ, ਕਮਿਊਨਿਸਟ ਵਿਚਾਰਧਾਰਾ ਨੂੰ, ਜਿਹਨੂੰ ਸਾਮੰਤਵਾਦ ਜਾਂ ਪ੍ਰੋਲੇਟੇਰੀਅਨ ਵਰਸਸ ਕੈਪੀਟਲਿਸਟ। ਸੋ ਉਸ ਦੇ ਵਿੱਚ ਪਹਿਲੀ ਵਾਰ ਅਸੀਂ ਦੇਖਦੇ ਹਾਂ ਕਿ ਇਨਸਾਨੀਅਤ ਦਾ ਐਂਗਲ ਹੈਵ ਔਰ ਹੈਵ ਨਾਟ ਦੇ ਹਵਾਲੇ ਨਾਲ ਸੀ। ਇੱਕ ਉਹ ਨੇ ਜਿਨ੍ਹਾਂ ਦੇ ਕੋਲ ਧਨ ਔਰ ਸਾਧਨ ਹੈ ਔਰ ਇੱਕ ਹੈ ਜਿਨ੍ਹਾਂ ਕੋਲ ਨਹੀਂ ਹੈ। ਉੱਥੇ ਰੇਸ ਵੀ ਮੈਟਰ ਨਹੀਂ ਸੀ ਕਰਦੀ। ਹਾਲਾਂ ਉਹੀ ਜਿਹੜੇ ਜੇ ਰਸ਼ੀਅਨਸ ਦੀ ਗੱਲ ਕਰੀਏ, ਜ਼ਾਰ ਵੀ ਜਿਹੜੇ ਨੇ ਐਂਗਲੋ ਸੈਕਸੀਅਨ ਰੇਸ ਦੇ ਹੀ ਸੀ ਔਰ ਜਿਹੜੀ ਮੈਜੋਰਿਟੀ ਉਹਨਾਂ ਦੀ ਪਾਪੂਲੇਸ਼ਨ ਸੀ ਜਿਹਨੂੰ ਉਹ ਲੁੱਟ ਰਹੇ ਸੀ, ਐਕਸਪਲੋਇਟ ਕਰ ਰਹੇ ਸੀ, ਉਹ ਵੀ ਵਾਈਟ ਰੇਸ ਹੀ ਸੀ, ਉਹ ਵੀ ਐਂਗਲੋ ਸੈਕਸੀਅਨ ਹੀ ਸੀ। ਔਰ ਇਹ ਜਿਹੜਾ ਪੁੱਲ ਹੈ 1917 ਵਾਲਾ, ਇਹ ਸੈਕੰਡ ਵਰਲਡ ਵਾਰ ਦੇ ਵੇਲੇ ਵੀ ਸਟਾਲਿਨ ਦੇ ਥੱਲੇ, ਜਦੋਂ ਕਿ ਸੈਕੰਡ ਵਰਲਡ ਵਾਰ ਲੜੇ, ਉਹਦੇ 'ਚ ਇੱਕ ਐਲੀਮੈਂਟ ਸਟਾਲਿਨ ਤੱਕ ਪਹੁੰਚਦੇ ਆ ਅਥੋਰੀਟੇਰੀਅਨਿਜ਼ਮ ਦਾ ਜਾਂ ਕਮਿਊਨਿਜ਼ਮ ਥਿਊਰੀ ਦਾ ਇੱਕ ਆਪਣੇ ਢੰਗ ਦੀ ਜਿਹੜੀ ਹੈ ਰਾਜ ਬਣਤਰ ਉਸ ਦਾ ਆ ਚੁੱਕਾ ਸੀ, ਜਿਹਦੇ 'ਚ ਉਹਨਾਂ ਦੇ ਲਈ ਜਿਹੜਾ ਉਹਨਾਂ ਦੀ ਵਿਚਾਰਧਾਰਾ ਨੂੰ ਚੈਲੰਜ ਕਰਦਾ, ਭਾਵੇਂ ਕੱਲ ਤੱਕ ਉਹਨਾਂ ਦਾ ਹਿੱਸਾ ਸੀ, ਉਹਦਾ ਵੀ ਰੂਥਲੈਸ ਕਿਲਿੰਗ ਸੀ। ਔਰ ਇਸੇ ਲਈ ਕਿਹਾ ਜਾਂਦਾ ਵੀ ਸਟਾਲਿਨ ਨੇ ਆਪਣੇ ਪ੍ਰੈਜ਼ੀਡੈਂਸੀ ਦੌਰਾਨ ਜ਼ਿਆਦਾ ਰਸ਼ੀਅਨਸ ਨੂੰ ਮਾਰਿਆ ਦੈਨ ਜਿੰਨੇ ਕਿ ਸੈਕੰਡ ਵਰਲਡ ਵਾਰ 'ਚ ਮਾਰੇ ਗਏ। ਪਰ ਜੇ ਅਸੀਂ ਮੈਂ ਵਕਤ ਦਾ ਧਿਆਨ ਰੱਖਦੇ ਹਾਂ, ਇੱਕਦਮ 21ਵੀਂ ਸਦੀ 'ਚ ਆ ਜਾਵਾਂ
ਤੇ ਅੱਜ ਤੁਹਾਨੂੰ ਇਹ ਨਜ਼ਰ ਨਹੀਂ ਆਏਗਾ, ਬੇਸ਼ੱਕ ਰਸ਼ੀਆ ਇਸ ਵੇਲੇ ਜੇ 3 ਗ੍ਰੇਟ ਪਾਵਰਸ ਕਹਿਣਾ ਹੋਏ ਦੁਨੀਆ ਦੀਆਂ, ਉਹ ਅਮਰੀਕਾ, ਰਸ਼ੀਆ, ਚਾਈਨਾ। ਪਰ ਤੁਸੀਂ ਰਸ਼ੀਆ 'ਚ ਦੇਖੋਗੇ ਤੁਹਾਨੂੰ ਪੁਤਿਨ ਦੇ ਨਾਰਸਿਸਿਸਟ ਜਾਂ ਅਥਾਰਟੇਰੀਅਨ ਜਾਂ ਡਿਕਟੇਟਰ ਜਾਂ ਸੋਲਿਡ ਸਟੇਟ ਦੇ ਲੱਛਣ ਤਾਂ ਨਜ਼ਰ ਆਣਗੇ, ਪਰ ਤੁਹਾਨੂੰ ਕਮਿਊਨਿਜ਼ਮ, ਉਹਨੂੰ ਕੋਈ ਇਹ ਫਿਕਰ ਹੋਏ ਵੀ ਉਹਨੇ ਰਸ਼ੀਅਨ ਬ੍ਰਾਂਡ ਕਮਿਊਨਿਜ਼ਮ ਜਿਹੜਾ ਉਹ ਫੈਲਾਣਾ, ਉਹ ਤਾਂ ਖਤਮ ਹੋ ਚੁੱਕੀਆਂ ਨੇ ਉਹਦੀਆਂ ਰੂਟਸ। ਉਹ ਤਾਂ ਆਲਰੇਡੀ ਉਹਨਾਂ ਦੀ ਸੁਸਾਇਟੀ ਕੱਪੜੇ ਰੰਗ ਢੰਗ ਚਲੇ। ਚਾਈਨਾ ਜਿਸ ਦਾ ਵਿਚਾਰਧਾਰਕ ਵਖਰੇਵਾਂ ਰਸ਼ੀਅਨ ਇਨਕਲਾਬ ਨਾਲੋਂ ਵੱਖਰਾ ਸੀ, ਭਾਵੇਂ ਕਾਰਲ ਮਾਰਕਸ ਦੀ ਥਿਊਰੀ ਤੇ ਉਹ ਬੇਸ ਸੀ, ਪਰ ਜਿਵੇਂ ਰਸ਼ੀਅਨ ਇਨਕਲਾਬ ਇੰਡਸਟਰੀਅਲ ਵਰਕਰਾਂ ਦੀ ਬਦੌਲਤ ਆਇਆ, ਚਾਈਨਾ ਦੇ ਵਿੱਚ ਐਗਰੀਕਲਚਰ ਵਰਕਰ ਸੀ, ਔਰ ਉਹ ਮਾਓ ਜ਼ੇਤੁੰਗ ਦੀ ਆਪਣੀ ਥਿਊਰੀ ਜਿਹਨੂੰ ਫਿਰ ਮਾਓਵਾਦ ਕਿਹਾ ਜਾਣ ਲੱਗਾ, ਉਹ ਇਨੀਸ਼ੀਅਲ ਕਈ ਦਹਾਕਿਆਂ ਤੱਕ ਆਈਡੀਓਲੋਜੀਕਲ ਸੀ। ਇਸ ਲਈ 60s ਦੇ ਵਿੱਚ ਜਿਵੇਂ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਲੱਖਾਂ ਚੀਨੀਆਂ ਨੂੰ ਮਾਰਿਆ ਗਿਆ, ਉਹ ਬਿਲਕੁਲ ਲੋੜੀਂਦਾ ਨਹੀਂ ਸੀ। ਪਰ ਇੱਕ ਸਟੇਜ ਪ੍ਰੈਜ਼ੀਡੈਂਟ ਡੈਂਗ ਜਾਂ ਹੁਣ ਸ਼ੀ ਜਿਨਪਿੰਗ ਤੱਕ ਅਸੀਂ ਪਹੁੰਚਦੇ ਹਾਂ, ਦੇਖਦੇ ਹਾਂ ਕਿ ਵੀ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚਾਈਨਾ ਆਇਆ, ਸੋ ਆਬਵੀਅਸਲੀ ਤਾਂ ਉਹਨਾਂ ਨੇ ਉਹੀ ਮਾਡਲ ਅਪਣਾ ਲਿਆ ਜਿਹੜਾ ਕੈਪੀਟਲਿਸਟ ਮਾਡਲ ਹੈ। ਔਰ ਈਵਨ ਇਹ ਸ਼ਾਇਦ ਡੋਂਗ ਜਿਹੜੇ ਉਹ ਪ੍ਰੈਜ਼ੀਡੈਂਟ ਸੀ, ਉਹਨਾਂ ਦੀ ਕੋਟ ਹੈ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਤਾਂ ਕੈਪੀਟਲਿਜ਼ਮ 'ਚ ਆ ਗਏ, ਕਮਿਊਨਿਜ਼ਮ ਥਿਊਰੀ ਦਾ ਕੀ ਬਣਿਆ, ਤਾਂ ਉਹਨੇ ਕਿਹਾ ਸੀ ਕਿ ਵੀ ਜਿਹੜਾ ਬਿੱਲੀ ਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ, ਇਟ ਡਜ਼ਨਟ ਮੈਟਰ ਕਿ ਦਾ ਕਲਰ ਆਫ ਦਾ ਕੈਟ ਇਜ਼ ਵਾਈਟ ਔਰ ਬਲੈਕ, ਕਿ ਵੀ ਉਹ ਸੋ ਮਤਲਬ ਇਹ ਸੀ ਕਿ ਵੀ ਉਹ ਵਿਹਾਰਕ ਗੱਲ ਦੇ ਉੱਤੇ, ਧਨ ਦੇ ਉੱਤੇ ਆ ਕੇ ਗੱਲ ਖੜੀ ਹੋਈ। ਸੋ ਅੱਜ ਜਦੋਂ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਜੀ ਮਲਟੀਪੋਲਰ ਵਰਲਡ ਹੈ, ਜਿਹੜਾ ਨਹੀਂ ਹੈ, ਇਹ ਭਾਰਤ ਵਰਗਿਆਂ ਨੇ ਕਹਿਣਾ ਸ਼ੁਰੂ ਕੀਤਾ ਸੀ ਸਾਨੂੰ ਵੀ ਬਾੜੋ, ਸਿਕਿਉਰਿਟੀ ਕਾਉਂਸਲ ਮਲਟੀਪੋਲਰ ਵਰਲਡ ਬਣ ਗਿਆ। ਅੱਜ ਵੀ ਪਾਵਰ ਉਹੀ ਹੈ। ਹੁਣ ਉਸ ਸਾਰੇ ਦੇ ਨਾਲ ਜਿਹੜੀ ਹੈ ਮਾਰਕੀਟ ਦਾ ਕਨਸੈਪਟ ਤਾਂ ਹਮੇਸ਼ਾ ਹੀ ਰਿਹਾ, ਮਨੀ ਮੇਕ, ਔਰ ਉਹਦੇ ਥੱਲੇ ਵੀ ਜੇ ਰਸ਼ੀਆ ਔਰ ਚਾਈਨਾ ਟੁਗੈਦਰ ਹੁੰਦੇ ਨੇ, ਜਾਂ ਅਮਰੀਕਾ ਦੇ ਲਈ ਰਸ਼ੀਆ ਨਾਲੋਂ ਵੀ ਕਈ ਹਾਲਤਾਂ 'ਚ ਜ਼ਿਆਦਾ ਚਾਈਨਾ ਵੱਡਾ ਚੈਲੰਜ ਹੈ। ਤਾਂ ਹਾਲਾਤ ਨੇ ਯੂਕਰੇਨ 'ਚ ਫਸਾਤਾ ਅਮਰੀਕਾ ਨੂੰ, ਔਰ ਚਾਈਨਾ ਜਿਹੜਾ ਆਫ ਦਾ ਹੁੱਕ ਹੋ ਗਿਆ। ਅਦਰਵਾਈਜ਼ ਜਿਹੜਾ ਮੇਨ ਕਲਪਰੇਟ ਸੀ ਉਹ ਤਾਂ ਚਾਈਨਾ ਸੀ, ਇਹਨਾਂ ਦੇ ਲਈ ਘੇਰਨਾ ਤਾਂ ਚਾਈਨਾ ਨੂੰ ਸੀ। ਰਸ਼ੀਆ ਤਾਂ ਜਾਂਦੇ ਜਾਂਦੇ ਵਿੱਚ ਇਹਨਾਂ ਨੇ ਫਸਾ ਲਿਆ। ਨਤੀਜੇ ਦੇ ਤੌਰ ਤੇ ਚਾਈਨਾ ਨੂੰ ਹੋਰ ਅੱਗੇ ਜਾਣ ਦਾ ਮੌਕਾ ਮਿਲਿਆ। ਔਰ ਕਟਿੰਗ ਦਾ ਸਟੋਰੀ ਸ਼ਾਰਟ, ਅੱਜ ਅਸੀਂ ਜੇ ਦੇਖੀਏ ਕਿ ਜੇ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਵਿੱਚ 140 ਮੁਲਕ ਸ਼ਾਮਲ ਹੁੰਦੇ ਨੇ, ਦੁਨੀਆ ਦੇ 193 ਰੈਕਗਨਾਈਜ਼ਡ ਮੁਲਕ ਨੇ UN ਦੇ ਵਿੱਚ, ਔਰ ਉਹ 140 ਇਕੱਲੇ ਏਸ਼ੀਆ 'ਚ ਨਹੀਂ ਹੈ, ਯੂਰਪ 'ਚ ਵੀ ਨੇ, ਅਫਰੀਕਨ ਕੰਟੀਨੈਂਟ ਜਿਹਦੇ 53 ਜਾਂ 54 ਮੁਲਕ ਨੇ ਟੋਟਲ ਅਫਰੀਕਾ ਦੇ ਵਿੱਚ, ਮੈਜੋਰਿਟੀ ਚਾਈਨਾ ਦੇ ਇਨਫਲੂਐਂਸ ਥੱਲੇ ਨੇ। ਸੋ ਇਸ ਵੇਲੇ ਇਹ ਇੱਕ ਮਿਕਸਡ ਵੈਜੀਟੇਬਲ ਵਾਂਗ ਹੈ, ਉਹਦੇ 'ਚ ਜੀਓਪੋਲਿਟੀਕਲ ਇੰਟਰਸਟ ਵੀ ਹੈ, ਫਾਈਨੈਂਸ਼ੀਅਲ ਵੀ ਹੈ, ਡਾਲਰ ਨੂੰ ਸੀਰੀਅਸ ਚੈਲੰਜ ਜੇ ਉਹ ਬਿਟਕੋਇਨ ਵਾਲਿਆਂ ਨੇ ਆਪਣੇ ਤੌਰ ਤੇ ਵਿੱਚੋਂ ਦਿੱਤਾ ਹੈ, ਲੇਕਿਨ ਚਾਈਨੀਜ਼ ਯੂਆਨ, ਹੁਣ ਜੇ ਇੰਡੀਆ ਰਸ਼ੀਆ ਡੀਲ ਰੁਪੀ 'ਚ ਹੁੰਦੀ ਸੀ, ਰਸ਼ੀਆ ਨੇ ਪਿਛਲੇ ਸਾਲ ਕਿਹਾ ਇੰਡੀਆ ਨੂੰ ਕਿ ਨਹੀਂ, ਇਹ ਨਹੀਂ, ਅਸੀਂ ਰੁਪੀ ਨਹੀਂ ਕਰਨਾ, ਤੁਸੀਂ ਜਾਂ ਸਾਨੂੰ ਡਾਲਰ ਦਿਓ ਜਾਂ ਯੂਆਨ ਦਿਓ ਜੀ। ਸੋ ਇਸ ਵੇਲੇ ਜਾਂ ਉਹਨਾਂ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਆਪਣਾ ਡਿਵੈਲਪ ਕੀਤਾ ਤਾਂ ਕਿ ਵਰਲਡ ਬੈਂਕ ਔਰ IMF ਦੇ ਬਰਾਬਰ ਆਪਣੀਆਂ ਇੰਸਟੀਚਿਊਟਸ ਖੜੀਆਂ ਕੀਤੀਆਂ ਜਾਣ। ਸੋ ਇਹ ਮਲਟੀਪਲ ਚੈਲੰਜਸ ਨੇ, ਪਰ ਹੈਵਿੰਗ ਸੈਡ ਦੈਟ ਅਲਟੀਮੇਟ ਕੈਜੂਅਲਟੀ ਇਹਨਾਂ ਸਾਰਿਆਂ ਦੇ ਵਿੱਚ ਉਹ ਹਿਊਮਨ ਲਾਈਫ ਹੈ। ਅਲਟੀਮੇਟ ਕੈਜੂਅਲਟੀ ਜਿਹਦੀ ਕੋਈ ਪਰਵਾਹ ਨਹੀਂ ਹੈ। ਜਿੱਥੇ ਇਹਨਾਂ ਦੇ ਇਹ ਸਾਰੇ ਹਿੱਤ ਜਿਹੜੇ ਮੈਂ ਗਿਣਾਏ ਨੇ ਉਹ ਨਿਕਲਦੇ ਹੋਣ, ਉਹਦੇ ਲਈ ਲੱਖ ਮਰਦਾ ਹੈ, ਲੱਖ ਮਾਰਿਆ ਜਾਂਦਾ ਹੈ, ਕੋਈ ਗਾਇਬ ਹੋ ਜਾਂਦੇ ਨੇ, ਜਿਹਨੂੰ ਮਰਜ਼ੀ ਤੁਸੀਂ ਐਬੈਂਡਨ ਕਰ ਦਿੰਦੇ ਹੋ, ਜਿਹਨੂੰ ਮਰਜ਼ੀ ਤੁਸੀਂ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇ ਕਹਿ ਕੇ ਚਾੜ ਦਿੰਦੇ ਹੋ, ਜੋ ਯੂਕਰੇਨ ਦੇ ਨਾਲ ਹੋਇਆ। ਔਰ ਇਹ ਸਾਰਾ ਜਿਹੜਾ ਕੈਜੂਅਲਟੀ ਅਲਟੀਮੇਟਲੀ ਹਿਊਮਨ ਬੀਇੰਗ ਹੈ, ਜਿਹੜਾ ਕਿਸੇ ਵੀ ਨੀਤੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਜੀ ਕਿੱਥੇ ਕੀ ਜਾਏਗਾ। ਹਾਂ, ਉਸ ਦਾ ਜੇ ਪੋਲੀਟੀਕਲ ਇਨਫਲੂਐਂਸ, ਜੇ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਇਸ ਇਲੈਕਸ਼ਨ ਸਾਲ 'ਚ ਨਾ ਹੁੰਦਾ ਔਰ ਉਹਨੂੰ ਨਾ ਲੱਗਦਾ ਹੁੰਦਾ ਕਿ ਵੀ ਉਹ ਵੋਟ ਬੈਂਕ ਲੂਜ਼ ਹੋ ਰਿਹਾ ਯੰਗਸਟਰਸ ਦਾ ਖਾਸ ਤੌਰ ਤੇ, ਸ਼ਾਇਦ ਉਹ ਇਸ ਹੱਦ ਤੱਕ ਨਾ ਪੁਸ਼ ਕਰਦਾ ਕਿ ਵੀ ਉਹ ਐਬਸਟੇਨ ਕਰਦਾ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ 'ਚੋਂ, ਕਿਉਂਕਿ ਅਲਟੀਮੇਟਲੀ ਆਲ ਪੋਲਿਟਿਕਸ ਇਜ਼ ਲੋਕਲ। ਜਦੋਂ ਗਲੋਬਲ ਈਵੈਂਟਸ ਜਿਹੜੀਆਂ ਨੇ ਉਹ ਤੁਹਾਡੀ ਹੋਮ ਟਰਫ ਦੇ ਉੱਤੇ ਤੁਹਾਡੇ ਫੇਟ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਦੀਆਂ ਨੇ, ਉਦੋਂ ਫਿਰ ਚੇਂਜ ਹੁੰਦੀ ਹੈ, ਜਿਹੜੀ ਕਿ ਕੋਈ ਐਟ ਹਾਰਟ ਚੇਂਜ ਨਹੀਂ ਹੈ ਕਿ ਵੀ ਬਾਈ ਕਨਵਿਕਸ਼ਨ ਤੁਹਾਨੂੰ ਲੱਗਦਾ ਹੈ ਇਵੇਂ ਹੋਣਾ ਚਾਹੀਦਾ ਹੈ। ਇਹ ਬਾਈ ਨੀਡ
ਤੁਹਾਨੂੰ ਕਈ ਵਾਰ ਥੋੜਾ ਬਹੁਤ ਖੱਬਾ ਸੱਜਾ ਕਰਨਾ ਪੈਂਦਾ ਹੈ। ਪਰ ਮੈਨੂੰ ਨਹੀਂ ਲੱਗਦਾ ਵੀ ਬ੍ਰੌਡਲੀ ਅਮਰੀਕਾ ਦੀ ਇਜ਼ਰਾਈਲ ਪ੍ਰਤੀ ਕੋਈ ਨੀਤੀ ਬਦਲਣ ਜਾ ਰਹੀ ਹੈ। ਇਹ ਮਹਿਜ਼ ਕੋਈ ਇਜ਼ਰਾਈਲ ਦੇ ਨਾਲ ਇਹਨਾਂ ਦਾ ਕੋਈ ਉਹ ਸਿਬਲਿੰਗ ਲਵ ਨਹੀਂ ਹੈ, ਇਹ ਵੀ ਇਹਨਾਂ ਦੇ ਹਿੱਤ ਨੇ, ਕਿਉਂਕਿ ਮਿਡਲ ਈਸਟ ਜਦੋਂ ਤੱਕ ਉਹਨਾਂ ਦਾ ਦੇ ਖੂਹਾਂ 'ਚੋਂ ਤੇਲ ਨਹੀਂ ਮੁੱਕ ਜਾਂਦਾ ਜੀ, ਇਹਨਾਂ ਨੂੰ ਉਹ ਲੋੜ ਰਹੇਗੀ। ਔਰ ਇਹ ਇਵੇਂ ਹੀ ਜਿਹੜਾ ਉਹ ਥੋੜਾ ਬਹੁਤ ਸਕਰੂ ਟਾਈਟ ਕੀਤਾ, ਥੋੜਾ ਬਹੁਤ ਢਿੱਲਾ ਕਰ ਦਿੱਤਾ ਹੈ, ਪਰ ਅਲਟੀਮੇਟਲੀ ਅਮਰੀਕਾ ਇਜ਼ਰਾਈਲ ਰਿਲੇਸ਼ਨਸ਼ਿਪ ਕੋਈ ਪ੍ਰਭਾਵਿਤ ਹੋਣ ਨਹੀਂ ਜਾ ਰਹੀ ਵੱਡੇ ਪੈਮਾਨੇ ਤੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਵਿਚਾਰਾਂ ਦੀ। ਇੱਥੇ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਦੇ ਹਾਂ। 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤਮਾਮਾ ਬਾਜਿਓ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਇੰਡੀਆ ਸਪੈਸੀਫਿਕ। ਜਦੋਂ ਅਸੀਂ ਇਹ ਸਾਰੇ ਗਲੋਬਲ ਪੋਲਿਟਿਕਸ ਦੀ ਗੱਲ ਕੀਤੀ ਹੈ ਜਾਂ ਉਹਦੇ 'ਚ ਹਿਸਟਰੀ ਦਾ ਵੀ ਜ਼ਿਕਰ ਹੋਇਆ ਆ, ਸੋ ਭਾਰਤ ਦੀ ਜਿਹੜੀ ਹਿਸਟਰੀ ਹੈਗੀ ਹੈ ਜੇ 1947 ਤੋਂ ਲੈ ਕੇ ਅਸੀਂ ਦੇਖਣਾ ਹੋਵੇ, ਉਹ ਹੌਲੀ ਜਿਹੜਾ ਹਿੰਦੂਤਵਾਦ ਦਾ ਇੱਕ ਗਲਬਾ ਸੀ ਸਾਰੇ ਸਿਸਟਮ ਦੇ ਉੱਤੇ, ਉਹ ਵੱਧਦਾ ਤੁਰਿਆ ਗਿਆ ਤੇ 2014 ਦੇ ਵਿੱਚ ਉਹ ਇਸ ਕਿਸਮ ਦਾ ਜਾਂ ਇਸ ਲੈਵਲ ਤੇ ਪਹੁੰਚ ਗਿਆ ਹੈ ਵੀ ਹੁਣ ਉਹਨਾਂ ਨੇ ਹਰ ਇੱਕ ਅਦਾਰੇ ਦੇ ਉੱਤੇ, ਹਰ ਇੱਕ ਸ਼ਹਿਰ ਦੇ ਉੱਤੇ ਕੰਟਰੋਲ ਕਰ ਲਿਆ ਆ। ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈ ਉਹੀ ਹੁਣ ਭਾਰਤ ਨੂੰ ਰਨ ਕਰ ਰਹੀ ਹੈ। ਇਸ ਕਰਕੇ ਹੀ ਜਦੋਂ ਅਸੀਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹਾਂ ਤੇ ਜੇ ਉੱਥੇ ਕੋਈ ਹੋਰ ਪਾਰਟੀ ਵੀ ਆ ਜਾਂਦੀ ਹੈ, ਉਹਦੇ ਨਾਲ ਵੀ ਆਈਡੀਓਲੋਜੀਕਲੀ ਕੋਈ ਫਰਕ ਨਹੀਂ ਪੈਣ ਲੱਗਾ। ਉਹਨਾਂ ਨੇ ਹਿੰਦੂਤਵਾਦੀ ਹੀ ਜਿਹੜੀ ਲਾਈਨ ਹੈ ਉਹ ਟੋ ਕਰਨੀ ਹੈ। ਇਹੀ ਅੱਜ ਦਾ ਜਿਹੜਾ ਸੱਚ ਹੈ, ਇਹੀ ਅੱਜ ਨਜ਼ਰ ਆ ਰਿਹਾ ਹੈ, ਜੋ ਸਾਹਮਣੇ ਸਾਨੂੰ ਦਿਖ ਰਿਹਾ ਹੈ। ਸੋ ਇਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਮਤਲਬ ਜਿਹੜਾ ਵੀ ਚੈਲੰਜ ਉਹਨਾਂ ਨੂੰ ਨਜ਼ਰ ਆਉਂਦਾ ਵਿਦ ਇਨ ਇੰਡੀਆ, ਉਹਨੂੰ ਉਹ ਕ੍ਰਸ਼ ਕਰ ਰਹੇ ਨੇ, ਹਰ ਲੈਵਲ ਦੇ ਉੱਤੇ ਜਾ ਕੇ ਕ੍ਰਸ਼ ਕਰ ਰਹੇ ਨੇ। ਪੰਜਾਬ ਦੇ ਉੱਤੇ ਮਤਲਬ ਇਹ ਪਹਿਲਾਂ ਤੋਂ ਹੀ ਜਿਹੜੀਆਂ ਭਾਰਤ ਦੀਆਂ ਨੀਤੀਆਂ ਨੇ 47 ਤੋਂ ਬਾਅਦ ਤੋਂ ਹੀ ਅਸੀਂ ਉਹਨਾਂ ਦਾ ਜ਼ਿਕਰ ਵੀ ਕਰਦੇ ਹਾਂ। ਹਰ ਪਾਰਟ ਨੂੰ ਕ੍ਰਸ਼ ਕਰਨ ਦੀ ਜਿਹੜੀ ਲਾਈਨ ਹੈ ਉਹ ਤੁਹਾਡਾ ਸੱਭਿਆਚਾਰ ਹੋਵੇ, ਤੁਹਾਡੀ ਇਕਨੋਮੀ ਹੋਵੇ, ਤੁਹਾਡਾ ਧਰਮ ਹੋਵੇ, ਤੁਹਾਡੀ ਬੋਲੀ ਹੋਵੇ,
ਤੁਸੀਂ ਕਿਸੇ ਵੀ ਪੱਖ ਤੋਂ ਦੇਖੋਗੇ, ਤੁਸੀਂ ਭਾਰਤ ਦੀਆਂ ਜਿਹੜੀ ਸਰਕਾਰੀ ਨੀਤੀਆਂ ਨੇ ਸੰਵਿਧਾਨ ਦੇ ਥੱਲੇ, ਜਿਨ੍ਹਾਂ ਨੂੰ ਤੁਸੀਂ ਕਾਨੂੰਨ ਕਹਿ ਸਕਦੇ ਹੋ, ਕਾਨੂੰਨੀ ਤੌਰ ਤੇ ਕੁਚਲਿਆ ਜਾ ਰਿਹਾ ਹੈ। ਤੇ ਜੇ ਉਹਦੇ 'ਚ ਵੀ ਕੋਈ ਥੋੜਾ ਬਹੁਤਾ ਵਿੰਗ ਵਲੇਵਾਂ ਰਹਿ ਜਾਂਦਾ ਤੇ ਆਵਾਜ਼ ਉੱਠਦੀ ਹੈ, ਤੇ ਉਹਨੂੰ ਫਿਰ ਜੋ 84 ਦੇ ਵਿੱਚ ਹੋਇਆ, 84 ਤੋਂ ਬਾਅਦ ਦੀ ਜਿਹੜੀ ਨਸਲਕੁਸ਼ੀ ਹੈ, ਉਹ ਸਾਰਾ ਦੌਰ ਜਿਹੜਾ ਉਹ ਉਸ ਵੱਲ ਇਸ਼ਾਰਾ ਕਰਦਾ ਹੈ। ਹੁਣ ਜਦੋਂ 84 ਦੇ ਵਿੱਚ ਰਿਜ਼ੋਲਵ ਕੀਤਾ ਸਿੱਖਾਂ ਨੇ ਕਿ ਸਾਨੂੰ ਇੱਕ ਵੱਖਰਾ ਮੁਲਕ ਚਾਹੀਦਾ, ਤੇ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੱਖਰੇ ਮੁਲਕ ਨੂੰ ਟੈਕਲ ਕਰਨ ਦੇ ਲਈ ਜਾਂ ਵੱਖਰੇ ਮੁਲਕ ਦੀ ਵਿਚਾਰਧਾਰਾ ਨੂੰ ਟੈਕਲ ਕਰਨ ਦੇ ਲਈ ਉਸ ਕਿਸਮ ਦੀਆਂ ਆ ਜਾਂਦੀਆਂ ਨੇ। ਸੋ ਹੁਣ ਉਹਦੇ ਥੱਲੇ ਜਿਹੜੀ ਸਟਰਗਲ ਖਾਲਿਸਤਾਨ ਦੀ ਬਾਹਰਲੇ ਮੁਲਕਾਂ ਦੇ ਵਿੱਚ ਚੱਲ ਰਹੀ ਹੈ, ਹੁਣ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਈ ਹੈ ਕਿ ਇੰਡੀਆ ਨੇ ਜਿਹੜੀ ਡਾਇਰੈਕਟ ਟਾਰਗੇਟਡ ਕਿਲਿੰਗ ਹੈ ਉਹਦੇ ਤੇ ਭਾਰਤ ਦੀ ਜਿਹੜੀ ਸਟੇਟ ਹੈ ਉਹ ਉੱਤਰ ਆਈ ਹੈ। ਸੋ ਹੁਣ ਇਹਦੇ ਵਿੱਚ ਜੇ ਅਸੀਂ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਣਾ ਹੋਵੇ, ਇੱਕ ਪਾਸੇ ਫਾਈਵ ਆਈਜ਼ ਨੇਸ਼ਨਸ ਨੇ ਤੇ ਦੂਜੇ ਪਾਸੇ ਜਿਹੜੀ ਭਾਰਤ ਦੀ ਇਹ ਨੀਤੀ ਹੈਗੀ ਹੈ ਉਹ ਉਹਨੂੰ ਕਾਊਂਟਰ ਕਰ ਰਹੇ ਆ, ਤੇ ਕਾਊਂਟਰ ਕਰਕੇ ਉਹ ਇੰਡੀਆ ਨੂੰ ਜਿਹੜਾ ਆ ਉਹ ਸ਼ੀਸ਼ਾ ਦਿਖਾ ਰਹੇ ਆ ਵੀ ਭਾਈ ਨਹੀਂ, ਇਹ ਗੱਲ ਤੁਹਾਡੀ ਚੱਲਣੀ ਨਹੀਂ ਹੈਗੀ। ਕਿਉਂਕਿ ਜਿਸ ਲੈਵਲ ਤੇ ਆ ਕੇ ਇੰਡੀਆ ਨੇ ਇਹ ਵਧੀਕੀ ਕੀਤੀ ਹੈ ਜਾਂ ਇਹ ਕਾਰਵਾਈ ਕੀਤੀ ਹੈ, ਉਹ ਇਹਨਾਂ ਦੀ ਐਕਸਪੈਕਟੇਸ਼ਨ ਦੇ ਵਿੱਚ ਬਿਲਕੁਲ ਨਹੀਂ ਆਉਂਦਾ, ਕਿਉਂਕਿ ਉਹਦਾ ਤੁਸੀਂ ਵੀ ਜ਼ਿਕਰ ਕਰਦੇ ਰਹੇ ਹੋ ਕਿ ਉਹ ਇਸ ਲੈਵਲ ਤੇ ਨਹੀਂ ਦੇਖਦੇ ਭਾਰਤ ਨੂੰ, ਤੇ ਵੀ ਉਹ ਭਾਰਤ ਇਸ ਲੈਵਲ ਤੇ ਆ ਕੇ ਜਿਹੜੀ ਹੈ ਡਾਇਰੈਕਟ ਕਿਲਿੰਗ ਤੇ ਸੋਵਰਨਿਟੀ ਨੂੰ ਜਿਹੜਾ ਚੈਲੰਜ ਹੈ ਉਹ ਸਿੱਧਾ ਕਰੇਗਾ। ਸੋ ਹੁਣ ਚੀਨ ਨੇ ਵੀ ਜਿਹੜਾ ਬੀਤੀ ਕੱਲ ਚੀਨ ਦਾ ਬਿਆਨ ਆਇਆ ਫੋਰਨ ਮਿਨਿਸਟਰ ਦਾ, ਤੇ ਉਹ ਜਿਹੜੀ ਇੱਕ ਲਾਈਨ ਹੈ ਉਹਨੂੰ ਇਹਦੇ ਵਿੱਚ ਜੇ ਐਡੀਸ਼ਨ ਦੇ ਤੌਰ ਤੇ ਦੇਖਿਆ ਜਾਵੇ ਫਾਈਵ ਆਈਜ਼ ਨੇਸ਼ਨਸ ਦੇ ਨਾਲ ਜਾਂ ਫਾਈਵ ਆਈਜ਼ ਇੰਟੈਲੀਜੈਂਸ ਦੇ ਨਾਲ, ਤੇ ਕਿਵੇਂ ਦੇਖਦੇ ਹੋ ਤੇ ਭਾਰਤ ਨੂੰ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਕਿੱਥੇ ਖੜਾ ਹੁੰਦਾ ਦੇਖਦੇ ਹੋ ਕਿ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਭਾਰਤ ਨੇ ਸ਼ੁਰੂ ਕੀਤੀ ਹੈ, ਉਹਦਾ ਜਿਹੜਾ ਚੈਲੰਜ ਹੈ ਜਾਂ ਸੈਟਬੈਕ ਹੈ ਉਹ ਭਾਰਤ ਨੂੰ ਕਿਸ ਹੱਦ ਤੱਕ ਮਿਲ ਸਕਦਾ? ਦੇਖੋ, ਤੁਸੀਂ ਕਾਫੀ ਵੇਰਵੇ ਦੇ ਨਾਲ ਇਹ ਸਵਾਲ ਕੀਤਾ, ਔਰ ਕਿਉਂਕਿ ਇਸ ਦੀ ਸ਼ੁਰੂਆਤ 1947 ਤੋਂ ਬਾਅਦ ਦੇ ਦੌਰ ਨਾਲ ਔਰ ਖਾਸ ਤੌਰ ਤੇ ਭਾਰਤ ਦੇ ਸੰਵਿਧਾਨਕ ਦਾਇਰੇ 'ਚ ਰਹਿੰਦੇ ਆ ਜੇ ਗੱਲ ਕਰਨੀ ਹੋਏ, ਤੇ ਭਾਰਤ ਨੇ ਜਦੋਂ 26 ਜਨਵਰੀ 1950 ਨੂੰ ਜਿਹੜਾ ਕਾਨਸਟੀਟਿਊਸ਼ਨ ਕਬੂਲ ਕੀਤਾ, ਜਿਸ ਨੂੰ ਜਿਹੜਾ ਜਿਸ ਦੇ ਦੁਆਲੇ ਜਿਹੜਾ ਫਿਰ ਸਾਰਾ ਇਹ ਜੋ ਕੁਛ ਵੀ ਪਿਛਲੇ ਆਲਮੋਸਟ 74 ਸਾਲ ਤੋਂ ਅਸੀਂ ਦੇਖ ਰਹੇ ਹਾਂ 1950 ਤੋਂ ਸਿਰਜਿਆ ਗਿਆ, ਉਹ ਜਮਹੂਰੀਅਤ ਸੀ, ਝੁਕਾਅ ਸੋਸ਼ਲਿਜ਼ਮ ਵੱਲ ਸੀ। ਪਰ ਬੇਸਿਕਲੀ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਤੋਂ ਲੈ ਕੇ ਈਵਨ ਰਾਜਾਂ ਦੀ ਜਿਹੜੀ ਹੈ ਉਹ ਫੈਡਰਲ ਸਿਸਟਮ ਨੂੰ ਮੰਨਣਾ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ ਇਹਨਾਂ ਸਾਰੇ ਵਰਿਆਂ ਦੇ ਵਿੱਚ ਕਾਂਗਰਸ ਦੇ ਆਪਣੇ ਰਾਜ ਦੇ ਵੇਲੇ ਨਹਿਰੂ ਪੀਰੀਅਡ ਤੋਂ ਹੀ ਇਹ ਇੰਸਟੀਟਿਊਸ਼ਨਸ ਨੂੰ ਕਮਜ਼ੋਰ ਕਰਨ ਦੀ ਲਾਈਨ ਸ਼ੁਰੂ ਹੋ ਗਈ ਸੀ, ਔਰ ਜਿਹੜੇ ਰੁਝਾਨ ਸੀ ਕਾਂਗਰਸ ਦਾ ਉਹ ਤਾਂ ਜ਼ਿਆਦਾ ਡਿਕਟੇਟੋਰੀਅਲ ਸੀ, ਡਿਕਟੇਟਰਾਨਾ ਸੀ। ਨਹਿਰੂ ਨੇ ਵੀ ਕੰਮ ਕਰਨ ਦਾ ਢੰਗ, ਨਹਿਰੂ ਦਾ ਵੀ ਜਿਹੜਾ ਉਹ ਯੂਨੀਲੈਟਰਲ ਡਿਸੀਜਨ ਲੈਣ ਦਾ ਸੀ, ਪਰ ਫਿਰ ਵੀ ਉਸ ਪੀਰੀਅਡ ਦੇ ਵਿੱਚ ਵੱਡੀ ਲੀਡਰਸ਼ਿਪ ਜਿਹੜੀ ਆ ਮੌਜੂਦ ਸੀ। ਆਪੋਜੀਸ਼ਨ ਦੇ ਵਿੱਚ ਵੀ ਭਾਵੇਂ ਲੋਕ ਕਦਾਵਰ ਸੀ, ਇਸ ਲਈ ਨਹਿਰੂ ਚਾਹ ਕੇ ਵੀ ਕੁਝ ਗੱਲਾਂ ਨਹੀਂ ਸੀ ਉਸ ਕਿਸਮ ਦੀਆਂ ਕਰ ਸਕਦਾ। ਹਾਂ, ਜਿਹੜਾ ਈਵਨ ਹਿੰਦੂ ਥਾਟ ਦੇ ਨਾਲ ਡੋਮੀਨੇਟ ਕਰਨ ਦੀ ਲਾਈਨ ਹੈ, ਉਹ ਜ਼ਰੂਰ ਅਸੀਂ ਦੇਖਦੇ ਹਾਂ ਜਦੋਂ ਸੋਮਨਾਥ ਮੰਦਿਰ ਬਣਾਉਣ ਦੀ ਗੱਲ ਹੁੰਦੀ ਹੈ, ਔਰ ਡਾਕਟਰ ਰਜਿੰਦਰ ਪ੍ਰਸਾਦ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀ ਰਾਸ਼ਟਰਪਤੀ, ਉਹ ਉਹਨੂੰ ਸਰਕਾਰੀ ਖਰਚੇ ਤੇ ਬਣਾਉਣਾ ਚਾਹੁੰਦਾ। ਨਹਿਰੂ ਨਹੀਂ ਸੀ ਐਗਰੀ ਕਰਦਾ, ਉਹਨੂੰ ਲੱਗਦਾ ਸੀ ਵੀ ਅਜੇ ਨਵਾਂ ਸੰਵਿਧਾਨ ਬਣਿਆ ਹੈ, ਨਵਾਂ ਸਾਡਾ ਸਿਸਟਮ ਹੈ, ਅਸੀਂ ਰਿਲੀਜੀਅਸ ਸਟੇਟ ਦਾ ਲੇਬਲ ਲੱਗ ਜਾਏਗਾ। ਪਰ ਰਜਿੰਦਰ ਪ੍ਰਸਾਦ ਨਹੀਂ ਮੰਨਿਆ, ਸੋਮਨਾਥ ਮੰਦਿਰ ਖਰਚੇ ਤੇ ਵੀ ਬਣਾਇਆ, ਔਰ ਉਹਦਾ ਉਦਘਾਟਨ ਵੀ ਜਾ ਕੇ ਡਾਕਟਰ ਰਜਿੰਦਰ ਪ੍ਰਸਾਦ ਨੇ ਕੀਤਾ। ਇਹ ਕਿਉਂਕਿ ਗੱਲਾਂ ਬਹੁਤਿਆਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ, ਸੋ ਉਹਨਾਂ ਨੂੰ ਸ਼ਾਇਦ ਇਹ ਸਮਝ ਨਾ ਆਏ ਕਿ ਕਾਂਗਰਸ ਦੇ ਵਿੱਚ ਵੀ ਕਿੰਨਾ ਸਟਰੋਂਗ ਐਲੀਮੈਂਟ ਜਿਹੜਾ ਹੈ ਉਹ ਇਸ ਹਿੰਦੂਤਵਾਦੀ ਆਈਡੀਓਲੋਜੀ ਦਾ ਮੌਜੂਦ ਸੀ। ਦੂਸਰਾ ਪਾਰਟ ਅਸੀਂ ਸਿੱਖਾਂ ਦੇ ਹਵਾਲੇ ਨਾਲ ਹੀ ਦੇਖਦੇ। ਹੁਣ ਜਦੋਂ 1950 ਦੇ ਵਿੱਚ ਕਨਸਟੀਟਿਊਸ਼ਨ ਲਾਗੂ ਕੀਤਾ ਜਾਂਦਾ ਹੈ, ਉਦੋਂ ਆਰਐਸਐਸ ਦੇ ਕੋਲ ਤਾਂ ਕੰਟਰੋਲ ਨਹੀਂ ਸੀ, ਆਰਐਸਐਸ ਤਾਂ ਬੈਂਡ ਆਰਗੇਨਾਈਜੇਸ਼ਨ ਸੀ ਗਾਂਧੀ ਦੇ ਮਰਡਰ ਦੇ ਕਰਕੇ। ਪਰ ਤੁਸੀਂ ਦੇਖਦੇ ਹੋ ਜੇ ਸਿੱਖਾਂ ਬੌਧੀਆਂ ਜੈਨੀਆਂ ਨੂੰ, ਔਰ ਡਾਕਟਰ BR ਅੰਬੇਦਕਰ ਉਸ ਸੰਵਿਧਾਨ ਦੇ ਬਣਾਉਣ ਵਾਲੇ ਨੇ, ਉਹਦੀ ਡਰਾਫਟਿੰਗ ਦੇ ਵਿੱਚ ਉਹਨਾਂ ਦਾ ਮੇਨ ਰੋਲ ਹੈ। ਜੇ ਈਵਨ ਉਸ ਸੰਵਿਧਾਨ ਦੇ ਵਿੱਚ ਵੀ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਐਲਾਨਿਆ ਜਾਂਦਾ ਹੈ, ਆਰਐਸਐਸ ਨੇ ਤਾਂ 1925 ਚ ਜਦੋਂ ਆਰਐਸਐਸ ਬਣੀ ਉਦੋਂ ਤੋਂ ਹੀ ਇਹ ਕਿਹਾ ਸੀ ਕਿ ਸਿੱਖ ਬੌਧੀ ਜੈਨੀ ਇਹ ਲੋਕਲ ਰਿਲੀਜਨ ਨੇ, ਹਿੰਦੂ ਧਰਮ ਦੀਆਂ ਲਹਿਰਾਂ ਨੇ, ਸਮੁੰਦਰ ਹਿੰਦੂਆਂ ਦਾ ਹਿੰਦੂਤਵਾਦ ਹੈ।
ਸੋ ਜਿਹੜੀ ਗੱਲ 1925 ਚ RSS ਨੇ ਕਹੀ ਸੀ, 26 ਜਨਵਰੀ 1950 ਦੇ ਕਨਸਟੀਟਿਊਸ਼ਨ ਚ ਜਿਹੜਾ ਸੋ ਕਾਲਡ ਸੈਕੂਲਰ ਕਾਂਗਰਸ ਦੇ ਨੁਮਾਇੰਦਿਆਂ ਦੀ ਜਿਹੜੀ ਹੈ ਮੈਜੋਰਟੀ ਦੇ ਨਾਲ ਬਣਦਾ, ਉਹਦੇ ਹੀ ਤੁਹਾਨੂੰ ਹਿੰਦੂ ਬਣਾ ਦਿੱਤਾ ਜਾਂਦਾ। ਸੋ ਉਹ ਕਰੰਟ ਤਾਂ ਨਾਲ ਹੀ ਚੱਲ ਰਿਹਾ ਸੀ। ਸਿਰਫ ਜਦੋਂ ਇੰਦਰਾ ਗਾਂਧੀ ਆਈ ਪਹਿਲੀ ਵਾਰੀ ਇਹ ਰਿਅਲਾਈਜ਼ ਹੋਇਆ ਕਿ ਜੇ ਕੋਈ ਤਾਨਾਸ਼ਾਹ ਆਏ ਤਾਂ ਜਿਹੜੀਆਂ ਸਾਰੀਆਂ ਸਿਵਲ ਲਿਬਰਟੀਜ਼ ਤੇ ਆਜ਼ਾਦੀ ਦਾ ਹੱਕ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਗੱਲ, ਇਹ ਸਾਰੀਆਂ ਵੀ ਜਿਹੜੀਆਂ ਨੇ ਉਹ ਛਿੱਕੇ ਤੇ ਟੰਗੀਆਂ ਜਾ ਸਕਦੀਆਂ, ਜਿਵੇਂ ਇੰਦਰਾ ਗਾਂਧੀ ਨੇ ਟੰਗੀਆਂ, ਔਰ ਆਲਮੋਸਟ 21 ਮਹੀਨੇ ਉਹ ਐਮਰਜੈਂਸੀ ਚੱਲੀ। ਸੋ ਸਿੱਖਾਂ ਦੀ ਪਹਿਲੀ ਟੱਕਰ ਉਸ ਸਟੇਟ ਨਾਲ ਕਹਿਣਾ ਹੋਏ, ਪਹਿਲਾਂ ਤਾਂ ਵਿਦਨ ਸਿਸਟਮ ਜਿਹਨੂੰ ਅਸੀਂ ਪੰਜਾਬੀ ਸੂਬਾ ਐਜੀਟੇਸ਼ਨ ਔਰ ਦੂਸਰਾ ਕਹਿੰਦੇ ਆ, ਪਰ ਪਹਿਲੀ ਟੱਕਰ ਜਿਹੜੀ ਈਵਨ ਰੈਸਟ ਆਫ ਇੰਡੀਅਨਸ ਦੇ ਬਿਹਾਫ ਤੇ ਵੀ ਸਿੱਖਾਂ ਨੇ ਇੰਡੀਅਨ ਸਟੇਟ ਦੇ ਨਾਲ ਲਈ, ਉਹ ਸੀ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਣਾ ਜੀ, ਕਿ ਰਿਸਟੋਰ ਕਰੋ ਬੇਸਿਕ ਲਿਬਰਟੀਜ਼। ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਜਿਹੜੀਆਂ ਕਨਸਟੀਟਿਊਸ਼ਨ 'ਚ ਦਿੱਤੇ ਹੱਕ ਨੇ ਉਹਨਾਂ ਨੂੰ ਤੁਸੀਂ ਜਿਹੜਾ ਉਹ ਜੈਪਰਡਾਈਜ਼ ਕਰਕੇ ਪਾਵਰ ਹਥਿਆਓ। ਔਰ ਇਹੀ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਇੰਦਰਾ ਗਾਂਧੀ ਜਦੋਂ 1980 ਚ ਵਾਪਸ ਪਾਵਰ 'ਚ ਆਉਂਦੀ ਹੈ, ਔਰ ਜਿਹੜਾ 4 ਸਾਲ 80 ਤੋਂ 84 ਤੱਕ ਪਲਾਨ ਕੀਤਾ ਜਾਂਦਾ ਹੈ, ਉਹ ਫਿਰ ਜੂਨ ਦੇ ਪਹਿਲੇ ਹਫਤੇ ਇੰਪਲੀਮੈਂਟ ਕੀਤਾ ਜਾਂਦਾ ਹੈ। ਔਰ ਇੰਡੀਅਨ ਸਟੇਟ ਜਿਹੜੀ ਹੈ ਉਹ ਇੰਦਰਾ ਗਾਂਧੀ ਜਾਂ ਉਸ ਤੋਂ ਬਾਅਦ ਰਾਜੀਵ ਗਾਂਧੀ ਜਾਂ ਜਿਹੜੇ ਨਰਸਿਮਹਾ ਰਾਓ ਔਰ ਜੋ ਵੀ ਫਿਰ ਆਉਂਦੇ ਰਹੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ 2014 ਚ ਆਉਣ ਤੋਂ ਪਹਿਲਾਂ ਤੱਕ, ਉਦੋਂ ਦੀਆਂ ਤੁਸੀਂ ਸਟੇਟ ਦੀਆਂ ਨੀਤੀਆਂ ਦੇਖੋਗੇ ਕਿ ਚਿਹਰਾ ਬਦਲਣ ਨਾਲ ਕੁਝ ਨਹੀਂ ਬਦਲਿਆ। ਉਹ ਲਗਾਤਾਰਤਾ ਦੇ ਨਾਲ ਰਿਪਰੈਸਿਵ ਜਿਹੜੀਆਂ ਨੀਤੀਆਂ ਨੇ ਉਹ ਲਾਗੂ ਰਹੀਆਂ। ਫਰਕ ਸਿਰਫ ਇੰਨਾ ਹੈ ਕਿ ਉਦੋਂ ਆਬਾਦੀ ਵੀ ਸਾਡੀ ਸੈਂਟਰਲਾਈਜ਼ ਸੀ ਪੰਜਾਬ ਦੇ ਵਿੱਚ, ਅਜੇ ਦੁਨੀਆ ਦੇ ਵਿੱਚ ਇਸ ਲੈਵਲ ਦਾ ਫੈਲਾਅ ਨਹੀਂ ਸੀ। ਸੋਸ਼ਲ ਮੀਡੀਆ ਜਾਂ ਦੂਸਰੇ ਟੂਲ ਵੀ ਨਹੀਂ ਸੀ ਜਿਹੜੇ ਕਿ 21ਵੀਂ ਸਦੀ ਦੇ ਵਿੱਚ ਆਏ ਜ਼ਿਆਦਾ, ਜਿਹਨਾਂ ਰਾਹੀਂ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਇਸ ਲਈ ਵਿਦਨ ਤਾਂ ਉਹਨਾਂ ਨੇ ਟਾਰਗੇਟ ਕਿਲਿੰਗਸ ਕੀਤੀਆਂ, ਫੇਕ ਐਨਕਾਊਂਟਰ ਕੀਤੇ, 1.5 ਲੱਖ ਨੌਜਵਾਨ ਗਾਇਬ ਕੀਤਾ। ਉਹਨਾਂ 'ਚ ਹਿਊਮਨ ਰਾਈਟ ਐਕਟਿਵਿਸਟ ਵੀ ਸੀ, ਖਾਲੜੇ ਵਰਗੇ, ਉਹਦੇ ਜਰਨਲਿਸਟ ਵੀ ਸੀ, ਉਹਦੇ 'ਚ ਆਮ ਸਿਵਲ ਸੁਸਾਇਟੀ ਦੇ ਲੋਕ ਵੀ ਸੀ। ਉਹ ਤਾਂ ਕੋਈ ਦੋ ਰਾਵਾਂ ਨਹੀਂ ਨੇ। ਹੁਣ ਜਦੋਂ ਤਾਂ ਮੋਦੀ ਐਂਡ ਕੰਪਨੀ ਆਇਆ, ਉਹੀ ਜਿਹੜੀ ਪਾਰਟ ਹਿਡਨ ਸੀ ਵਿਦਨ ਦਾ ਸੋ ਕਾਲਡ ਸੈਕੂਲਰ ਲਬਾਦੇ ਦੇ, ਉਹ ਖੁੱਲ ਕੇ ਆ ਗਿਆ ਹਿੰਦੁਸਤਾਨ। ਸੋ ਉਹਨਾਂ ਨੇ ਸਿੱਖਾਂ ਨੂੰ ਪਹਿਲਾਂ ਤਾਂ ਉਹੀ ਆਪਣੀ ਜਿਹੜੀ ਥਿਉਰੀ ਸੀ ਕਿ ਜੀ ਹਿੰਦੂਆਂ ਦਾ ਵੱਡਾ ਭਰਾ ਡਿਫੈਂਸ ਲਈ ਬਣੇ ਔਰ ਸਾਡੀ ਸ਼ਕਤੀਸ਼ਾਲੀ ਬਾਂਹ, ਇਹ ਉਹ ਪੋਲੂਸ਼ਨ ਦੀ ਜਿਹਨੂੰ ਅਸੀਂ ਗੱਲ ਕਰਦੇ ਹਾਂ। ਪਰ ਜਦੋਂ ਉਹਨਾਂ ਨੂੰ ਇੱਕ ਹਿੱਸਾ ਤਾਂ ਉਹਨਾਂ ਨੇ ਪਲੋਸਿਆ ਬਾਦਲਾਂ ਦਾ ਜਾਂ ਉਹਨਾਂ ਦੇ ਨਾਲ ਜਿਹੜਾ ਅਲਾਇੰਸ, ਜਿਹੜਾ ਹੁਣ ਅਸੀਂ ਦੇਖਦੇ ਹਾਂ ਕਿ ਐਤਕੀ ਬੜੇ ਲੰਬੇ ਵਕਤ ਬਾਅਦ ਚੋਣਾਂ ਇੰਡੀਪੈਂਡੈਂਟ ਲੜਨਗੇ, ਪਰ ਉਹ ਤਾਂ ਸਾਰਾ ਇਹਨਾਂ ਨੇ ਬਿਨਾਂ ਸ਼ਰਤ ਸਿੱਖਾਂ ਦੇ ਇੰਟਰਸਟ ਦੇ ਨਾਲ ਸਮਝੌਤਾ ਕੀਤਾ। ਲੇਕਿਨ ਇਸ ਪੀਰੀਅਡ ਦੇ ਵਿੱਚ ਡਾਇਸਪੋਰਾ ਸਿੱਖ ਇੱਕ ਪਾਵਰਫੁਲ ਐਂਟੀਟੀ ਦੇ ਤੌਰ ਤੇ ਉੱਭਰਿਆ। ਔਰ ਉਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦੀ ਲੜਾਈ ਇੰਟਰਨੈਸ਼ਨਲ ਪ੍ਰਪੋਰਸ਼ਨ ਦੇ, ਇੰਟਰਨੈਸ਼ਨਲ ਪੈਮਾਨੇ ਦੇ ਉੱਤੇ ਜਿਹੜੀ ਪੁੱਗਦੇ ਆ, ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਦਾ ਮੂਵ ਜਿਹੜਾ 2 ਸਾਲ ਪਹਿਲਾਂ ਚੱਲਦਾ ਹੈ, ਜਿਹੜਾ ਕਿ ਇਜ਼ਹਾਰ ਹੈ UN ਚਾਰਟਰ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਇਹ ਇਹਨਾਂ ਨੂੰ ਕਾਫੀ ਰੈਟਲ ਕਰਦਾ ਹੈ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਸਿੱਖਾਂ ਦਾ ਇੰਟਰਨੈਸ਼ਨਲ ਸਟੇਚਰ ਉਹ ਕੋਵਿਡ ਦੇ ਦੌਰਾਨ ਹਿਊਮੈਨਿਟੇਰੀਅਨ ਏਡ ਦੇ ਨੁਕਤਾ ਨਿਗਾਹ ਤੋਂ ਹੋਏ ਜੀ, ਜਾਂ ਯੂਕਰੇਨ ਕ੍ਰਾਈਸਿਸ ਦੇ ਵੇਲੇ ਤੱਕ ਪਹੁੰਚਦੇ ਆ ਵੀ ਹਿਊਮੈਨਿਟੇਰੀਅਨ ਏਡ ਦੇ ਮੁਕਾਬਲੇ ਤੇ ਹੋਏ, ਜਾਂ ਅਸੀਂ ਜਿਹੜੀ ਭਰਪੂਰ ਹਮਾਇਤ ਸਿੱਖਾਂ ਦੀ ਕੌਮ ਦੀ ਖਾਲਿਸਤਾਨ ਰੈਫਰੈਂਡਮ ਨੂੰ ਮਿਲੀ, ਉਹ ਲੰਡਨ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਾਰੇ ਪਾਸੇ, ਉਸ ਸਾਰੇ ਦੇ ਥੱਲੇ ਜਿਹੜੇ ਨਵੇਂ ਉਹਨਾਂ ਦੇ ਪਾਲਿਸੀ ਮੇਕਰ ਔਰ ਇੰਟੈਲੀਜੈਂਸ ਰਨ ਕਰਨ ਵਾਲੀ ਜਿਹੜੀ ਚੰਡਾਲ ਚੌਂਕੜੀ, ਜਿਹਦੇ ਲਈ ਮੈਂ ਲਫ਼ਜ਼ ਕਹਿੰਦਾ, ਮੋਦੀ, ਅਮਿਤ ਸ਼ਾਹ, ਡੋਵਲ ਔਰ ਦਿਨਕਰ ਗੁਪਤਾ, NIA ਇੱਕ ਨਵੀਂ ਬਾਡੀ ਖੜੀ ਕੀਤੀ। ਰਾਹ ਤਾਂ ਉਹ ਇਹਦੇ ਥੱਲੇ ਹੀ ਹੈ ਅਜੀਤ ਡੋਵਲ ਦੇ, ਉਹਦੇ 'ਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਐਗਰੈਸਿਵ ਮੋਡ ਅਸੀਂ 2023 ਦੇ ਵਿੱਚ ਦੇਖਿਆ, ਜਿਹਦੇ 'ਚ ਕਿ ਉਹਨਾਂ ਨੇ ਡਿਸਾਈਡ ਕੀਤਾ ਕਿ ਹੁਣ ਟਾਰਗੇਟ ਕਿਲਿੰਗ ਤੁਸੀਂ ਇੰਟਰਨੈਸ਼ਨਲੀ ਕਰੋ। ਮਈ ਮਹੀਨੇ 'ਚ ਪਰਮਜੀਤ ਸਿੰਘ ਪੰਜਵਾੜ, 15 ਜੂਨ ਨੂੰ ਅਵਤਾਰ ਸਿੰਘ ਖੰਡਾ, 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ। ਔਰ ਇਸ ਸਾਰੇ ਤੋਂ ਬਾਅਦ, ਕਿਉਂਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ ਔਰ ਫਿਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਜਿਸ ਦੀ ਇੰਡਾਇਕਟਮੈਂਟ 29 ਨਵੰਬਰ ਨੂੰ ਫਾਈਲ ਕੀਤੀ ਜਾਂਦੀ ਹੈ, ਉਦੋਂ ਤੱਕ ਸ਼ਾਇਦ ਇੰਡੀਆ ਪਹਿਲਾਂ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕਰ ਰਿਹਾ ਸੀ, ਉਹ ਸਮਝਦਾ ਸੀ ਵੀ ਇਹ ਕੈਨੇਡਾ ਤੱਕ ਮਹਿਦੂਦ ਗੱਲ ਹੈ, ਔਰ ਕੈਨੇਡਾ ਨੂੰ ਆਲਰੇਡੀ ਏਅਰ ਕੈਨੇਡਾ ਔਰ ਕਨਿਸ਼ਕਾ ਦੀ ਡਿਜ਼ਾਸਟਰ ਔਰ ਦੂਜਿਆਂ ਰਾਹੀਂ ਉਹਨਾਂ ਨੇ ਪਹਿਲਾਂ ਹੀ ਲਪੇੜਿਆ ਹੋਇਆ ਸੀ ਵੀ ਇਹ ਨਿਬੜ ਜਾਏਗਾ।
ਅਮਰੀਕਾ 'ਚ ਉਹਨਾਂ ਨੂੰ ਲੱਗਦਾ ਸੀ ਕਿ ਅਮਰੀਕਾ ਹੁਣ ਸਾਡਾ ਯਾਰ ਹੈ, ਇਸ ਲੈਵਲ ਦੀ ਸਾਡੀ ਸਟ੍ਰੈਟੇਜਿਕ ਅਲਾਇੰਸ 2004 ਤੋਂ ਇੰਡੋ US ਨਿਊਕਲੀਅਰ ਡੀਲ ਇਹ ਉਹ, ਉੱਥੇ ਆਮ ਹੀ ਲੋਕ ਮਰਦੇ ਰਹਿੰਦੇ ਨੇ, ਕੀ ਫਰਕ ਪੈਂਦਾ ਹੈ, ਇਹ ਨੌਨ ਨਿਊਜ਼ ਹੋਏਗੀ। ਲੇਕਿਨ ਅਲਟੀਮੇਟਲੀ ਰੱਬ ਦਾ ਵੀ ਕੋਈ ਸਿਸਟਮ ਹੈ, ਜਸਟਿਸ। ਔਰ ਦੂਜਾ ਉਹਦੇ ਥੱਲੇ ਇਹ ਨਹੀਂ ਹੋਇਆ ਇਕੱਲਾ ਕਿ ਵੀ ਜਸਟਿਨ ਟਰੂਡੋ ਨੇ ਹੀ ਕਾਟ them by the neck ਜਦੋਂ ਕਿ ਉਹਨੇ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ। ਅਮਰੀਕਾ ਨੇ ਜਿਹੜਾ ਆਬਜ਼ਰਵ ਕਰ ਰਿਹਾ ਸੀ ਅੰਡਰ ਕਵਰ ਏਜੰਟ ਰਾਹੀਂ, ਜਦੋਂ ਇੰਡਾਇਕਟਮੈਂਟ ਨਿਖਿਲ ਗੁਪਤਾ ਦੇ ਅਗੇਂਸਟ ਆਈ ਤਾਂ ਫਿਰ ਕੈਨੇਡਾ ਔਰ ਅਮਰੀਕਾ ਜੁੜ ਗਿਆ। ਉਦੋਂ ਤੱਕ ਬਹੁਤਿਆਂ ਨੂੰ ਫਾਈਵ ਆਈਜ਼ ਕੰਟਰੀਜ਼ ਦਾ ਤਾਂ ਪਤਾ ਹੀ ਨਹੀਂ ਸੀ ਵੀ ਇਹ ਵੀ ਹੈ ਕਿ ਵੀ ਇਹ ਅਲਾਇੰਸ 1945 ਤੋਂ ਬਾਅਦ ਇਹ 5 ਮੁਲਕਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਹੈ ਜੀ। ਔਰ ਇਹ ਬੜਾ ਇਫੈਕਟਿਵਲੀ ਇਹਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਹੁਣ ਤੱਕ ਕੰਮ ਕੀਤਾ। ਔਰ ਇਹਦੇ 'ਚ ਤੁਸੀਂ ਦੇਖਦੇ ਹੋ ਯੂਰਪ ਵੀ ਆ ਜਾਂਦਾ, ਆਸਟ੍ਰੇਲੀਅਨ ਕੰਟੀਨੈਂਟ ਵੀ, ਨਾਰਥ ਅਮਰੀਕਾ ਵੀ, 3 ਵੱਡੇ ਕੰਟੀਨੈਂਟ ਜਿਹੜੇ ਨੇ ਇਹਦਾ ਹਿੱਸਾ ਬਣਦੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਕੈਨੇਡਾ ਔਰ ਅਮਰੀਕਾ। ਹੁਣ ਇਸ ਸਾਰੇ ਦੇ ਥੱਲੇ ਜਦੋਂ ਫਿਰ ਅਮਰੀਕਾ ਨੇ ਇਹਨੂੰ ਕਿ ਭਾਈ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਗੱਲ ਕੀਤੀ ਹੈ, ਅਮਰੀਕਨ ਸੋਇਲ ਤੇ ਕੈਨੇਡਾ ਵੀ ਨਾਲ ਜੁੜਿਆ ਹੋਇਆ ਸੀ। ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਹੈਡ ਆਫ ਦਾ FBI 5 ਹੀ ਮੁਲਕਾਂ ਦੇ ਇੰਟੈਲੀਜੈਂਸ ਚੀਫ ਜਿਹੜੇ ਨੇ ਅਦਰ ਦੈਨ ਅਮਰੀਕਾ 4 ਅਦਰਸ, ਉਹਨਾਂ ਦੀ ਪਾਲੋ ਆਲਟੋ ਕੈਲੀਫੋਰਨੀਆ 'ਚ ਮੀਟਿੰਗ ਹੁੰਦੀ ਹੈ। ਇੰਡੀਆ ਦੇ ਉੱਤੇ ਦਬਾਅ ਬਣਦਾ। ਔਰ ਦੂਜਾ ਜਿਹੜੀ ਗੱਲ ਤੁਸੀਂ ਕਹੀ ਚਾਈਨਾ ਦੇ ਹਵਾਲੇ ਨਾਲ, ਇਹ ਬੜੀ ਇੰਟਰਸਟਿੰਗ ਗੱਲ ਹੈ। ਔਰ ਜਦੋਂ ਅਸੀਂ ਬਹੁਤ ਵਾਰ ਇੰਡੀਕੇਟਿਵ ਸਟੈਪ ਦੇਖਦੇ ਹਾਂ ਡਿਪਲੋਮੇਸੀ ਦੀ ਦੁਨੀਆ 'ਚ, ਕੁਝ ਸਿਗਨਲ ਹੁੰਦੇ ਨੇ। ਚਾਈਨਾ ਨੇ ਦੋਨੋਂ ਤਿੰਨੋਂ ਪਾਸੇ ਬੜਾ ਇਫੈਕਟਿਵਲੀ ਸਿਗਨਲ, ਹਾਲਾਂ 2 ਲਾਈਨ ਦਾ ਟਵੀਟ ਹੈ ਪ੍ਰੈਸ ਕਾਨਫਰੰਸ 'ਚ ਉਹਨੇ ਕਿਹਾ, ਜਿਹੜਾ ਸਪੋਕਸਪਰਸਨ ਹੈ ਚਾਈਨਾ ਦੀ ਫੋਰਨ ਮਿਨਿਸਟਰੀ ਦਾ, ਉਹਨੇ ਇਹ ਕਿਹਾ ਕਿ ਵੀ ਅਮਰੀਕਾ ਕਹਿ ਰਿਹਾ ਕਿ ਇੰਡੀਆ ਨੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ ਅਸੀਂ ਰਿਲੇਟਿਵ ਕੰਟਰੀਜ਼ ਨੂੰ ਕਹਾਂਗੇ ਕਿ ਉਹ ਇੰਟਰਨੈਸ਼ਨਲ ਲਾਅ ਔਰ ਜਿਹੜੇ ਇੰਟਰਨੈਸ਼ਨਲ ਨਾਰਮ ਨੇ ਉਹਨਾਂ ਨੂੰ ਫੋਲੋ ਕਰੇ। ਹੁਣ ਉਹਨੇ ਇੱਕੋ ਤੀਰ ਨਾਲ ਕਿਉਂਕਿ ਚਾਈਨਾ ਦੇ ਉੱਤੇ ਬਹੁਤ ਵੱਡਾ ਕ੍ਰਿਟਿਸਿਜ਼ਮ ਅਮਰੀਕਾ ਵੱਲੋਂ ਆਪਣੀ ਸਟੇਟ ਡਿਪਾਰਟਮੈਂਟ ਦੀ ਐਨੂਅਲ ਰਿਪੋਰਟ ਜਾਂ UN ਲੈਵਲ ਤੇ ਆਉਂਦਾ ਸਿੰਗਕਿਆਂਗ ਨੂੰ ਲੈ ਕੇ ਕਿ ਕਿਵੇਂ ਮੁਸਲਮਾਨਾਂ ਦੀਆਂ ਆਬਾਦੀਆਂ ਬਦਲੀਆਂ ਜਾ ਰਹੀਆਂ, ਉਹਨਾਂ ਦੀ ਮੈਂਟਲ ਜਿਹੜਾ ਬ੍ਰੇਨ ਵਾਸ਼ ਪ੍ਰੋਗਰਾਮ ਹੁੰਦਾ ਹੈ, ਉਹਨਾਂ ਦੀਆਂ ਮਸੀਤਾਂ 'ਚ ਉਹਨਾਂ ਨੂੰ ਨਮਾਜ਼ ਨਹੀਂ ਪੜ੍ਹਨ ਦਿੰਦੇ। ਦੂਜਾ ਉਹਨੂੰ ਵੀਗਰ ਮੁਸਲਮਾਨ ਕਹਿੰਦੇ ਨੇ, ਸਿੰਗਕਿਆਂਗ ਪ੍ਰੋਵਿੰਸ ਦੀ ਗੱਲ ਹੈ, ਉਸ ਦੇ ਹਵਾਲੇ ਨਾਲ ਹੁੰਦਾ ਹੈ। ਜਾਂ ਚਾਈਨਾ ਨੂੰ ਕਿ ਜੇ ਤੁਸੀਂ ਹਾਂਗਕਾਂਗ 'ਚ ਕੀ ਕਰ ਰਹੇ ਹੋ, ਤੁਸੀਂ ਤਾਈਵਾਨ 'ਚ ਕੀ ਕਰ ਰਹੇ ਹੋ, ਤੁਸੀਂ ਮਕਾਓ 'ਚ ਕੀ ਕਰ ਰਹੇ ਹੋ, ਇਸ ਕਿਸਮ ਦੇ ਮੁੱਦੇ ਜਿਹੜੇ ਨੇ ਉਸ ਨੂੰ ਉਭਾਰਿਆ ਜਾਂਦਾ। ਸੋ ਇਸ ਮੌਕੇ ਦੇ ਉੱਤੇ ਕਿਉਂਕਿ ਇੰਡੀਆ ਨੂੰ 5 ਆਈਜ਼ ਕੰਟਰੀਜ਼ ਨੇ ਇਨ ਜਨਰਲ ਔਰ ਅਮਰੀਕਾ ਨੇ ਇਨ ਪਾਰਟਿਕੂਲਰ ਟਾਰਗੇਟ ਕੀਤਾ ਹੈ, ਚਾਈਨਾ ਦੇ ਕੋਲ ਇੱਕੋ ਹੀ ਤੀਰ ਨਾਲ ਉਹਨੇ 3 ਨਿਸ਼ਾਨੇ ਫੁੰਡੇ। ਇੱਕ ਤਾਂ ਉਹਨੇ ਆਪਣਾ ਇਹ ਦੱਸਿਆ ਕਿ ਭਾਈ ਦੇਖੋ ਅਸੀਂ ਕੰਸਰਨ ਸ਼ੋ ਕਰ ਰਹੇ ਹਾਂ, ਕਿਉਂਕਿ ਉਹਦੇ 'ਚ ਉਹਨਾਂ ਨੇ ਸਿੱਖ ਲੀਡਰ ਦੀ ਗੱਲ ਕੀਤੀ ਅਮਰੀਕਾ 'ਚ ਮਾਰੇ ਜਾਣ ਦੇ ਪਲਾਟ ਦੀ। ਹੁਣ ਇਸ ਸਾਰੇ 'ਚੋਂ ਔਰ ਇੱਕ ਕਿ ਭਾਈ ਅਸੀਂ ਉਹਨਾਂ ਨੇ ਕਿਤੇ ਨਾ ਕਿਤੇ ਦਿਖਾਇਆ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਿਵੇਂ ਇੰਟਰਨੈਸ਼ਨਲ ਲਾਅ ਫਲਾਊਟ ਹੋ ਰਿਹਾ। ਸੋ ਕੁੱਲ ਮਿਲਾ ਕੇ ਇਹ ਸਿੱਖ ਨੁਕਤਾ ਨਿਗਾਹ ਤੋਂ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ। ਇਹ ਜਿਹੜੇ ਸਾਈਨ ਸਿੰਪਟਮਸ ਹੁੰਦੇ ਨੇ ਜਿਹੜੇ ਤੁਸੀਂ ਮਹਿਸੂਸ ਕਰਦੇ ਹੋ, ਔਰ ਅਸੀਂ ਸ਼ੁਕਰਗੁਜ਼ਾਰੀ ਵੀ ਹੈ ਚਾਈਨਾ ਦੀ ਕਿ ਭਾਈ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ। ਹਾਲਾਂਕਿ ਅਸੀਂ ਇਹ ਦੇਖ ਰਹੇ ਹਾਂ ਵੀ ਅਮਰੀਕਾ ਦਾ ਇੰਟਰਸਟ ਵੀ ਜਿਹੜਾ ਸਿੱਖ ਮੁੱਦਿਆਂ ਦੇ ਉੱਤੇ ਉਹ ਬਰਾਬਰ ਬਣਿਆ ਹੋਇਆ। ਆਉਂਦੇ ਕੱਲ ਵੀ ਜਿਹੜੀ ਹੈ ਇੱਕ ਹਾਈ-ਫਾਈ ਮੀਟਿੰਗ ਜਿਹੜੀ ਐਜ਼ ਏ ਫਾਲੋ-ਅਪ ਮੀਟਿੰਗ ਹੋਏਗੀ, ਜਿਹਦੇ ਵਿੱਚ ਅਮਰੀਕਾ ਦੀਆਂ ਆਰਡਰਡ ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦਿਆਂ ਨੂੰ ਉਹਨਾਂ ਨੇ FBI ਨੇ ਆਪਣੇ ਹੈੱਡਕੁਆਰਟਰ 'ਚ ਸੱਦਿਆ ਹੋਇਆ ਔਰ ਇਹ ਸਟੇਟ ਡਿਪਾਰਟਮੈਂਟ ਔਰ ਦੂਸਰੀਆਂ ਸਟੇਟ ਜਿਹੜੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਚੈਪਟਰ, ਹੇਟ ਕ੍ਰਾਈਮ ਦੇ, ਉਹਨਾਂ ਸਾਰਿਆਂ ਦੇ ਨੁਮਾਇੰਦੇ ਹੋਣਗੇ। ਅਸੀਂ ਵੀ ਉਸ ਸ਼ਮੂਲੀਅਤ ਕਰਨੀ ਹੈ। ਸੋ ਇਹ ਇਸ ਦਾ ਮਤਲਬ ਇਹ ਹੈ ਵੀ ਅਮਰੀਕਾ ਨੇ ਕੋਈ ਇਸ ਨੂੰ ਮਹਿਜ਼ ਇੱਕ ਆਪਟਿਕਸ ਵਾਂਗ ਨਹੀਂ ਯੂਜ਼ ਕੀਤਾ ਕਿ ਜੇ ਗੱਲ ਦਿਖਾਈ ਹੋ ਗਈ ਤਾਂ ਖਤਮ ਹੋ ਗਈ। ਹਾਲਾਂਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਚਿੰਤਤ ਜ਼ਰੂਰ ਹੈ ਕਿ ਅਮਰੀਕਨ ਦਬਾਅ ਥੱਲੇ ਇੰਡੀਆ ਨੇ ਇਹ ਤਾਂ ਕਬੂਲ ਕਰ ਲਿਆ ਕਿ ਜੀ ਇੱਕ ਰੋਗ ਐਲੀਮੈਂਟ ਨੇ ਜਿਹੜਾ ਰਾਹ ਦਾ ਹਿੱਸਾ ਸੀ, ਹੁਣ ਉਹ ਰਾਹ 'ਚ ਇੰਪਲੋਇਡ ਨਹੀਂ ਹੈ ਬਟ ਸਟਿਲ ਇੰਪਲੋਇਡ ਹੈ, ਉਹ ਇਹਦਾ ਹਿੱਸਾ ਮਤਲਬ ਉਹਨੇ ਕੀਤਾ। ਸੋ ਇਹਦੇ ਤੋਂ ਮਤਲਬ ਇਹ ਹੈ ਕਿ ਇਹ ਐਡਮਿਸ਼ਨ ਆਫ ਦਾ ਕ੍ਰਾਈਮ ਹੈ। ਪਰ ਅਸੀਂ ਕੱਲ੍ਹ ਵਾਲੀ ਮੀਟਿੰਗ 'ਚ ਵੀ ਔਰ ਅਦਰਵਾਈਜ਼ ਵੀ ਜਿਹੜਾ ਸਾਡਾ ਸਟੈਂਸ ਹੈ ਕਿ ਵੀ ਜਸਟਿਸ ਉਹੀ ਹੈ ਜਿਹੜਾ ਜਸਟਿਸ ਡਿਲੀਵਰ ਕੀਤਾ ਜਾਂਦਾ। ਇੱਕ ਬੱਕਰਾ ਜਿਸ ਨੂੰ ਜ਼ਬਾ ਕੀਤਾ ਗਿਆ ਕਸਾਈ ਵੱਲੋਂ,
ਉਸ ਦੀ ਅਪੀਲ ਜਾਂ ਉਸ ਦੀ ਤਹਿਕੀਕਾਤ ਕਸਾਈ ਤਾਂ ਨਹੀਂ ਕਰ ਸਕਦਾ। ਜੀ। ਸੋ ਜੇ ਇੰਡੀਆ ਨੇ ਖੁਦ ਜਿਹੜਾ ਇਸ ਕਿਸਮ ਦੇ ਨੂੰ ਕਬੂਲਿਆ ਔਰ ਉਹ ਇੰਡੀਅਨ ਸਟੇਟ ਦੇ ਇੰਟਰਸਟ ਲਈ ਕੰਮ ਕਰਦਾ ਬੰਦਾ ਸੀ, ਸੋ ਉਸ ਦੇ ਉੱਤੇ ਮੁਕੱਦਮਾ ਜਿਹੜਾ ਉਹ ਉਹਨੂੰ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਜਾਏ, ਅਮਰੀਕਨ ਜਸਟਿਸ ਸਿਸਟਮ ਦੇ ਵਿੱਚ, ਕਿਉਂਕਿ ਉਹ ਵੀ ਇੱਕ ਆਪਣੇ ਆਪ 'ਚ ਟੈਸਟੀਮਨੀ ਹੋਏਗਾ। ਸਾਨੂੰ ਥੋੜਾ ਇਸ ਗੱਲ ਦਾ ਫਿਕਰ ਵੀ ਹੈ ਕਿ ਨਿਖਿਲ ਗੁਪਤੇ ਦੀ ਜਿਹੜੀ ਐਕਸਟ੍ਰਾਡੀਸ਼ਨ ਹੈ ਉਹਦੇ 'ਚ ਵਕਤ ਕਿਉਂ ਲੱਗ ਰਿਹਾ। ਸੋ ਇਹ ਸਾਰੇ ਮੁੱਦੇ ਨੇ, ਪਰ ਇਸ ਸਾਰੇ ਦੇ ਉੱਤੇ ਚਾਈਨਾ ਨੇ ਜਿਹੜੀ ਆ ਉਹ ਟੌਪਿੰਗ ਆਪਣੀ ਰੱਖ ਦਿੱਤੀ ਹੈ ਔਰ ਇਹ ਦੱਸ ਦਿੱਤਾ ਹੈ ਕਿ ਵੀ ਚਾਈਨਾ ਇਹਨਾਂ ਡਿਵੈਲਪਮੈਂਟਸ ਨੂੰ ਬੜਾ ਕਲੋਜ਼ਲੀ ਮੋਨੀਟਰ ਕਰ ਰਿਹਾ ਹੈ ਔਰ ਸਿੱਖ ਕੌਮ ਦੇ ਹਿੱਤਾਂ ਦੇ ਨਾਲ ਉਸ ਦੇ ਵੀ ਕਿਤੇ ਨਾ ਕਿਤੇ ਜਿਹੜੀਆਂ ਨੇ ਦਿਲਚਸਪੀਆਂ ਉਸ ਦੀਆਂ ਜੁੜੀਆਂ ਹੋਈਆਂ ਨੇ, ਜੇ ਹਮਦਰਦੀਆਂ ਨਹੀਂ ਵੀ ਹੋਣ। ਜੀ ਡਾਕਟਰ ਸਾਹਿਬ, ਸੋ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਤਿੰਨ ਸੌ 25ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤਮਾਮਾ ਬਾਜਿਓ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਪੰਜਾਬ ਦੀ। ਜਿਹੜਾ ਹੁਣ ਚੋਣਾਂ ਦਾ ਮਾਹੌਲ ਜਿਹੜਾ ਪੂਰਾ ਉਹ ਬਣਿਆ ਹੋਇਆ ਤੇ ਖਰੀਦੋ ਫਰੋਖਤ ਵੀ ਹੋ ਰਹੀ ਹੈ। ਐਮਪੀਆਂ ਦੀ ਪਾਰਟੀਆਂ ਚੋਂ ਬੰਦੇ ਇੱਧਰੋਂ ਉੱਧਰ ਨੂੰ ਜਾ ਰਹੇ ਆ। ਹੁਣ ਉੱਧਰੋਂ ਇੱਧਰ ਨੂੰ ਕਹਿਣਾ ਥੋੜਾ ਜਿਹਾ ਉਹ ਲੱਗਦਾ, ਕਿਉਂਕਿ ਜਾ ਇੱਧਰੋਂ ਉੱਧਰ ਨੂੰ ਹੀ ਰਹੇ ਆ। ਬੀਜੇਪੀ ਵਾਲੇ ਪਾਸੇ ਹੀ ਜਿਹੜਾ ਆ ਉਹ ਜ਼ਿਆਦਾ ਵਾਧਾ ਹੋ ਰਿਹਾ। ਜੀ ਜੀ। ਸੋ ਪੰਜਾਬ ਸਪੈਸੀਫਿਕ ਜਦੋਂ ਅਸੀਂ ਦੇਖ ਰਹੇ ਹਾਂ, ਹੁਣ ਜਿਹੜੀ ਇੱਕ ਗੱਠਜੋੜ ਦੀ ਗੱਲ ਮੱਖੀ ਉੱਥੇ ਹੀ ਜਾਂਦੀ ਜਿੱਥੇ ਗੁੜ ਹੁੰਦਾ। ਬਿਲਕੁਲ ਬਿਲਕੁਲ ਬਿਲਕੁਲ। ਸੋ ਕਈ ਹਫ਼ਤਿਆਂ ਤੋਂ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ, ਦੇਖਿਆ ਜਾ ਰਿਹਾ ਸੀ ਵੀ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਹੈ ਉਹ ਹੋਣ ਜਾ ਰਿਹਾ ਹੈ। ਗੱਲਬਾਤ ਚੱਲ ਰਹੀ ਹੈ। ਅਮਿਤ ਸ਼ਾਹ ਨੇ ਵੀ 2 ਵਾਰ ਡਿਫਰੈਂਟ ਟਾਈਮਸ ਦੇ ਉੱਤੇ ਬਿਆਨ ਦਿੱਤਾ ਕਿ ਅਸੀਂ ਨੈਗੋਸ਼ੀਏਸ਼ਨ ਹੈ ਉਹ ਚੱਲ ਰਹੀ ਹੈ। ਸੀਟਾਂ ਤੇ ਦੇਖ ਰਹੇ ਹਾਂ ਕਿੰਨੀਆਂ ਮਿਲਣੀਆਂ ਚਾਹੀਦੀਆਂ ਨੇ, ਪਰ ਇਵੈਂਚੁਅਲੀ ਜਿਹੜਾ ਆ ਉਹ ਗੱਲ ਨਹੀਂ ਬਣੀ ਹੈਗੀ। ਸੋ ਅੱਜ ਹੁਣ ਇਹ ਐਲਾਨ ਹੋ ਗਿਆ ਆ, ਇਹ ਗੱਲ ਸਿੱਧ ਹੋ ਗਈ ਹੈ ਕਿ ਜੇ ਹਾਲ ਦੀ ਘੜੀ ਦੇ ਵਿੱਚ ਜੇ ਕਹਿਣਾ ਹੋਵੇ, ਇਹ ਜਿਹੜੀਆਂ ਚੋਣਾਂ ਹੁਣ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਨੇ ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਇਕੱਲਿਆਂ ਆਪਣੇ ਦਮ ਦੇ ਉੱਤੇ ਜਿਹੜੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣਾਂ ਲੜੇਗੀ। ਤੇ ਅਕਾਲੀ ਦਲ ਦਾ ਜਿਹੜਾ ਆਪਣਾ ਸਟੈਂਡ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਆਪਣਾ ਬਿਆਨ ਵੀ ਇਸ ਦੇ ਉੱਤੇ ਆਇਆ ਕਿ ਕਿਉਂ ਉਹ ਸੀਟ ਨਹੀਂ ਚੜ੍ਹ ਸਕੀ ਜਾਂ ਇਹ ਜਿਹੜਾ ਗੱਠਜੋੜ ਨਹੀਂ ਸਿਰੇ ਚੜ੍ਹ ਸਕਿਆ, ਤੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਦਾ ਹਵਾਲਾ ਦਿੱਤਾ ਕਿ ਸਾਡੇ ਲਈ ਹਿੱਤ ਜਿਹੜੇ ਨੇ ਪੰਜਾਬ ਦੇ ਉਹ ਜ਼ਿਆਦਾ ਜ਼ਰੂਰੀ ਨੇ, ਜਿਹੜੀਆਂ ਸਾਡਾ ਸਟੈਂਡ ਹੈ ਉਹ ਵੱਧ ਜ਼ਰੂਰੀ ਹੈ। ਅਸੀਂ ਜੋੜ ਤੋੜ ਦੇ ਵਿੱਚ ਨਹੀਂ ਹਜੇ ਵਿਸ਼ਵਾਸ ਰੱਖ ਰਹੇ। ਸੋ ਉਹਨਾਂ ਦੀ ਆਪਣੀ ਇੱਕ ਵੱਖਰੀ ਕਿਸਮ ਦੀ ਉਹ ਹੈਗੀ ਆ। ਤੇ ਉਧਰ ਦੂਜੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬੀਜੇਪੀ ਨੇ ਹਾਲਾਂਕਿ ਪਹਿਲਾਂ ਹੀ ਇਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿੱਥੇ ਇਹ ਖਬਰ ਆਉਂਦੀ ਹੈ ਤੇ ਨਾਲ ਹੀ ਨਾਲ ਕਾਂਗਰਸ ਦੇ ਜਿਹੜੇ ਰਵਨੀਤ ਬਿੱਟੂ ਹੈਗੇ ਆ ਉਹ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਨੇ ਤੇ ਹੁਣ ਮੋਸਟ ਲਾਈਕਲੀ ਉਹਨਾਂ ਨੂੰ ਹੀ ਲੁਧਿਆਣੇ ਤੋਂ ਟਿਕਟ ਦਿੱਤੀ ਜਾਊਗੀ। ਉਧਰ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ। ਸੋ ਪੰਜਾਬ ਦੇ ਵਿੱਚ ਵਾਈਡਰ ਲੈਵਲ ਤੇ ਬੀਜੇਪੀ ਪਹਿਲਾਂ ਹੀ ਇਸ ਲਾਈਨ ਦੇ ਉੱਤੇ ਕੰਮ ਕਰ ਰਹੀ ਸੀ। ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ।
ਸੋ ਕਿਵੇਂ ਦੇਖ ਰਹੇ ਹੋ ਪੰਜਾਬ ਸਪੈਸੀਫਿਕ, ਜੇ ਇਹਨਾਂ 13 ਸੀਟਾਂ ਦੇ ਉੱਤੇ ਗੱਲ ਕਰਨੀ ਹੋਵੇ ਕਿ ਜਿਹੜਾ ਹੁਣ ਮਤਲਬ ਇਹ ਸੀ ਵੀ ਇਹ ਮੁਕਾਬਲਾ ਕਿਸ ਕਿਸਮ ਦਾ ਹੁੰਦਾ, ਕਾਂਗਰਸ ਆਪਣੇ ਕੈਂਡੀਡੇਟ ਉਤਾਰਦੀ ਹੈ, ਅਕਾਲੀ ਭਾਜਪਾ ਤੇ ਅਦਰਵਾਈਜ਼ ਆਮ ਆਦਮੀ ਪਾਰਟੀ, ਹੁਣੇ ਤਿਕੋਣਾ ਮੁਕਾਬਲਾ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਮਤਲਬ ਇੱਕ ਹੋਰ ਚੌਥੀ ਜਿਹੜੀ ਧਿਰ ਹੈ ਉਹ ਕਈ ਸੀਟਾਂ ਦੇ ਉੱਤੇ ਨਜ਼ਰ ਆ ਰਹੀ ਹੈ, ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਅਸੀਂ ਇਨ ਜਨਰਲ ਸਾਡੀ ਜਿਹੜੀ ਪੋਜੀਸ਼ਨ ਐਜ਼ ਏ ਖਾਲਿਸਤਾਨੀ ਐਕਟਿਵਿਸਟ ਹੈ ਕਿ ਸਾਰਾ ਹੀ ਉਹਨਾਂ ਦਾ ਚੋਣ ਸਿਸਟਮ ਇੱਕ ਵੱਡਾ ਫਰਾਡ ਹੈ ਔਰ ਘੱਟ ਗਿਣਤੀਆਂ ਦਾ ਇਨ ਜਨਰਲ ਔਰ ਸਿੱਖ ਕੇਸ ਦੇ ਵਿੱਚ ਇਨ ਪਾਰਟਿਕੂਲਰ, ਜਿੱਥੇ ਕਿ ਅਸੀਂ ਜਿਹੜੀ ਹੈ ਟੂ ਬੀ ਔਰ ਨਾਟ ਟੂ ਬੀ ਜਿਹਨੂੰ ਹੋਣ ਦੀ ਲੜਾਈ ਅਸੀਂ ਵਿੱਢੀ ਹੋਈ ਹੈ। ਸੋ ਅਸੀਂ ਤਾਂ ਜੂਨ 84 ਦੇ ਪਹਿਲੇ ਹਫਤੇ ਹੀ ਇਸ ਸਿੱਟੇ ਤੇ ਪਹੁੰਚ ਗਏ ਸੀ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਇਹ ਸਾਡੀ ਸਿਧਾਂਤਕ ਪੋਜੀਸ਼ਨ ਹੈ। ਲੇਕਿਨ ਫਿਰ ਵੀ ਜਿਹੜੀ ਘਟਨਾ ਤੁਹਾਡੇ ਖਿੱਤੇ ਦੇ ਵਿੱਚ ਵਾਪਰਦੀ ਹੈ ਜਾਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਦੇ ਸ਼ਾਰਟ ਟਰਮ ਇੰਪੈਕਟ, ਲੌਂਗ ਟਰਮ ਇੰਪੈਕਟ, ਲੋਕ ਉਸ ਦੇ ਵਿੱਚ ਡਰੈਗ ਹੁੰਦੇ ਨੇ, ਉਸ ਦੀ ਗੱਲ ਕਰਨੀ ਬਣਦੀ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਧਰਮ ਦੀ ਆਈਡੀਓਲੋਜੀ ਔਰ ਹਿੰਦੂਤਵਾ ਜਿਸ ਦੇ ਉੱਤੇ RSS ਹੋਂਦ 'ਚ ਆਇਆ, ਇਹਨੂੰ ਅੰਗਰੇਜ਼ੀ 'ਚ ਕਹਿਣਾ ਹੋਏ ਤੇ ਪੋਲਸ ਹੈ ਪਾਰਟ ਨੇ ਜੀ, ਇੱਕ ਨਾਰਥ ਪੋਲ ਹੈ, ਇੱਕ ਸਾਊਥ ਪੋਲ ਹੈ। ਔਰ ਸਿਰਫ ਤੇ ਸਿਰਫ ਸੱਤਾ ਦੇ ਲੋਭ ਦੇ ਵਿੱਚ ਔਰ ਬਾਦਲ ਨੇ ਇਹ ਦੇਖਦੇ ਆ ਕਿ ਵਿਦਨ ਅਕਾਲੀ ਦਲ ਕਦੇ ਵੀ ਚੈਲੰਜ ਉਹਨਾਂ ਦੀ ਲੀਡਰਸ਼ਿਪ ਨੂੰ ਹੋ ਸਕਦਾ ਹੈ, ਕਿਉਂਕਿ ਉਹ ਕੋਈ ਸਿੰਸੀਅਰਲੀ ਤਾਂ ਦੂਰ ਦੀ ਗੱਲ, ਈਵਨ ਆਊਟਵਰਡਲੀ ਵੀ ਕੋਈ ਸਿੱਖ ਮੁੱਦਿਆਂ ਦੇ ਉੱਤੇ ਪੋਲਿਟਿਕਸ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਆਪਣਾ ਹੋਲਡ ਵੀ ਕਾਇਮ ਪੱਕਾ ਕਰਕੇ ਔਰ ਨਾਲ ਦੀ ਨਾਲ ਤਾਂ ਕਿ ਜੇ ਵਿਦਨ ਕਦੇ ਚੈਲੰਜ ਹੋਏ ਵੀ ਤੇ ਬੀਜੇਪੀ ਦੀ ਹਮਾਇਤ ਉਸ ਨੂੰ ਆਪਣੇ ਉਸ ਥਾਂ ਦੇ ਉੱਤੇ ਕਾਇਮ ਰੱਖੇ, ਅਨਕੰਡੀਸ਼ਨਲ ਉਹਨਾਂ ਦੇ ਨਾਲ ਜੱਫੀ ਪਾਈ ਸੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬਾਦਲ ਨੇ ਆਪਣੇ 90 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਵਿੱਚ 5 ਵਾਰ ਚੀਫ ਮਿਨਿਸਟਰੀ ਭੋਗੀ ਔਰ ਕੰਫਰਟੇਬਲੀ ਉਹਨੂੰ ਕਦੇ ਵੀ ਇਹ ਨਹੀਂ ਹੋਇਆ ਕਿ ਵਿਦਨ ਸਿਸਟਮ ਉਹਨੂੰ ਕੋਈ ਚੈਲੰਜ ਹੋਏ, ਕਿਉਂਕਿ ਬੀਜੇਪੀ ਜਿਹੜੀ ਸਟੇਟ 'ਚ ਹੋਏ ਜਾਂ ਸੈਂਟਰ 'ਚ ਹੋਏ ਪਾਵਰ 'ਚ ਵੀ ਆਈ। ਔਰ ਵੈਸੇ ਵੀ ਜਿਹੜਾ ਇੱਕ ਹਿੰਦੂਆਂ ਨੂੰ, ਪੰਜਾਬ ਦਿਆਂ ਨੂੰ ਹਮੇਸ਼ਾ ਹੀ ਉਹ ਸਿੱਖ ਚੰਗਾ ਲੱਗਦਾ ਹੈ ਜਿਹੜਾ ਸਿੱਖੀ ਵੈਲਿਊਜ਼ ਨੂੰ ਨਿਊਟਰਲਾਈਜ਼ ਕਰੇ ਜਾਂ ਉਹਨਾਂ ਨੂੰ ਅੰਡਰਰੇਟ ਬਣਾ ਕੇ ਪ੍ਰੈਜ਼ੈਂਟ ਕਰੇ ਜਾਂ ਘੱਟੋ ਘੱਟ ਉਹ ਸਿੱਖੀ ਨਾਂ ਦੇ ਉੱਤੇ ਬੜਕ ਨਾ ਮਾਰੇ, ਉਹ ਉਹਨਾਂ ਨੂੰ ਕਬੂਲ ਹੁੰਦਾ। ਔਰ ਇਹੀ ਕਾਰਨ ਹੈ ਕਿ ਬਾਦਲ ਨੂੰ ਉਹਨਾਂ ਨੇ ਕਾਇਮ ਵੀ ਰੱਖਿਆ ਔਰ ਪਪੂਲੈਰਿਟੀ ਵੀ ਦਿੱਤੀ। ਬਾਦਲ ਦੇ ਜਾਣ ਤੋਂ ਬਾਅਦ, ਹਾਲਾਂ ਅਖੀਰ 'ਚ ਜਾਣ ਤੋਂ ਪਹਿਲਾਂ ਉਹਨੇ ਆਪਣੀ ਕਰਤੂਤ ਦੇਖ ਲਈ, ਜਦੋਂ ਕਿ ਉਹ MLA ਦੀ ਸੀਟ ਵੀ ਹਾਰਿਆ ਲੰਬੀ ਤੋਂ, ਫਿਰ ਬਾਅਦ 'ਚ ਮਰ ਗਿਆ। ਕਿਉਂਕਿ ਜਿਹੜੇ ਇਸ ਕਿਸਮ ਦੇ ਸੱਤਾ ਨਾਲ ਵਿਆਹੇ ਲੋਕ ਹੁੰਦੇ ਨੇ ਉਹ ਸੱਤਾ ਤੋਂ ਦੂਰ ਰਹਿ ਕੇ ਜਾਂ ਇਸ ਕਿਸਮ ਦੇ ਨੂੰ ਸਹਾਰ ਨਹੀਂ ਸਕਦੇ। ਵੈਸੇ ਵੀ ਉਹਨੇ ਉਮਰ ਭੋਗ ਲਈ ਸੀ। ਹੁਣ ਉਹਦੀ ਲੈਗੇਸੀ ਜਦੋਂ ਤੱਕ ਅਸੀਂ ਦੇਖਦੇ ਆ ਵੀ ਸੁਖਬੀਰ ਬਾਦਲ ਔਰ ਉਹਦੇ ਜਿਉਂਦੇ ਜੀ ਇਹ ਹੋਇਆ ਵੀ ਉਹ ਪਾਰਟੀ ਜਿਹਨੇ 5 ਵਾਰ ਚੀਫ ਮਿਨਿਸਟਰ ਆਪਣਾ ਦਿੱਤਾ ਹੋਏ, ਉਹ 3 ਸੀਟਾਂ ਤੇ ਸਿਮਟ ਕੇ ਰਹਿ ਜਾਏ ਅਸੈਂਬਲੀ ਦੇ ਵਿੱਚ ਜੀ। ਔਰ ਜਿਹੜੀ ਬੀਜੇਪੀ ਦੇ ਨਾਲ ਉਹਦਾ ਅਲਾਇੰਸ ਸੀ, ਜਿਹਦੇ ਨਾਲ ਇਹਨਾਂ ਦਾ ਕੰਪਰੋਮਾਈਜ਼ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੂੰ ਉਹ 17-18 ਸੀਟਾਂ ਦਿੰਦੇ ਸੀ 117 ਸੀਟਾਂ 'ਚੋਂ, ਕਿਉਂਕਿ 17-18 ਸੀਟਾਂ ਹੀ ਨੇ ਜਿਹੜੀ ਹਿੰਦੂ ਮੈਜੋਰਿਟੀ ਵੋਟ ਹੈ ਜਿਹਦੇ 'ਚ, ਔਰ ਬਾਕੀ ਸਾਰੇ ਉਹ ਉਸ ਲੈਵਲ ਤੇ ਆ ਜਾਣ ਕਿ ਭਾਈ ਬਰਾਬਰ ਦੀ ਅਸੈਂਬਲੀ 'ਚ ਤੁਹਾਡੇ 3-2 ਦੇ ਉੱਤੇ ਜੇ ਉਹਨਾਂ ਦੇ 2 ਮੈਂਬਰ ਨੇ ਤੇ ਉਹ ਬਰਾਬਰ ਦੀ ਧਿਰ ਬਣ ਕੇ, ਔਰ ਫਿਰ ਇਸ ਸਾਰੇ ਪੀਰੀਅਡ 'ਚ ਕਿਸਾਨ ਮੂਵਮੈਂਟ ਇਹ ਉਹ ਦੇਖਦੇ ਆ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜੀ ਹੈ ਘੁਸਪੈਠ ਕੀਤੀ। ਕੈਪਟਨ ਅਮਰਿੰਦਰ ਭਾਵੇਂ ਚੁਣਿਆ ਕਾਂਗਰਸ ਨੇ ਸੀ ਚੀਫ ਮਿਨਿਸਟਰ, ਪਰ ਉਹ ਬੀਜੇਪੀ ਦੀ ਚੀਫ ਮਿਨਿਸਟਰੀ ਕਰਦਾ ਸੀ। ਹੁਣ ਉਹਨਾਂ ਵਿੱਚ ਜਿਹੜੀਆਂ ਉਹਨਾਂ ਨੇ ਬੀਜੇਪੀ ਦਾ 2-3 ਤਰੀਕੇ ਨੇ, ਔਰ ਇਹ ਜੋ ਪੰਜਾਬ 'ਚ ਉਹਨਾਂ ਦਾ ਪੈਟਰਨ ਹੈ ਇਹ ਨਵੇਕਲਾ ਨਹੀਂ ਹੈ। ਜੇ ਤੁਸੀਂ ਤਮਿਲਨਾਡੂ 'ਚ ਦੇਖੋਗੇ, ਸਮਝਣ ਦੀ ਕੋਸ਼ਿਸ਼ ਕਰੋਗੇ, ਨਾਰਥ ਈਸਟ ਔਰ ਕੇਰਲਾ, ਉਹਨਾਂ ਦਾ ਕਿਤੇ ਸੀਟਾਂ ਲੈਣਾ ਜਿੱਤਣਾ ਹੁੰਦਾ, ਵਧਾਉਣਾ ਹੁੰਦਾ, ਕਿਤੇ ਉਹ ਸਮਝਦੇ ਨੇ ਵੀ ਲੌਂਗ ਟਰਮ ਪਰਸੈਂਟੇਜ ਆਫ ਵੋਟਸ ਵਧਾਉਣਾ, ਕਿ ਉਹ ਆਪਣੇ ਬਲਬੂਤੇ ਤੇ ਕਿੰਨੀਆਂ ਵੋਟਾਂ ਪਰਸੈਂਟੇਜ ਲੈਂਦੇ ਨੇ। ਔਰ ਇਸ ਵੇਲੇ ਮੈਨੂੰ ਲੱਗਦਾ ਵੀ ਬੇਸ਼ੱਕ ਉਹਨਾਂ ਨੂੰ ਇਹ ਤਾਂ ਜ਼ਰੂਰ ਲੱਗਾ ਹੋਏਗਾ ਕਿ ਜੇ ਬਾਦਲਾਂ ਦੇ ਨਾਲ ਅਲਾਇੰਸ ਤੁਸੀਂ ਪਾਰਲੀਮੈਂਟਰੀ ਸੀਟਾਂ ਤੇ ਕਰਦੇ ਹੋ ਤੇ ਜ਼ਿਆਦਾ ਸੀਟਾਂ ਕੱਢੀਆਂ ਜਾ ਸਕਦੀਆਂ ਸੀ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨਾਲ, ਪਰ ਉਹਨਾਂ ਨੂੰ ਲੱਗਾ ਕਿ ਵੀ ਉਹਨਾਂ ਨੇ ਪਰਸੈਂਟੇਜ ਵਧਾਉਣੀ ਹੈ ਤਾਂ ਕਿ ਆਲਮੋਸਟ 2 ਸਾਲ ਤਾਂ ਅਸੈਂਬਲੀ ਚੋਣਾਂ ਨੂੰ ਵੀ ਹੋ ਗਏ,
ਕਿ ਅਗਲੀਆਂ ਅਸੈਂਬਲੀ ਚੋਣਾਂ ਲਈ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਉਨੀਆਂ ਕੁ ਸੀਟਾਂ ਹੋਣ ਕਿ ਉਹ ਮਾਸਟਰ ਹੋਣ, ਕਿੰਗ ਮੇਕਰ, ਕਿ ਕਿਹਦੀ ਸਰਕਾਰ ਬਣਨੀ ਹੈ। ਅਦਰਵਾਈਜ਼ ਜੀ ਅਕਾਲੀ ਆਪਣੇ ਬਲਬੂਤੇ ਤੇ ਵੀ ਮੈਜੋਰਟੀ ਅਸੈਂਬਲੀ ਚ ਲੈਂਦੇ ਰਹੇ ਨੇ, ਉਹ ਨਾਲ ਉਹਨਾਂ ਨੂੰ ਜਿਹੜਾ ਉਹ ਨਾਲ ਰੱਖ ਲੈਂਦੇ ਸੀ ਬੀਜੇਪੀ ਨੂੰ, ਕਿਉਂਕਿ ਉਹ ਉਹਨੂੰ ਲੌਂਗ ਟਰਮ ਇਲਾਜ ਦੇ ਤੌਰ ਤੇ ਰੱਖਣਾ ਚਾਹੁੰਦੇ ਸੀ। ਸੋ ਇਹਨਾਂ ਹਾਲਾਤਾਂ 'ਚ ਅਸੀਂ ਦੇਖਦੇ ਹਾਂ ਅਮਰਿੰਦਰ, ਸੁਨੀਲ ਜਾਖੜ ਜਾਂ ਫਤਿਹ ਜੰਗ, ਉਦੈ ਪ੍ਰਤਾਪ ਬਾਜਵੇ ਦੇ ਭਰਾ ਦਾ ਬੀਜੇਪੀ 'ਚ ਜਾਣਾ, ਜਿਵੇਂ ਅੱਜ ਦੀ ਖਬਰ ਇਹ ਬੁੱਚੜ ਬੇਅੰਤੇ ਦਾ ਬੁੱਚੜ ਪੋਤਾ ਬੁੱਚੜ ਪਾਰਟੀ ਦੇ ਵਿੱਚ ਸ਼ਾਮਲ, ਜਿਹੜੇ ਸੋਸ਼ਲ ਮੀਡੀਆ ਦੀਆਂ ਹੈਡਲਾਈਨਸ ਤਾਂ ਇਹੀ ਨੇ। ਸੋ ਇਹ ਦੱਸਦੇ ਨੇ ਕਿ ਭਾਈ ਉਹਨਾਂ ਨੇ ਆਲਰੇਡੀ ਆਪਣੀ ਸਟ੍ਰੈਟਜੀ, ਔਰ ਅਜੇ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਲੀਡਿੰਗ ਅਪ ਟੂ ਦਾ ਇਲੈਕਸ਼ਨ, ਜਦੋਂ ਤੱਕ ਨੋਮੀਨੇਸ਼ਨ ਫਾਈਲ ਹੋਣੇ ਨੇ, ਹੋਰ ਵੀ ਤੋਪਾਂ ਜਿਹੜੀਆਂ ਨੇ ਕਾਂਗਰਸ 'ਚੋਂ ਵੀ ਆਮ ਆਦਮੀ 'ਚੋਂ ਵੀ, ਜਿਨ੍ਹਾਂ ਨੂੰ ਇਧਰੋਂ ਲੱਗੇਗਾ ਟਿਕਟ ਨਹੀਂ ਮਿਲ, ਜਿਵੇਂ ਜਲੰਧਰ ਦੀ ਸੀਟ ਤੋਂ ਰਿੰਕੂ ਜਿਹੜਾ ਆਮ ਆਦਮੀ ਵਾਲਾ, ਉਹ ਬੀਜੇਪੀ ਨਾਲ ਸਾਜ਼ਬਾਜ਼ ਕਰ ਰਿਹਾ ਕਿ ਮੈਨੂੰ ਟਿਕਟ ਦੇ ਦਿਓ, ਕਿਉਂਕਿ ਉਹਨੂੰ ਲੱਗਦਾ ਜੇ ਚਰਨਜੀਤ ਚੰਨੀ ਉੱਥੋਂ ਆ ਗਿਆ ਕਾਂਗਰਸ ਦਾ ਤਾਂ ਹਾਰਡ। ਸੋ ਇਹ ਖੇਡ ਤਾਂ ਚੱਲਦੀ ਰਹੇਗੀ, ਪਰ ਮੈਂ ਇਹਨੂੰ ਬ੍ਰੌਡਰ ਪਰਸਪੈਕਟਿਵ 'ਚ ਦੇਖਣਾ ਚਾਹੁੰਦਾ ਕਿ ਅਕਾਲੀਆਂ ਨੂੰ ਵੀ ਹਫ਼ਤਾ ਕੁ ਪਹਿਲਾਂ ਤੱਕ ਇਹ ਸਮਝ ਆ ਗਈ ਸੀ ਕਿ ਇਹ ਜਿਹੜਾ ਬੀਜੇਪੀ ਉਹਨਾਂ ਨੂੰ ਵੇਟਿੰਗ ਰੱਖ ਰਹੀ ਹੈ, ਔਰ ਉਸ ਸਾਰੇ ਦੇ ਥੱਲੇ ਕੁਛ ਨਾ ਕੁਛ ਐਸਾ ਚੱਲ ਰਿਹਾ। ਅਸੀਂ ਵੀ ਆਪਣੇ ਪ੍ਰੋਗਰਾਮਾਂ 'ਚ ਕਹਿੰਦੇ ਰਹੇ ਜੀ, ਉਹ ਤਾਂ ਡੀਕਦੇ ਨੇ ਕਦੋਂ ਉਹਨਾਂ ਨੂੰ ਕਾਲ ਆਏ ਅਮਿਤ ਸ਼ਾਹ ਦੀ, ਔਰ ਈਵਨ ਰੱਡੇ ਨੇ 2-4 ਦਿਨ ਪਹਿਲਾਂ ਹੀ ਉਹਨਾਂ ਨੂੰ ਕਾਲ ਕਰਕੇ, ਪਰ ਉਹ ਮੈਂ ਸਮਝਦਾ ਉਹਨਾਂ ਨੂੰ ਭੁਲੇਖੇ 'ਚ ਰੱਖਣ ਲਈ ਸੀ। ਔਰ ਇਹਨਾਂ ਨੂੰ ਵੀ ਲੱਗਾ ਅਕਾਲੀਆਂ ਨੂੰ ਕਿ ਵੀ ਅਸੀਂ ਆਪਣਾ ਬੇਸ ਤਾਂ ਖੋਰ ਲਿਆ ਇਹਨਾਂ ਲੰਬੇ ਵਕਤ 'ਚ, ਪੰਥਕ ਬੇਸ, ਔਰ ਉਹਨਾਂ ਨੇ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਕਰਕੇ ਬੰਦੀ ਸਿੱਖਾਂ ਦੀ ਰਿਹਾਈ, ਫਾਰਮਰਸ ਇਸ਼ੂ, ਰਾਜਾਂ ਨੂੰ ਵੱਧ ਅਧਿਕਾਰ, ਚੰਡੀਗੜ੍ਹ ਰਾਜਧਾਨੀ, ਇਹ 3-4 ਮੁੱਦਿਆਂ ਦੀ ਜਦੋਂ ਗੱਲ ਕੀਤੀ, ਕਿਉਂਕਿ ਇਹ ਬੀਜੇਪੀ ਦੇ ਐਲਾਨ ਤੋਂ ਪਹਿਲਾਂ ਆਇਆ, ਜਿਹਦੇ 'ਚ ਉਹਨਾਂ ਨੇ ਬੀਜੇਪੀ ਨੇ ਕਿਹਾ ਜੀ ਅਸੀਂ ਇੰਡੀਪੈਂਡੈਂਟ 13 ਸੀਟਾਂ ਤੇ ਲੜਾਂਗੇ। ਸੋ ਮੈਨੂੰ ਇਹ ਨਜ਼ਰ ਆ ਗਿਆ ਸੀ ਕਿ ਵੀ ਹੁਣ ਸੰਭਾਵਨਾਵਾਂ ਬਹੁਤ ਮੱਧਮ ਹੋ ਗਈਆਂ, ਔਰ ਇਹਨਾਂ ਨੂੰ ਇਸ ਦੇ ਉੱਤੇ ਫੁੱਲ ਸਕੇਲ ਹੀ ਜਾਣਾ ਪਿਆ ਪੰਥਕ ਮੁੱਦਿਆਂ ਦੇ ਉੱਤੇ। ਸਾਡੇ ਲਈ ਇਹ ਪੋਜ਼ਿਟਿਵ ਡਿਵੈਲਪਮੈਂਟ ਹੈ। ਹਾਲਾਂ ਮੁਕਾਬਲੇ ਜਿਹੜੇ ਨੇ ਉਹ 4 ਕੋਨੇ ਹੋਣਗੇ, ਇਹ ਵੀ ਸਾਡੇ ਹੱਕ 'ਚ ਜਾਂਦਾ ਹੈ, ਕਿਉਂਕਿ ਇਹਦਾ ਐਂਡ ਆਫ ਦਾ ਡੇ ਜਿਹੜੀਆਂ ਥਾਵਾਂ ਦੇ ਉੱਤੇ ਪੰਥਕ ਵੋਟ ਹੈ ਜੋ ਵੱਜ ਕੇ ਰਹਿੰਦੀ ਹੈ, ਔਰ ਦੂਸਰੀ ਡਿਵਾਈਡ ਹੁੰਦੀ ਹੈ, ਇਹ ਵੱਖਰੀ ਕਹਾਣੀ ਹੈ। ਆਉਣ ਵਾਲੇ ਪੀਰੀਅਡ 'ਚ ਇਹ ਦੇਖਿਆ ਜਾਏਗਾ ਕਿ ਕਿਵੇਂ ਕੌਣ ਕਿਹਨੂੰ ਕਿੱਥੇ ਖੜਾ ਕਰਦਾ। ਲੇਕਿਨ ਇਹ ਇੱਕ ਚੰਗੀ ਗੱਲ ਹੋਏਗੀ ਕਿ ਜੇ ਅਕਾਲੀ ਦਲ ਵਾਪਸ ਪੰਥਕ ਮੁੱਦਿਆਂ ਦੇ ਉੱਤੇ ਮੁੜਦਾ, ਇਹੀ ਨਹੀਂ ਵੀ ਇਹਨਾਂ ਦੀ ਕੋਈ ਸਾਨੂੰ ਇਹਨਾਂ ਤੋਂ ਕੋਈ ਸਿੰਸੈਰਿਟੀ ਦੀ ਆਸ ਹੈ ਕਿ ਜੇ ਮੁੜ ਵੀ ਜਾਣਗੇ ਵਕਤੀ ਤੌਰ ਤੇ ਤਾਂ ਖੜੇ ਰਹਿਣਗੇ, ਖੜੇ ਨਹੀਂ ਰਹਿਣਗੇ। ਲੇਕਿਨ ਘੱਟੋ ਘੱਟ ਜਿਹੜੇ ਪੰਜਾਬ ਦੀ ਸਿਆਸਤ ਚੋਂ ਇਹਨਾਂ ਦੀ ਪੰਜਾਬੀ ਪਾਰਟੀ ਬਣਨ ਦੇ ਨਾਂ ਥੱਲੇ 1996-97 ਵਿੱਚ ਸਿੱਖ ਲਫ਼ਜ਼, ਸਿੱਖ ਕੌਮੀਅਤ, ਸਿੱਖ ਮੁੱਦੇ ਹੀ ਗਾਇਬ ਹੋ ਗਏ ਸੀ। ਲੜਾਈ ਤਾਂ ਸਾਨੂੰ ਆਪਣੀ ਲੜਨੀ ਪਏਗੀ ਖੁਦ। ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੀ ਕਮਾਂਡ ਥੱਲੇ ਲੜਦਾ ਹੈ, ਜਾਂ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੀਆਂ ਧਿਰਾਂ ਨੂੰ ਕੌਣ। ਹੁਣ ਅਗਲੀ ਖੇਡ ਇਹ ਵੀ ਹੋ ਸਕਦੀ ਹੈ ਕਿ ਜੇ ਅਕਾਲੀਆਂ ਨੂੰ ਇਹ ਲੱਗੇ ਕਿ ਵੀ ਬੰਦੀ ਸਿੰਘਾਂ ਦਾ ਮੁੱਦਾ ਜਾਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਦੂਸਰੇ ਇਸ਼ੂ ਜਿਹੜੇ ਨੇ ਉਹ ਕਾਫੀ ਪਾਵਰਫੁਲ ਨੇ, ਤੇ ਇਹ ਵੀ ਦੌੜ ਲੱਗੇਗੀ ਕਿ ਜੀ ਤੁਸੀਂ ਜੇਲ੍ਹ 'ਚ ਬੈਠਿਆਂ ਨੂੰ ਉਮੀਦਵਾਰ ਬਣਾਓ। ਉਹਦੇ 'ਚ ਸਾਡੀ ਕੰਸਟੀਚੁਐਂਸੀ ਵੀ ਡਿਵਾਈਡ ਹੋ ਸਕਦੀ ਹੈ ਜੀ, ਲੜਨੀ ਹੈ ਚੋਣ ਨਹੀਂ ਲੜਨੀ। ਜਿਵੇਂ ਉਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਤੋਂ ਖੜੇ ਕਰਕੇ ਆਪਣਾ ਵੀ ਜਲੂਸ ਕਢਵਾਇਆ, ਔਰ ਬੰਦੀ ਸਿੰਘਾਂ ਦੇ ਮੁੱਦੇ ਨੂੰ ਵੀ ਜਿਹੜਾ ਉਹ ਨੈਗੇਟ ਕੀਤਾ ਕਿਸੇ ਨਾ ਕਿਸੇ ਹੱਦ ਤੱਕ। ਸੋ ਇਹ ਸਿੱਖ ਨੁਕਤਾ ਨਿਗਾਹ ਤੋਂ ਚੰਗੀ ਡਿਵੈਲਪਮੈਂਟ ਆ। ਔਰ ਜੇ ਈਵਨ ਭਾਵੇਂ ਸੱਤਾ ਦੀ, ਹਾਲਾਂਕਿ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਚੋਣ ਪ੍ਰਚਾਰ ਦੇ ਦੌਰਾਨ ਬਾਦਲ ਦਲ ਖੁੱਲ੍ਹ ਕੇ RSS ਜਾਂ ਮੋਦੀ ਜਾਂ ਉਹਨਾਂ ਦੇ ਖਿਲਾਫ ਲਾਈਨ ਨਹੀਂ ਲੈਣਗੇ, ਬਿਲਕੁਲ ਨਹੀਂ ਲੈਣਗੇ, ਕਿਉਂਕਿ ਉਹਨਾਂ ਨੂੰ ਫਿਰ ਵੀ ਇਹ ਆਸ ਰਹੇਗੀ ਕਿ ਚਲੋ ਜੇ ਅਸੀਂ ਆਪਣੇ ਬਲਬੂਤੇ ਤੇ 2-3-4 ਸੀਟਾਂ ਕੱਢ ਜਾਈਏ, ਹੋ ਸਕਦਾ ਹੈ ਸੈਂਟਰ 'ਚ ਜਿਹੜਾ ਉਹ ਕੋਲੀਸ਼ਨ ਦੇ ਵੇਲੇ ਸਾਡੀ ਫਿਰ ਲੋੜ ਪੈ ਜਾਏ, ਸਾਨੂੰ ਇੱਕ ਅੱਧੀ ਮਿਨਿਸਟਰੀ ਮਿਲ ਜਾਏ। ਇੱਕ ਗੱਲ ਤਾਂ ਜ਼ਰੂਰ ਲੱਗਦੀ ਹੈ ਕਿ ਵਨ ਪਾਰਟੀ, ਵਨ ਫੈਮਿਲੀ, ਵਨ ਲੀਡਰ ਦੇ ਥੱਲੇ ਮੇਬੀ ਸੁਖਬੀਰ ਬਾਦਲ ਖੁਦ ਨਹੀਂ ਜਿਹੜਾ ਉਹ ਆਏਗਾ ਰਿੰਗ ਦੇ ਵਿੱਚ, ਹਰਸਿਮਰਤ ਬਾਦਲ ਨੂੰ ਲਿਆਏਗਾ ਹੀ ਲਿਆਏਗਾ। ਲੇਕਿਨ ਇਹਨੂੰ ਮੈਂ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਦੇਖਦਾ ਕਿ ਵੀ ਇਹਦੇ ਨਾਲ ਘੱਟੋ ਘੱਟ ਪੰਜਾਬ ਦੇ ਵਿੱਚ ਭਾਵੇਂ ਅਕਾਲੀ ਆਪਣੀ ਲੋੜ ਨੂੰ ਸਹੀ 1 ਮਹੀਨੇ ਲਈ ਸਹੀ ਚੋਣਾਂ ਤੱਕ ਉਹਨਾਂ ਮੁੱਦਿਆਂ ਦੀ ਗੱਲ ਕਰਨਗੇ ਜਿਹੜੇ ਬੇਸਿਕ ਸਿੱਖ ਮੁੱਦੇ ਨੇ, ਜਿਨ੍ਹਾਂ ਤੋਂ ਅਕਾਲੀ ਦਲ ਭਗੌੜਾ ਸੀ, ਔਰ ਉਹਨਾਂ ਦੀ ਪੋਲੀਟੀਕਲ ਨੈਸੈਸਿਟੀ ਹੋਏਗੀ ਉਹਨਾਂ ਮੁੱਦਿਆਂ ਨੂੰ ਅਲਾਈਵ ਰੱਖਣਾ ਜਾਂ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨੀ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ
ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਾਂਗੇ। ਤਿੰਨ ਸੌ 25ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤੁਮਾਮਾ ਬਾਜਿਓ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਜੋ ਅਸੀਂ ਪੰਜਾਬ ਦਾ ਵੀ ਜ਼ਿਕਰ ਕੀਤਾ ਜਾਂ ਹਿੰਦੂਤਵਾਦ ਦਾ ਜਿਹੜੀ ਹੈਜਮਨੀ ਹੈਗੀ ਹੈ, ਜਿਹੜਾ ਰੂਲ ਹੈ, ਗਲਬਾ ਇਸ ਵਕਤ ਕਿਸ ਕਿਸਮ ਦਾ ਸਟਰੋਂਗ ਹੈ। ਉਹ ਮਤਲਬ ਹਰ ਤਰੀਕੇ ਨਾਲ ਜਿਵੇਂ ਉਹ ਜਿਹੜੀ ਡੈਸੈਂਟ ਦੀ ਆਵਾਜ਼ ਹੈਗੀ ਹੈ, ਵਿਰੋਧ ਦੀ ਆਵਾਜ਼ ਹੈ, ਉਹਨੂੰ ਕੁਚਲ ਰਹੇ ਆ। ਤੇ ਆ ਹੁਣ ਮਤਲਬ ਜਦੋਂ ਤੋਂ ਚੋਣ ਜ਼ਾਬਤਾ ਲਾਗੂ ਵੀ ਹੋਇਆ ਜਾਂ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਕਿਵੇਂ ਵਿਰੋਧੀ ਧਿਰਾਂ ਦੇ ਉੱਤੇ ਈਡੀ ਦੀਆਂ ਰੇਡਾਂ, CBI ਦਾ ਜਿਹੜਾ ਡਰਾਵਾ ਉਹ ਕਿਸ ਕਿਸਮ ਦਾ ਦਿੱਤਾ ਜਾ ਰਿਹਾ ਹੈ ਤੇ ਹਰ ਕਿਸੇ ਨੂੰ ਜਿਹੜਾ ਲਿਆ ਕੇ ਇਵੈਂਚੁਅਲੀ BJP ਜੁਆਇਨ ਕਰਾਈ ਜਾ ਰਹੀ ਹੈ, ਇਹ ਵਰਤਾਰਾ ਅਸੀਂ ਦੇਖ ਰਹੇ ਹਾਂ। ਇਹ ਮਤਲਬ ਇਸ ਵਕਤ ਨਜ਼ਰ ਆ ਰਿਹਾ ਹੈ ਸਾਰਾ। ਉਹਦੇ ਵਿੱਚ ਕੇਜਰੀਵਾਲ ਦਾ ਐਪੀਸੋਡ, ਉਹਦੀ ਗ੍ਰਿਫਤਾਰੀ, ਉਹ ਵੀ ਉਸੇ ਲਾਈਨ ਦਾ ਹਿੱਸਾ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਪਾਰਟ ਹੈ ਚੱਲ ਰਿਹਾ ਹੈ। ਤੇ ਮਤਲਬ ਹੁਣ ਇੱਕ ਵੱਡੀ ਖਬਰ ਜਿਹੜੀ ਆਉਂਦੀ ਹੈ ਸਾਡੇ ਸਾਹਮਣੇ, ਜਦੋਂ ਅਸੀਂ ਮੀਡੀਆ ਦੀ ਜਾਂ ਮੀਡੀਆ ਤੇ ਆਲਰੇਡੀ ਉਹਨਾਂ ਨੇ ਕੰਟਰੋਲ ਕੀਤਾ ਹੋਇਆ, ਜਿਹੜਾ ਸੋਸ਼ਲ ਮੀਡੀਆ ਉਹਦੇ ਤੇ ਕੰਟਰੋਲ ਦੀ ਅਸੀਂ ਲਾਈਨ ਦੇਖਦੇ ਹਾਂ। ਤੇ ਇੱਕ ਵੱਡੀ ਖਬਰ ਅੱਜ ਸਾਡੇ ਸਾਹਮਣੇ ਆਈ ਹੈ ਕਿ YouTube ਵੱਲੋਂ ਪਿਛਲੇ ਸਾਲ ਦੇ ਵਿੱਚ 2023 ਦੇ ਵਿੱਚ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਜਿਹੜਾ ਲਾਸਟ ਕੁਆਟਰ ਹੈ ਸਾਲ ਦਾ, ਉਹਦੇ ਵਿੱਚ 22 ਲੱਖ ਤੋਂ ਵੱਧ ਜਿਹੜੀਆਂ ਵੀਡੀਓਜ਼ ਨੇ ਉਹ ਭਾਰਤ ਦੇ ਵਿੱਚੋਂ ਹਟਾਈਆਂ ਗਈਆਂ ਨੇ। 2.2 ਮਿਲੀਅਨ ਜਿਹੜੀਆਂ ਵੀਡੀਓਜ਼ ਨੇ ਉਹ ਉਹਨਾਂ ਨੇ ਕੰਪਲੀਟਲੀ ਖਤਮ ਕੀਤੀਆਂ ਨੇ, ਇਹ ਕਹਿ ਕੇ ਕਿ ਜੀ ਇਹ YouTube ਦੀਆਂ ਜਿਹੜੀਆਂ ਕਮਿਊਨਿਟੀ ਗਾਈਡਲਾਈਨਸ ਨੇ ਉਹਨੂੰ ਫੋਲੋ ਨਹੀਂ ਕਰਦੀਆਂ। ਹੁਣ ਕਮਿਊਨਿਟੀ ਗਾਈਡਲਾਈਨਸ ਨੂੰ ਇਹ ਕਿਵੇਂ ਪ੍ਰਭਾਵਿਤ ਕਰਦੇ ਆ, ਕਿਵੇਂ IT ਸੈੱਲ ਵੱਲੋਂ ਜਿਹੜੀਆਂ ਰਿਕੁਐਸਟ ਨੇ, ਕੰਪਲੇਂਟਸ ਨੇ ਉਹ ਭੇਜੀਆਂ ਜਾਂਦੀਆਂ ਨੇ YouTube, Facebook, Twitter, ਅਸੀਂ ਉਹ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ ਹਰ ਖਬਰ ਜਦੋਂ ਆਉਂਦੀ ਹੈ ਅਸੀਂ ਡਿਸਕਸ ਵੀ ਕਰਦੇ ਹਾਂ। ਪਰ ਇਹ ਇੱਕ ਵੱਡੀ ਖਬਰ ਹੈਗੀ ਹੈ ਜਾਂ ਵੱਡੀ ਗੱਲ ਹੈ ਜਦੋਂ ਅਸੀਂ ਡੈਸੈਂਟ ਜਾਂ ਵਿਰੋਧ ਦੀ ਆਵਾਜ਼ ਨੂੰ ਕਿਵੇਂ ਦਬਾਇਆ ਜਾ ਸਕਦਾ ਹੈ ਅੱਜ ਦੇ ਯੁੱਗ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ। ਤੇ ਅਸੀਂ ਤੇ ਇਹ ਸਮਝਦੇ ਸੀ ਕਿ ਜੀ ਸਾਡੇ ਲੋਕ ਆਮ ਤੌਰ ਤੇ ਅੱਜ ਵੀ ਇਹ ਸਮਝਦੇ ਆ ਕਿ YouTube ਹੋ ਗਿਆ, Facebook ਹੋ ਗਿਆ, ਤੁਹਾਡੇ ਕੋਲ ਆਪਣੀ ਗੱਲ ਕਹਿਣ ਦਾ ਹੱਕ ਹੈ, ਤੁਸੀਂ ਆਪਣੀ ਗੱਲ ਤੁਸੀਂ ਆਪ ਲਾਈਵ ਹੋ ਕੇ ਗੱਲ ਕਰ ਲਓ ਜੀ। ਪਰ ਲੋਕ ਇਹ ਨਹੀਂ ਸਮਝਦੇ ਆਮ ਤੌਰ ਦੇ ਉੱਤੇ ਕਿ ਜਦੋਂ ਤੱਕ ਤੁਹਾਡੀ ਗੱਲ ਤੁਸੀਂ ਕਹਿ ਕੇ ਉਹਦਾ ਕੁਝ ਹੋ ਨਹੀਂ ਰਿਹਾ, ਉਦੋਂ ਤੱਕ ਤੇ ਤੁਸੀਂ ਜੋ ਮਰਜ਼ੀ ਕਰੀ ਚੱਲੋ। ਤੁਸੀਂ ਬੈਠੇ ਹੋ YouTube ਤੇ, ਬੈਠੇ ਹੋ Facebook ਤੇ ਗੱਲ ਕਰ ਰਹੇ ਹੋ ਜਾਂ ਤੁਸੀਂ ਕੋਈ ਵੀ ਪਲੇਟਫਾਰਮ ਯੂਜ਼ ਕਰ ਰਹੇ ਹੋ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈਗਾ। ਗੱਲ ਆਉਂਦੀ ਹੈ ਜਦੋਂ ਉਹ ਗੱਲ ਕਿਸੇ ਪਾਸੇ ਕੋਈ ਕਾਰਗਰ ਰੂਪ ਦੇ ਵਿੱਚ ਸਾਹਮਣੇ ਆਉਣ ਲੱਗਦੀ ਹੈ ਜਾਂ ਉਹਦੀ ਇਫੈਕਟਿਵਨੈਸ ਇਸ ਕਿਸਮ ਦੀ ਬਣਦੀ ਹੈ ਕਿ ਉਹ ਗਰਾਊਂਡ ਦੇ ਉੱਤੇ ਉਹਨਾਂ ਨੂੰ ਨਜ਼ਰ ਆਉਣ ਲੱਗਦਾ ਵੀ ਯਾਰ ਇਹ ਚੀਜ਼ ਕੁਛ ਪੋਟੈਂਸ਼ੀਅਲ ਬਣ ਰਿਹਾ, ਇੱਥੋਂ ਸਾਨੂੰ ਚੈਲੰਜ ਹੋ ਸਕਦਾ, ਉੱਥੇ ਕੋ ਆ ਕੇ ਉਸ ਚੀਜ਼ ਨੂੰ ਦੱਬ ਦਿੰਦੇ ਆ। ਇਹਦਾ ਫੈਕਟਰ ਜਾਂ ਇਸ ਗੱਲ ਦਾ ਜਿਹੜਾ ਪ੍ਰਮਾਣ ਦੇ ਤੌਰ ਤੇ TV 84 ਨੂੰ ਵੀ ਦੇਖਿਆ ਜਾ ਸਕਦਾ। ਅਸੀਂ ਵੱਖਰੇ ਚੈਨਲਸ ਵੀ ਬਣਾਏ, ਵੱਖਰੇ ਪੇਜ ਖੜੇ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। 3 ਮਹੀਨੇ 6 ਮਹੀਨੇ ਕੁਝ ਸਮਾਂ ਉਹ ਚੱਲਦੇ ਨੇ। ਇੱਕ ਸਮਾਂ ਆਉਂਦਾ ਜਦੋਂ ਉਹਦੀ ਆਊਟਰੀਚ ਇੰਨੀ ਕੁ ਵਧਣ ਲੱਗਦੀ ਆ, ਉਹ ਉੱਥੇ ਉਹਨੂੰ
ਬੰਦ ਕਰ ਦਿੱਤਾ ਜਾਂਦਾ ਆ। ਤੇ ਅੱਜ ਦਾ ਵੀ ਜਿਹੜਾ YouTube ਦਾ ਸਾਡਾ ਅਕਾਊਂਟ ਹੈਕ ਕੀਤਾ ਗਿਆ ਉਹ ਵੀ ਇਸੇ ਲਾਈਨ ਦੇ ਥੱਲੇ ਹੁੰਦਾ ਕਿ ਜੀ ਤੁਸੀਂ ਕਿਸੇ ਥਰਡ ਪਾਰਟੀ ਉਹਨੂੰ ਜਦੋਂ ਟਾਰਗੇਟਡ ਕਿਲਿੰਗ ਦੀ ਲਾਈਨ ਕਿਸੇ ਰੋਗ ਐਲੀਮੈਂਟ ਨੂੰ ਦਿੱਤੀ ਜਾ ਸਕਦੀ ਹੈ ਤੇ ਇਸ ਕਿਸਮ ਦੇ ਕੰਮ ਕਿਹੜੇ ਨਹੀਂ ਦਿੱਤੇ ਜਾਂਦੇ ਹੈਗੇ, ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨਾਂ ਦੇ ਥੱਲੇ ਉਹ ਪਾ ਦਿੰਦੇ ਆ। ਤੇ ਮਤਲਬ ਤੁਸੀਂ ਫਿਰ ਉਹਨਾਂ ਨਾਲ ਲੜੀ ਜਾਓ, ਝਗੜੀ ਜਾਓ, ਦੇਖੀ ਜਾਓ ਕਿ ਤੁਸੀਂ ਹੁਣ ਇਹਦੇ ਚੋਂ ਕਿਵੇਂ ਨਿਕਲਣਾ ਆ। ਸੋ ਮਤਲਬ ਇਹਨੂੰ ਕਿਵੇਂ ਦੇਖ ਰਹੇ ਹੋ ਕਿ ਜਿਹੜੀ ਇੱਕ ਟੂਲ ਦੇ ਤੌਰ ਤੇ ਅਸੀਂ ਵੀ ਸਮਝਦੇ ਸੀ ਜਾਂ ਸਮਝਦੇ ਹਾਂ ਕਿਤੇ ਨਾ ਕਿਤੇ ਕਿ ਜੀ ਅਸੀਂ ਸੋਸ਼ਲ ਮੀਡੀਆ ਨੂੰ ਜਾਂ ਇਹਨਾਂ ਪਲੇਟਫਾਰਮਸ ਨੂੰ ਵਰਤ ਸਕਦੇ ਹਾਂ ਤੇ ਆਪਣੀ ਗੱਲ ਕਹਿ ਸਕਦੇ ਹਾਂ, ਉਹਦੇ ਤੇ ਵੀ ਇਸ ਲੈਵਲ ਦੀ ਜਿਹੜੀ ਨਜ਼ਰਸਾਨੀ ਹੈ ਜਾਂ ਇਵੈਂਚੁਅਲੀ ਉਹਨੂੰ ਦੱਬਣ ਦੀ ਲਾਈਨ ਹੈ। ਦੇਖੋ, ਮੈਨੂੰ ਕੁਝ ਸਾਲ ਪਹਿਲਾਂ ਦੀ ਇੱਕ ਗੁਫ਼ਤਗੂ ਯਾਦ ਹੈ ਕਿਉਂਕਿ ਉਹ ਸਫਲ ਕਾਰੋਬਾਰੀ ਸੱਜਣ ਸਨ। ਰੀਅਲ estate ਦੇ ਵਿੱਚ ਉਹਨਾਂ ਦਾ ਕੰਮ ਸੀ। ਵਾਸ਼ਿੰਗਟਨ 'ਚ ਉਹਨਾਂ ਨਾਲ ਮੁਲਾਕਾਤ ਹੋਈ ਔਰ ਉਹ ਪੀਰੀਅਡ ਸੀ ਕਿ ਇਕਨੋਮੀ ਜਿਹੜੀ ਹੈ ਅਮਰੀਕਾ ਦੀ ਉਹ ਰਿਸੈਸ਼ਨ ਵੱਲ ਜਾ ਰਹੀ ਸੀ। ਕਲਿੰਟਨ ਈਰਾ ਦੇ ਆਉਣ ਤੋਂ ਪਹਿਲਾਂ ਸੀਨੀਅਰ ਬੁਸ਼ ਦੇ ਜ਼ਮਾਨੇ ਦੀ ਗੱਲ ਹੈ ਔਰ ਡਿਸਕਸ਼ਨ ਦੇ ਵਿੱਚ ਇਹ ਆਇਆ ਔਰ ਅਸੀਂ ਤਾਂ ਜੋ ਜਿੰਨਾ ਕੁ ਸਾਨੂੰ ਉਸ ਫੀਲਡ ਦੀ ਸਮਝ ਹੈ ਔਰ ਮੈਂ ਕਿਹਾ ਜੀ ਦੇਖੋ, ਮਤਲਬ ਅਲਟੀਮੇਟਲੀ ਤਾਂ ਬਾਇਰਸ ਦੀ ਮਾਰਕੀਟ ਹੁੰਦੀ ਹੈ ਕਿ ਵੀ ਉਹਨਾਂ ਨੇ ਕਿਹੜੀ ਚੀਜ਼ ਕੰਜ਼ਿਊਮ ਕਰਨੀ ਹੈ ਨਹੀਂ ਕਰਨੀ, ਉਸ ਦੇ ਉੱਤੇ ਹੀ ਕਿਸੇ ਚੀਜ਼ ਦਾ ਵਧਾ ਜਾਂ ਪ੍ਰਸਾਰ ਜਾਂ ਮੈਨੂਫੈਕਚਰਿੰਗ ਡਿਪੈਂਡ ਕਰਦਾ ਹੈ। ਇਸੇ ਤਰ੍ਹਾਂ ਘਰਾਂ ਦੇ ਵਿੱਚ ਹੈ, ਜੇ ਉਹ ਖਰੀਦੇ ਨੇ ਮਹਿੰਗੇ ਸਸਤੇ, ਉਹਨੇ ਮੈਨੂੰ ਉੱਥੇ ਹੀ ਰੋਕ ਦਿੱਤਾ। ਮੈਨੂੰ ਕਹਿੰਦਾ ਨਹੀਂ ਡਾਕਟਰ ਸਾਹਿਬ, ਇਟਸ ਨੈਵਰ ਬਾਇਰਸ ਮਾਰਕੀਟ, ਇਟਸ ਆਲਵੇਜ਼ ਸੈਲਰਸ ਮਾਰਕੀਟ। ਤੇ ਮੈਨੂੰ ਉਦੋਂ ਗੱਲ ਉਹਦੀ ਬਹੁਤੀ ਸਮਝ ਨਹੀਂ ਆਈ। ਉਹਨੇ ਕਿਹਾ ਵੀ ਨਹੀਂ, ਇਹ ਤੁਸੀਂ ਕਦੇ ਦੇਖ ਲੈਣਾ ਕਿ ਇਨ ਦਾ ਐਂਡ ਆਫ ਦਾ ਡੇ ਓਪੀਨੀਅਨ ਵੀ ਬਣਾਏ ਜਾਂਦੇ ਨੇ, ਮਾਰਕੀਟ ਵੀ। ਉਹਨਾਂ ਨੇ ਕਿਹਾ ਜੀ ਇੱਕ ਜ਼ਮਾਨਾ ਸੀ ਕਿ ਮਾਰਕੀਟ ਉਹ ਸੀ ਕਿ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਮਾਰਕੀਟ ਉਹਨੂੰ ਫੁੱਲਫਿਲ ਕਰਦੀ ਸੀ ਜਿਹੜੀਆਂ। ਹੁਣ ਉਹਨਾਂ ਨੇ ਕਿਹਾ ਵੀ ਜ਼ਮਾਨਾ ਉਹ ਹੈ ਕਿ ਉਹ ਰਿਕੁਆਇਰਮੈਂਟ ਜਾਂ ਡਿਮਾਂਡ ਕ੍ਰੀਏਟ ਕੀਤੀ ਜਾਂਦੀ ਹੈ, ਫਿਰ ਉਹਨੂੰ ਜਿਹੜਾ ਫਲੱਡ ਕੀਤਾ ਜਾਂਦਾ ਹੈ ਕਿ ਵੀ ਇਹ ਓਪੀਨੀਅਨ ਵੀ ਆਰਟੀਫੀਸ਼ੀਅਲ, ਕੰਟਰੋਲ ਵੀ ਜਿਹੜਾ ਪੂਰਾ ਔਰ ਆਲਵੇਜ਼ ਦਾ ਸੈਲਰਸ ਮਾਰਕੀਟ। ਉਹ ਉਹਨੂੰ ਉਸ ਤਰੀਕੇ ਦੇ ਨਾਲ ਹੀ ਉਹ ਹਾਲਾਤ। ਔਰ ਉਹਨੇ ਕਿਹਾ ਜੀ ਇਹਦੇ ਥੱਲੇ ਜਦੋਂ ਤੁਸੀਂ ਮਾਫੀਆ ਦੇਖੋਗੇ ਤਾਂ ਫਿਰ ਸਿਰਫ ਕੋਈ ਅਖਬਾਰਾਂ 'ਚ ਐਡਾਂ ਦੇਣ ਵਾਲਾ ਮਾਫੀਆ ਨਹੀਂ ਹੈ, ਬਹੁਤ ਵੱਡੇ ਲੈਵਲ ਦਾ ਮਾਫੀਆ। ਪਰ ਮੈਂ ਕਿਉਂਕਿ ਮੈਡੀਕਲ ਬੈਕਗਰਾਊਂਡ ਦੇ ਹਵਾਲੇ ਨਾਲ ਜਦੋਂ ਮੈਂ ਫਿਰ ਦੇਖਣਾ ਸ਼ੁਰੂ ਕੀਤਾ, ਜਦੋਂ ਇਹ ਆਂਦਾ ਹੈ ਜੀ ਡਾਇਬਟੀਜ਼ ਮੈਡੀਕੇਸ਼ਨ ਇੰਡਸਟਰੀ 220 ਬਿਲੀਅਨ ਫਲਾਣਾ, ਔਰ ਫਿਰ ਇਹ ਨਜ਼ਰ ਆਉਂਦਾ ਹੈ ਵੀ ਈਵਨ ਮੈਡੀਕਲ ਵਰਲਡ ਦੇ ਵਿੱਚ ਵੀ ਕਿੱਥੋਂ ਡਾਟਾ ਆਉਂਦਾ ਹੈ, ਕਿਵੇਂ ਕੁਝ ਚੀਜ਼ਾਂ ਨੂੰ ਪ੍ਰੂਵ ਕੀਤਾ ਜਾਂਦਾ ਹੈ। ਬਹੁਤ ਗੁਣਕਾਰੀ ਹੈ, ਆਇਲ ਫਲਾਣਾ, ਪਾਮ ਆਇਲ, ਆਲਿਵ ਆਇਲ, ਕਾਰਨ ਆਇਲ ਫਲਾਣਾ, ਦੂਜਾ ਉਹਨਾਂ ਦੀ ਫਿਰ ਤੁਸੀਂ 5 ਸਾਲ ਬਾਅਦ ਦੇਖਦੇ ਹੋ ਨੋ ਉਹਦੇ ਇਹ ਨੇ ਦਿਸ ਇਜ਼ ਬੈਟਰ। ਔਰ ਇਹ ਇਕੱਲਾ ਇੱਕ ਫੀਲਡ ਦੇ ਵਿੱਚ ਨਹੀਂ, ਓਵਰਆਲ ਹੀ ਅਸੀਂ ਦੇਖਦੇ। ਸੋ ਇਹ ਗੱਲਾਂ ਜਦੋਂ ਅਸੀਂ ਈਵਨ ਦੂਸਰੇ ਫੀਲਡਸ ਦੇ ਵਿੱਚ ਵੀ ਜਿਹੜੀਆਂ ਹੈਲਥ ਨਾਲ ਰਿਲੇਟਡ, ਸਾਡੀ ਕੰਜ਼ੰਪਸ਼ਨ ਨਾਲ ਰਿਲੇਟਡ, ਅਸੀਂ ਕੀ ਖਾਣਾ, ਕੀ ਪਹਿਨਣਾ, ਕਿਹਦੇ ਕੀ ਫਾਇਦੇ ਨੇ, ਕਿਹਦੇ ਕੀ ਨੁਕਸਾਨ ਨੇ, ਉਹਨੂੰ ਕਿਵੇਂ ਉਹ ਪਰੋਸਿਆ ਜਾਂਦਾ ਸੀ। ਉਦੋਂ ਤੱਕ ਪ੍ਰਿੰਟ ਮੀਡੀਆ ਸੀ ਜਾਂ ਤੁਹਾਡੇ ਕੋਲ ਰੇਡੀਓ ਟੈਲੀਵਿਜ਼ਨ ਆਇਆ, ਪਰ ਅੱਜ ਜਦੋਂ ਅਸੀਂ ਡਿਜੀਟਲ ਔਰ ਫਿਰ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਅਸੀਂ ਇਹ ਕਦੇ ਰਿਅਲਾਈਜ਼ ਨਹੀਂ ਕੀਤਾ ਵੀ ਉਹ ਭਾਵੇਂ ਜ਼ਰਕਸਬਰਗ ਹੈ ਜਾਂ ਅੱਜ ਉਹ ਐਲਨ ਮਸਕ ਹੈ ਜਾਂ ਹੁਣ ਈਵਨ ਅੱਜ ਦੀਆਂ ਹੀ ਖਬਰਾਂ ਦੇ ਵਿੱਚ ਟਰੰਪ ਨੇ ਜਿਹੜੀ ਮੀਡੀਆ ਕੰਪਨੀ ਆਪਣੀ ਫਲੋਟ ਕਰਕੇ, ਕੱਲ ਤਾਂ ਉਹ ਜੱਜ ਤੋਂ ਰਾਹਤ ਮੰਗ ਰਿਹਾ ਸੀ ਕਿ ਮੇਰੇ ਕੋਲ $400 ਮਿਲੀਅਨ ਦਾ ਫਾਈਨ ਦੇਣ ਨੂੰ ਨਹੀਂ ਹੈ, ਉਹ ਘਟਾ ਕੇ 260 ਕੇ ਕਿੰਨੇ ਮਿਲੀਅਨ ਦੇ ਉੱਤੇ ਅੱਜ ਜਿਹੜੀ ਸਟਾਕ ਜਿਸ ਕਿਸਮ ਦੇ ਗਏ ਨੇ ਉਹਦੇ $5 ਬਿਲੀਅਨ ਉਹਦੀ ਕਿੱਟੀ 'ਚ ਆ ਗਿਆ। ਸੋ ਮਤਲਬ ਇੱਕਦਮ ਉਹਦੇ ਭਾਅ ਚੜੇ ਨੇ। ਸੋ ਮਤਲਬ ਇਹ ਹੈ ਵੀ ਉਦੋਂ ਅਸੀਂ ਇਹ ਰਿਅਲਾਈਜ਼ ਨਹੀਂ ਸੀ ਕੀਤਾ। ਸਾਨੂੰ ਤਾਂ ਅਸੀਂ ਜੀ ਮੁਫਤ ਫ੍ਰੀ ਆਫ ਕਾਸਟ ਤੁਸੀਂ ਪੜ੍ਹ ਰਹੇ ਹੋ, ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਘਰ ਵਾਲਿਆਂ ਨਾਲ ਗੱਲ ਕਰ ਰਹੇ ਹੋ, ਤੁਸੀਂ ਦੂਜਿਆਂ ਨਾਲ ਕਰ ਰਹੇ ਹੋ, ਲੇਕਿਨ ਅਲਟੀਮੇਟਲੀ ਸਮਬਡੀ ਇਜ਼ ਕੰਟਰੋਲਿੰਗ them ਸਮਵੇਅਰ। ਔਰ ਜਦੋਂ ਉਹਨਾਂ ਦੇ ਇੰਟਰਸਟ ਪ੍ਰਭਾਵਿਤ ਹੋਣੇ ਸ਼ੁਰੂ ਹੋਣਗੇ, ਰੂਲ ਆਫ ਦਾ ਗੇਮਸ ਤਾਂ ਉਹਨਾਂ ਨੇ ਲਿਖਣੇ ਨੇ ਜੀ। ਕਮਿਊਨਿਟੀ ਗਾਈਡਲਾਈਨ ਹੋਏ ਜਾਂ ਦੂਸਰੀ ਲਾਈਨ ਹੋਏ, ਉਹ ਤਾਂ ਰੂਲ ਆਫ ਦਾ ਗੇਮ ਹੀ ਨੇ। ਕਿਹਨੇ ਇੰਪਲੀਮੈਂਟ ਕਰਨਾ ਹੈ ਉਹਦੇ 'ਚ, ਉਹ ਵੀ ਉਹਨਾਂ ਨੇ ਸੌਫਟਵੇਅਰ ਫੀਡ ਕੀਤਾ ਹੋਇਆ। ਨਹੀਂ ਹੈ ਵੀ ਕੋਈ ਬੰਦਾ ਬੈਠ ਕੇ ਦੇਖ ਰਿਹਾ, ਉਹਨਾਂ ਨੇ ਪਾਤਾ ਜੀ ਇਨਾ ਇੰਡੀਆ ਵਰਲਡ, ਮੋਦੀ ਵਰਲਡ, ਫਾਸਿਸਟ, ਨਾਰਸਿਸਿਸਟ, ਡਿਕਟੇਟਰ, ਨਾਜ਼ੀ ਲਾਈਕ, ਇਹ ਲਫ਼ਜ਼ ਆਣ ਬਲੌਕ ਕਰਦੇ ਜੀ ਸਾਡੀ ਕਮਿਊਨਿਟੀ ਗਾਈਡਲਾਈਨ ਦੇ ਦੂਜੇ। ਫਿਰ ਕੱਲਾ ਇਹੀ ਨਹੀਂ ਹੈ, ਫਿਰ ਨੇਸ਼ਨਸ ਨੇ ਆਪਣੇ ਲਾਅ ਬਣਾਏ, ਜਿਵੇਂ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ
ਇੰਡੀਆ ਨੇ 2020 ਪਾਸ ਕੀਤਾ ਜੀ। ਜਿਹਦੇ ਥੱਲੇ ਉਹਨਾਂ ਨੇ ਉਹ BBC ਹੋਏ, ਉਹ ਹੁਣ ਅਜੇ ABC ਦੀ ਡਾਕੂਮੈਂਟਰੀ ਉਹਨਾਂ ਨੇ ਬੈਨ ਕੀਤੀ, ਉਸ ਤੋਂ ਪਹਿਲਾਂ CBC ਦੀ ਕੀਤੀ, ਉਸ ਤੋਂ ਪਹਿਲਾਂ BBC ਦੀ 2 ਪਾਰਟ ਡਾਕੂਮੈਂਟਰੀ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਆ ਸਾਡਾ 2020 ਇਨਫੋਰਮੇਸ਼ਨ ਐਂਡ ਟੈਕਨੋਲੋਜੀ ਲਾਅ ਹੈ, ਅਸੀਂ ਆ ਤੁਹਾਡੇ ਸਾਰੇ EMPLOYEE ਜਿਹੜੇ ਨੇ ਆਊਟਸੋਰਸਿੰਗ ਜਿਨ੍ਹਾਂ ਨੂੰ ਤੁਸੀਂ ਕੀਤਾ ਹੋਇਆ ਇਹਨਾਂ ਨੂੰ ਅਸੀਂ ਟਰਾਈ ਕਰਾਂਗੇ। ਔਰ ਐਲਨ ਮਸਕ ਨੇ ਖੁਦ ਇਹ ਕਿਹਾ ਜਦੋਂ ਇਹਨਾਂ 'ਚ ਪਿਛਲੇ ਦਿਨਾਂ 'ਚ ਆਇਆ, ਉਹਨੇ ਕਿਹਾ ਜੀ ਅਸੀਂ ਇਹ ਰਿਮੂਵ ਕੀਤੇ ਨੇ ਇਹਨੇ ਕਿਉਂਕਿ ਸਾਡੇ ਤੇ ਅਦਰਵਾਈਜ਼ ਪ੍ਰੋਸੀਕਿਊਸ਼ਨ ਹੋਣਾ ਸੀ ਐਂਡ ਵੀ ਡੋਂਟ ਵਾਂਟ ਟੂ ਲੂਜ਼ ਮਨੀ ਐਂਡ ਮੈਨ ਬੋਥ। ਸੋ ਇਹੀ ਗੱਲ YouTube ਦੇ ਹਵਾਲੇ ਨਾਲ ਔਰ ਤੁਸੀਂ ਆਪਣੀ ਗੱਲ ਕੀਤੀ, ਪਿਛਲੇ 24 ਘੰਟੇ 'ਚ ਸਾਡੇ ਟੈਕਨੀਕਲ ਟੀਮ ਇੱਥੇ ਹੋਏ ਉੱਥੇ ਹੋਏ, ਵਿਚਾਰੇ ਸਾਰੀ ਰਾਤ ਸੁੱਤੇ ਨਹੀਂ ਹੈ ਦਿਨੇ ਵੀ, ਕਿਉਂਕਿ ਸਾਡਾ ਆਪਣਾ YouTube ਚੈਨਲ ਔਰ ਉਹਦੇ ਤੇ ਜਿਹੜੀਆਂ ਵੀਡੀਓ ਚੱਲ ਰਹੀਆਂ ਸੀ ਉਹ ਉਹੀ ਉਹਨਾਂ ਦੀ ਕੋਈ ਬਿਟਕੋਇਨ ਵਾਲਿਆਂ ਦੀ ਹੈ, ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ, ਔਰ ਉਹਨਾਂ ਨੇ ਕਿਵੇਂ ਪਾਸਵਰਡਸ ਤੱਕ ਹਿੱਟ ਕੀਤਾ ਹੈ, ਜਿਹੜੀ ਅਸੀਂ ਐਕਸਟੈਂਸ਼ਨ ਦੇ ਪੇजेस ਕਰਦੇ ਹਾਂ ਯੂਜ਼, ਕਿੰਨਾ ਡਾਟਾ ਜਿਹੜਾ ਹੈ ਉਹਨਾਂ ਦੇ ਕੋਲ ਚਲਾ ਗਿਆ ਇਸ ਪੀਰੀਅਡ 'ਚ। ਇਹ ਠੀਕ ਹੈ ਕਿ ਵੀ ਇਮੀਡੀਏਟਲੀ ਸਾਡੀ ਟੀਮ ਨੇ ਕਾਰਵਾਈ ਕਰਕੇ ਉਸ ਨੂੰ ਪਲੱਗ ਕੀਤਾ ਡੈਮੇਜ ਨੂੰ, ਪਰ ਜੇ ਤੁਹਾਡੇ ਕੋਲ ਬੈਕਅਪ ਨਾ ਹੋਏਗਾ ਤੇ ਜੋ ਤੁਹਾਡਾ ਮਟੀਰੀਅਲ ਅੱਜ 18K ਜਿਹੜੀਆਂ 18,000 ਸਾਡੀਆਂ ਵੀਡੀਓਜ਼ ਨੇ ਸੱਚੋ ਸੱਚ ਪ੍ਰੋਗਰਾਮ ਦੀਆਂ ਜਿਹੜੀਆਂ ਲੇਕਿਨ ਕੰਟਰੋਲ ਤਾਂ ਉਹਨਾਂ ਕੋਲ ਹੈ, ਜਦੋਂ ਮਰਜ਼ੀ ਉਹਨੂੰ ਗਾਇਬ ਕਰ ਦੇਣ। ਸਾਡੇ ਕੋਲ ਕਿਹੜਾ ਪਲੇਟਫਾਰਮ ਹੈ ਕਿ ਅਸੀਂ ਉਹਨੂੰ ਅੱਗੇ ਤੋਰ। ਸੋ ਇਹ ਆਪਣੇ ਆਪ 'ਚ ਦੱਸ ਰਿਹਾ ਕਿ ਇਹ ਜਮਹੂਰੀਅਤ ਦੇ ਨਾਂ ਥੱਲੇ ਚਾਈਨਾ ਨੇ ਗੂਗਲ ਤੇ ਪਾਬੰਦੀ ਲਾਈ ਜਾਂ ਉਹਨਾਂ ਨੇ ਆਪਣਾ ਜਿਹੜਾ ਉਹ GPS ਆਪਣਾ ਸਿਸਟਮ ਕ੍ਰੀਏਟ, ਉਹ ਸਮਝ ਆ ਸਕਦਾ ਹੈ ਆਟੋਕ੍ਰੈਟਿਕ ਸੁਸਾਇਟੀਜ਼ ਨੇ ਜਾਂ ਕਮਿਊਨਿਸਟ, ਪਰ ਡੈਮੋਕ੍ਰੇਸੀ ਦੇ ਨਾਂ ਥੱਲੇ ਜਿੱਥੇ ਇੱਕ ਪਾਸੇ ਤੁਸੀਂ ਉਸ ਲੈਵਲ ਦੀ ਹੇਟਰੇਡ, ਜਿੱਥੇ ਹੇਟ ਸਪੀਚ ਇਸ ਲੈਵਲ ਤੱਕ ਪ੍ਰਵਾਨ ਹੈ ਕਿ ਜਿਹਨੂੰ ਮਰਜ਼ੀ ਤੁਸੀਂ ਖਲੋ ਕੇ ਜੋ ਮਰਜ਼ੀ ਕਹਿ ਦਿਓ, ਕੁਰਾਨ ਦੇ ਖਿਲਾਫ, ਇਸਲਾਮ ਦੇ ਖਿਲਾਫ, ਸਿੱਖੀ ਦੇ ਖਿਲਾਫ, ਗੁਰੂ ਸਾਹਿਬਾਨ ਦੇ, ਸਿੱਖ ਗੁਰੂ ਸਾਹਿਬਾਨ ਦੇ ਕਿੰਨੀਆਂ ਵੀਡੀਓਜ਼ ਔਰ ਕਿਸ ਕਿਸਮ ਦੀ ਗਾਲੀ ਗਲੋਚ ਵਾਲਾ ਮਟੀਰੀਅਲ ਹੁੰਦਾ, ਉੱਥੇ ਕਮਿਊਨਿਟੀ ਗਾਈਡਲਾਈਨ ਕਿੱਥੇ ਜਾਂਦੀਆਂ ਨੇ ਜੀ, ਕਿਉਂਕਿ ਉਹ ਉਹਨਾਂ ਨੂੰ ਸੂਟ ਕਰਦਾ, ਉਹਨਾਂ ਨੇ ਤੁਹਾਨੂੰ ਖਿੱਚਣਾ, ਉਲਝਾਣਾ। ਉਹ ਫੁੱਲ ਆਫ ਹੇਟਰੇਡ ਜਿਹੜਾ ਸਾਰਾ BJP ਜਾਂ RSS ਜਾਂ ਇਹਨਾਂ ਦਾ ਤਾਂ ਸਾਰਾ ਕੈਂਪੇਨ ਹੀ ਹੇਟ ਕੈਂਪੇਨ ਹੈ, ਹਰ ਚੀਜ਼ ਜਿਹੜੀ ਆ ਹੇਟ ਦੇ ਥੱਲੇ ਆਉਂਦੀ ਹੈ। ਪਰ ਤੁਸੀਂ ਦੇਖੋਗੇ ਫਾਰਮਰਸ ਮੂਵਮੈਂਟ ਦੇ ਵੇਲੇ ਵੀ ਕਿਵੇਂ ਟਵੀਟ, ਔਰ ਕੱਲਾ ਇਹ ਨਹੀਂ ਹੈ, ਇਹ ਤਾਂ ਹਟਾਏ ਨੇ। ਹੁਣ ਤਾਂ ਇਹ ਹੁੰਦਾ ਹੈ ਵੀ ਜਿਵੇਂ ਜੇ ਸ਼ੰਭੂ ਜਾਂ ਖਨੌਰੀ ਬਾਰਡਰ ਦੇ ਉੱਤੇ ਧਰਨੇ ਦਿੱਤੇ ਹੋਏ ਸੀ, ਤੁਸੀਂ 7 ਜ਼ਿਲ੍ਹਿਆਂ ਦਾ ਇੰਟਰਨੈਟ ਹੀ ਬੰਦ ਕਰ ਦਿਓ, ਕਮਿਊਨੀਕੇਟ ਹੀ ਨਹੀਂ ਕਰ ਸਕਦੇ ਜੀ, ਉੱਥੋਂ ਕੋਈ ਤੁਸੀਂ ਮੈਸੇਜ ਦਿੰਦੇ ਹੋ, ਭੇਜਦੇ ਹੋ, ਉਹਨੂੰ ਤੁਸੀਂ ਇਸਤੇਮਾਲ ਹੀ ਨਹੀਂ ਕਰ ਸਕਦੇ। ਫਿਰ ਇਸ ਲੈਵਲ ਦਾ YouTube ਦਾ ਬਣਾਇਆ ਕਿ ਜੀ ਜੇ 3 in a row ਇਹ ਤੁਹਾਡੇ ਤੇ ਆਏ ਕਿ ਜੀ ਵਾਇਲੇਸ਼ਨ ਹੈ, ਤੁਹਾਡਾ ਓਵਰਆਲ ਹੀ ਸਾਰਾ ਕੁਝ ਬਲੌਕ ਹੈ। ਹੁਣ ਇਹ ਸਾਰੇ ਦੇ ਚੱਲਦੇ ਆ ਅਸੀਂ, ਮੈਂ ਜੋਕਿੰਗਲੀ ਜਦੋਂ ਅੱਜ ਸਵੇਰੇ ਉੱਠਦੇ ਹਾਂ ਇਸ ਗੱਲ ਦਾ ਪਤਾ ਲੱਗਾ, ਹੋਰਨਾਂ ਨਾਲ ਵੀ ਉਹ ਮੈਨੂੰ ਕਹਿਣ ਲੱਗੇ ਜੀ ਕਬੂਤਰ ਪਾਲੀਏ ਅਸੀਂ। ਮੈਂ ਕਹਿੰਦਾ ਕਬੂਤਰ ਦੇ ਪਰਾਂ ਨਾਲ ਹੀ ਚਿੱਠੀ ਬਣ ਕੇ ਭੇਜਣੀ ਪੈਣੀ ਹੈ, ਬਾਕੀ ਤਾਂ ਡਿਵਾਈਸਿਸ ਤੇ ਹਰ ਇੱਕ ਦੇ ਉੱਤੇ ਇਹਨਾਂ ਦਾ ਹੀ ਕੰਟਰੋਲ ਹੈ ਜੀ। ਔਰ ਅਸੀਂ ਭਾਰਤ ਦੇ ਹਵਾਲੇ ਨਾਲ ਪੈਗਾਸਸ, ਤੁਸੀਂ ਦੇਖੋ ਵੀ ਪੈਗਾਸਸ ਸਪਾਈਵੇਅਰ ਜਿਹੜਾ ਇਹ ਉਹਦੇ ਤੋਂ ਲੈਂਦੇ ਨੇ ਮੋਸਾਦ ਵਾਲਿਆਂ ਤੋਂ, ਤੁਹਾਡੇ ਫੋਨਾਂ 'ਚ ਬੜਿਆ ਹੋਇਆ, ਤਾਂ ਤੁਸੀਂ ਆਪਣੇ ਕਿਸੇ ਲੈਵਲ ਤੇ ਜਾ ਕੇ ਤੁਸੀਂ ਬਾਥਰੂਮ 'ਚ ਵੀ ਤੁਹਾਨੂੰ ਇਹ ਡਰ ਹੁੰਦਾ ਹੈ ਕਿ ਬਈ ਉਹ ਕੈਮਰੇ ਜਿਹੜੇ ਨੇ ਉਹ ਤੁਹਾਨੂੰ ਪਿਕਚਰਾਈਜ਼ ਕਰ ਰਹੇ ਨੇ ਔਰ ਤੁਹਾਨੂੰ ਉਹ ਕਿਵੇਂ ਯੂਜ਼ ਕਰਨਗੇ, ਕਿੱਥੇ ਮਟੀਰੀਅਲ ਤੁਸੀਂ ਆਪਣੇ ਕਿਸੇ ਪਿਆਰੇ ਨਾਲ ਗੱਲ ਕਰ ਰਹੇ ਹੋ, ਪਰਿਵਾਰ ਨਾਲ ਗੱਲ ਕਰ ਰਹੇ ਹੋ, ਦੂਜੇ ਨੂੰ ਉਹਨਾਂ ਨੇ ਕਿੱਥੇ ਕਿਸ ਦੇ ਨਾਲ ਜਾ ਕੇ ਕਿਹਨੂੰ ਜੋੜਨਾ। ਸੋ ਇਹ ਜਦੋਂ ਅਸੀਂ ਅੱਜ ਕਿਹਾ ਜਾਂਦਾ ਜੀ ਵਰਲਡ ਗਲੋਬਲ ਵਿਲੇਜ ਹੈ ਔਰ ਹਰ ਚੀਜ਼ ਜਿਹੜੀ ਹੈ ਬੜੀ ਫਰੀडम ਹੈ, ਜਦੋਂ ਮੈਨੂੰ ਇਹ ਲੱਗਦਾ ਵੀ ਅੱਜ ਹਰ ਚੀਜ਼ ਸਾਡੇ ਖਾਣ ਪਾਣ ਤੋਂ ਲੈ ਕੇ ਸਾਡੀ ਹਰ ਚੀਜ਼ ਦੇ ਉੱਤੇ ਅੱਖ ਰੱਖੀ ਜਾ ਰਹੀ। ਔਰ ਜਿਹੜੇ ਲੋਕ ਥੋੜਾ ਬਹੁਤ ਐਕਟਿਵਿਜ਼ਮ ਕਰਦੇ ਨੇ, ਹਰ ਲਫ਼ਜ਼ ਜੋ ਬੋਲਦੇ ਨੇ, ਹਰ ਲਫ਼ਜ਼ ਉਹ ਜੋ ਲਿਖਦੇ ਨੇ, ਇਟਸ ਬੀਇੰਗ ਨੋਟਿਸਡ ਸਮਵੇਅਰ, ਉਹਦੇ ਕਨਸੀਕੁਐਂਸਿਸ ਕਿਵੇਂ ਪੇ ਕਰਾਏ ਜਾਂਦੇ ਨੇ, ਕਿਵੇਂ ਉਹਨਾਂ ਨੂੰ ਬਲੈਕਮੇਲ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ, ਇਹ ਸਾਰਾ ਪਾਰਟ ਹੀ ਜਿਹੜਾ ਹੈ ਇਹ ਸਾਨੂੰ ਉਸ ਲੈਵਲ ਤੇ ਲੈ ਕੇ ਆ ਗਿਆ ਕਿ ਭਾਈ ਕਈ ਵਾਰੀ ਉਹੀ ਦੁਬਾਰਾ ਭੱਜ ਕੇ ਜਾ ਕੇ ਗੁਫਾਵਾਂ 'ਚ ਲੁਕਣ ਨੂੰ ਜੀ ਕਰਦਾ ਹੈ ਕਿ ਪੱਥਰਾਂ ਦੇ ਥੱਲੇ ਬਹਿ ਕੇ ਜਾਂ ਕਿਤੇ ਤਾਂ ਤੁਸੀਂ ਆਜ਼ਾਦੀ ਦੇ ਨਾਲ, ਇਹ ਆਜ਼ਾਦੀ ਨਹੀਂ ਹੈ, ਇਨਫੈਕਟ ਤੁਸੀਂ 24 ਆਵਰ ਕੈਮਰਾ ਸਲੇਵ ਹੋ ਔਰ ਇਹ ਸੋਸ਼ਲ ਮੀਡੀਆ ਸਲੇਵਰੀ ਹੈ। ਪਰ ਤੁਹਾਡਾ ਇਹਦੇ ਤੇ ਕੋਈ ਕੰਟਰੋਲ ਨਹੀਂ, ਜਦੋਂ ਮਰਜ਼ੀ ਤੁਹਾਨੂੰ ਠੁੱਡ ਮਾਰ ਕੇ ਉਹ ਪੂਰੀ ਡੀ 'ਚੋਂ ਹੀ ਬਾਹਰ ਨਹੀਂ, ਗਰਾਊਂਡ 'ਚੋਂ ਵੀ ਤੁਹਾਨੂੰ ਬਾਹਰ ਕੱਢ ਦੇਣ,
ਤੁਹਾਡਾ ਕੋਈ ਕੰਟਰੋਲ ਨਹੀਂ ਹੈ ਕਿਸੇ ਚੀਜ਼ ਜੀ ਡਾਕਟਰ ਸਾਹਿਬ, ਬਿਲਕੁਲ। ਸੋ ਜਾਂਦੇ ਜਾਂਦੇ ਮੈਂ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਬੇਨਤੀ ਜ਼ਰੂਰ ਕਰਦਿਆਂ ਤੁਹਾਡੇ ਰਿਗਾਰਡਿੰਗ, ਜਦੋਂ ਅਸੀਂ TV 84 ਦੀ ਇਸ ਪੰਥਕ ਚੈਨਲ ਨੂੰ ਤੁਹਾਡੀ ਸਹਾਇਤਾ ਦੀ ਵੀ ਲੋੜ ਹੈ, ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ tv84.tv ਤੇ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਵੀ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਾਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਮੇਲ ਰਾਹੀਂ ਤੇ ਈਮੇਲ ਰਾਹੀਂ ਵੀ sos@tv84.tv ਤੇ ਸਾਨੂੰ ਤੁਸੀਂ ਮੇਲ ਲਿਖ ਸਕਦੇ ਹੋ। ਤੇ ਸਾਡਾ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ, ਤੁਸੀਂ WhatsApp ਰਾਹੀਂ ਜਾਂ ਡਾਇਰੈਕਟ ਕਾਲ ਤੇ ਮੈਸੇਜ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਦਿਓ ਜੀ। ਇੱਥੇ ਹੀ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।